वाहिगुरू जी का खालसा वाहिगुरू जी की फतेह अस्सलाम वालेकुम आदाब और जमात ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫॉर ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਸ਼ਹੂਰ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ का खालसा वाहिगुरू जी की फतेह ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आनु प्रोग्राम सच्चा सच विच बहुत मेहरबानी जी डॉक्टर साहब आज 27 सितंबर 2023 1300 नानक शाही संमत 555 ਦਾ ਦਿਨ ਹੈ ਤੇ ਰਾਸਤਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਵਰਕਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ सतवीर सिंह जी ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਜੋ ਹੁਣ ਹਾਲਾਤ ਬਣੇ ਹੋਏ ਹਨ ਅਸੀਂ ਇਹ ਸਮਝੀਏ ਵੀ ਅਸੀਂ ਆਉਣ ਵਾਲੇ ਸਮੇਂ ਵਿੱਚ ਕਿਵੇਂ ਭਾਰਤ ਸਰਕਾਰ ਦਾ ਝੂਠਾ ਪ੍ਰੋਪੇਗੈਂਡਾ ਜਿਹੜਾ ਨੰਗਾ ਕਰ ਸਕਦੇ ਹਾਂ। ਇਹ ਸਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਮੁਲਕਾਂ ਦੇ ਜਿਹੜੇ ਬਿਜ਼ਨਸ ਇੰਟਰਸਟ ਅਤੇ ਹੋਰ ਸਟ੍ਰੈਟਜਿਕ ਇੰਟਰਸਟ ਹੁੰਦੇ ਹਨ ਜੇ ਅਸੀਂ ਸਿਰ ਤੇ ਨਾ ਖੜੇ ਹੋਏ ਤਾਂ ਸਾਰਾ ਕੀਤਾ ਕਰਾਇਆ ਭੰਗ ਦੇ ਪਹਾੜੇ ਵਿੱਚ ਜਾਣਾ। ਸੋ ਆਪਣੇ ਆਪ ਨੂੰ ਮਜ਼ਬੂਤ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਤਵੀਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਤੇ ਸਾਨੂੰ ਸੇਮ WhatsApp ਵੀ ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਰਸ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਲਗਭਗ ਇੱਕ ਹਫ਼ਤਾ ਸ਼ਰਦਾਈਆਂ ਵਾਂਗ ਪੁੱਠੀਆਂ ਛਾਲਾਂ ਮਾਰਨ ਤੋਂ ਬਾਅਦ ਇਉਂ ਜਾਪਦਾ ਹੈ ਕਿ ਭਾਰਤੀ ਹਾਕਮਾਂ ਤੇ ਉਹਨਾਂ ਦੇ ਕਰਿੰਦਿਆਂ ਨੂੰ ਹੋਸ਼ ਆਣੀ ਸ਼ੁਰੂ ਹੋਈ ਹੈ ਔਰ ਯੂਨਾਈਟਿਡ ਨੇਸ਼ਨਜ਼ ਵਿੱਚ ਕੈਨੇਡਾ ਦੇ ਅੰਬੈਸਡਰ ਬੌਬ ਰੇ ਨੇ ਕਿਹਾ ਹੈ ਕਿ UN ਵਿੱਚ ਇੰਡੀਆ ਦੀ ਅੰਬੈਸਡਰ ਰੁਚਰਾ ਕੰਬੋਜ ਉਸ ਨੂੰ ਮਿਲੀ ਅਤੇ ਇੱਕ ਪਾਸੇ ਲਿਜਾ ਕੇ ਕਹਿਣ ਲੱਗੀ ਕਿ ਗੱਲਬਾਤ ਰਾਹੀਂ ਨਿੱਜਰ ਮਰਡਰ ਕੇਸ ਦੇ ਮਸਲੇ ਨੂੰ ਹੱਲ ਕਰਦੇ ਹਾਂ। ਸੋ ਇਹ ਜਿਹਾ ਹੀ ਜਿਹੜਾ ਗੋਲਮੋਲ ਜਿਹੜਾ ਬਿਆਨ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਵੀ ਦਿੱਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸਤਵੀਰ ਸਿੰਘ ਕੈਲੀਫੋਰਨੀਆ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਉਹਨਾਂ ਨੇ ਬਿਲਕੁਲ ਠੀਕ ਸੁਨੇਹਾ ਦਿੱਤਾ ਹੈ ਕਿ ਬਹੁਤ ਵਾਰ ਇੱਕ ਵਕਤੀ ਜਿਹੜਾ ਉਭਾਰ ਹੁੰਦਾ ਹੈ ਜਾਂ ਜਿਸ ਨੂੰ ਅੰਗਰੇਜ਼ੀ 'ਚ ਯੂਫੋਰੀਆ ਕਿਹਾ ਜਾਂਦਾ ਹੈ ਕਿ ਤੁਸੀਂ ਜਿਹੜਾ ਉਹ ਹੋ ਹੱਲੇ ਦੇ ਵਿੱਚ ਜਾਂਦੇ ਹੋ ਵੀ ਜਿੱਤ ਗਏ ਤੇ ਉਸ ਤੋਂ ਬਾਅਦ ਜਦੋਂ ਵਕਤ ਬੀਤਦਾ ਹੈ ਤੇ ਤੁਸੀਂ ਅਵੇਸਲੇ ਹੁੰਦੇ ਹੋ ਤੇ ਫਿਰ ਜਿਹੜਾ ਤੁਹਾਨੂੰ ਕਿਸੇ ਸਟੇਜ ਤੇ ਜਿੱਤ ਲੱਗ ਰਹੀ ਹੁੰਦੀ ਹੈ ਉਹ ਫਿਰ ਤੁਸੀਂ ਕੁਝ ਸਮਾਂ ਪਾ ਕੇ ਕਹਿੰਦੇ ਹੋ ਸਾਡੇ ਨਾਲ ਤਾਂ ਧੋਖਾ ਹੋ ਗਿਆ। ਸੋ ਅਸੀਂ ਸਮਝਦੇ ਹਾਂ ਕਿ ਵੀ ਪਹਿਲੀ ਗੱਲ ਇਹ ਬਿਲਕੁਲ ਉਹਨਾਂ ਨੇ ਠੀਕ ਕਹੀ ਔਰ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਜਿਸ ਦੇ ਸਮੂਹ ਲਿਸਨਰਸ ਨੂੰ ਸਰੋਤਿਆਂ ਨੂੰ ਮੈਂ ਟੀਵੀ 84 ਦੇ ਫਾਰਮੈਟ ਤੋਂ ਵੀ ਮੁਬਾਰਕਬਾਦ ਦੇਣਾ ਚਾਹੁੰਦਾ ਕਿਉਂਕਿ ਅੱਜ 27ਵੀਂ ਐਨੀਵਰਸਰੀ ਹੈ ਅੱਜ ਦੀ ਆਵਾਜ਼ ਦੀ ਕਿ ਅੱਜ ਤੋਂ ਠੀਕ 27 ਸਾਲ ਪਹਿਲਾਂ ਇਹ ਪ੍ਰੋਗਰਾਮ ਸ਼ੁਰੂ ਹੋਇਆ। ਬਹੁਤ ਬਹੁਤ ਵਧਾਈਆਂ ਜੀ। ਹਾਂ ਉਸ ਖਿੱਤੇ ਦੇ ਵਿੱਚ ਜਿਹੜੀ ਰੇਡੀਓ ਵਰਲਡ ਸੀ ਉਹਦੇ ਵਿੱਚ ਪਾਇਨੀਅਰ ਸੁਖਵਿੰਦਰ ਸਿੰਘ ਹੰਸਰਾ ਸਨ ਫਿਰ ਵੀਰ ਬਲਕਰਨ ਸਿੰਘ ਗਿੱਲ ਜਿਨ੍ਹਾਂ ਨੇ ਅੱਜ ਦੀ ਆਵਾਜ਼ ਸ਼ੁਰੂ ਕੀਤਾ ਔਰ ਕੁਝ ਸਮਾਂ ਬਾਅਦ ਫਿਰ ਵੀਰ ਸੁਖਦੇਵ ਸਿੰਘ ਗਿੱਲ ਜਿਹੜੇ 27 ਸਾਲ ਤੋਂ ਲਗਾਤਾਰਤਾ ਦੇ ਨਾਲ ਝੰਡਾ ਬਰਦਾਰ ਨੇ। ਸਾਨੂੰ ਵੀ ਇਸ ਗੱਲ ਦਾ ਸ਼ਰਫ ਹਾਸਲ ਹੈ ਕਿ ਅਸੀਂ ਟੋਰਾਂਟੋ ਦੇ ਜਾਂ ਉਹ ਸਾਰੇ ਖਿੱਤੇ ਦੇ ਲਿਸਟਰਸ ਦੇ ਨਾਲ ਜਦੋਂ ਲੰਬਾ ਵਕਤ ਸਾਡੀ ਟੋਰਾਂਟੋ ਫੇਰੀ ਨਹੀਂ ਵੀ ਸੰਭਵ ਸੀ ਤੇ ਇਹ ਸਾਡਾ ਕਨੈਕਸ਼ਨ ਬਣਿਆ ਰਿਹਾ। ਬਹੁਤ ਵੱਡੀ ਗਿਣਤੀ 'ਚ ਲਿਸਨਰਸ਼ਿਪ ਹੈ ਇਸ ਪ੍ਰੋਗਰਾਮ ਦੀ
ਔਰ ਜਿੱਥੇ ਅਸੀਂ ਲਾਈਨ ਖਿੱਚ ਕੇ ਕਹਿੰਦੇ ਹਾਂ, ਜਿਵੇਂ ਕੱਲ ਪ੍ਰੋਟੈਸਟ ਦੇ ਵੇਲੇ ਭਾਈ ਬਲਾਕਾ ਸਿੰਘ ਜਿਨ੍ਹਾਂ ਨੂੰ ਤੁਸੀਂ ਇੰਟਰਵਿਊ ਕਰ ਰਹੇ ਸੀ, ਉਹ ਕਹਿ ਰਹੇ ਸੀ ਜੀ ਕਿ ਵੀ ਟੀਵੀ ਚੈਨਲ ਤਾਂ ਬੜੇ ਨੇ, ਲੇਕਿਨ ਜਦੋਂ ਪੰਥ ਦੀ ਖਾਲਿਸਤਾਨ ਦੀ ਗੱਲ ਜਾਂ ਦੂਜੀ ਆਉਂਦੀ ਹੈ ਫਿਰ ਸਵਾਏ ਟੀਵੀ 84 ਤੋਂ ਕੋਈ ਨਹੀਂ ਖੜਦਾ ਹੈ, ਸਭ ਦੌੜ ਜਾਂਦੇ। ਕਾਸ਼ ਮੈਜੋਰਿਟੀ ਨੂੰ ਇਸ ਗੱਲ ਦੀ ਸਮਝ ਆਏ, ਤੇ ਜੇ ਸੱਚਮੁੱਚ ਸਮਝ ਆਏ ਫਿਰ ਅਸੀਂ ਗੁਰਦੁਆਰਿਆਂ ਦੇ ਪਲੇਟਫਾਰਮ ਦੂਸਰਿਆਂ ਦੇ ਲਈ ਨਾ ਛੱਡੀਏ ਕਿ ਜੀ ਉਹਨਾਂ ਨੂੰ ਅਸੀਂ ਪਜ਼ੀਰਾਈ ਦੇਣੀ ਹੈ। ਤੇ ਟੀਵੀ 84 ਦੀ ਵਾਰੀ ਜਦੋਂ ਆਉਂਦੀ ਹੈ ਤਾਂ ਫਿਰ ਇਹ ਹੋਏ ਜੀ ਮੇਰੀ ਵਾਰੀ ਆਈ ਪਤੀਲਾ ਖੜਕੇ, ਉਦੋਂ ਪਤੀਲੇ ਖੜਕਾਉਣ ਲੱਗ ਜਾਓ। ਸੋ ਅਸੀਂ ਸਮਝਦੇ ਹਾਂ ਕਿ ਵੀ ਅੱਜ ਦੀ ਆਵਾਜ਼ ਪ੍ਰੋਗਰਾਮ ਨੇ ਵੀ 27 ਸਾਲ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦੀ ਇੰਟੈਗਰਿਟੀ, ਉਹਨਾਂ ਦੀ ਹਿੰਮਤ ਔਰ ਉਹਨਾਂ ਦੀ ਕਮਿਟਮੈਂਟ ਇਸ ਦੀ ਬਦੌਲਤ ਹੀ ਹੈ ਕਿ ਉਹਨਾਂ ਦੇ ਕੋਲ ਸਪਾਂਸਰਸ਼ਿਪਸ ਵੀ ਨੇ, ਐਡਸ ਵੀ ਨੇ, ਔਰ ਇਹ ਪ੍ਰੋਗਰਾਮ ਉਹਨਾਂ ਦਾ ਜਿਹੜਾ ਹੈ ਉਹ ਸੈਲਫ ਜਿਹੜਾ ਹੈ ਉਹ ਰਿਲਾਇੰਟ ਹੈ ਆਪਣੇ ਰਿਸੋਰਸਿਸ ਦੇ ਉੱਤੇ। ਔਰ ਉਹਦੇ 'ਚ ਵੀ ਮੈਂ ਇਹ ਗੱਲ ਕਹੀ ਸੀ ਕਿ ਵੀ ਬਹੁਤ ਵਾਰ ਜਿਹੜਾ ਸਾਡਾ ਕੌਮੀ ਸੁਭਾਅ ਹੈ ਉਹ ਬੱਲੇ ਬੱਲੇ ਵਾਲਾ ਹੈਗਾ, ਅਸੀਂ ਕਿਸੇ ਵੀ ਸਿਚੁਏਸ਼ਨ ਤੇ ਇੱਕਦਮ ਜਿਹੜਾ ਉਹ ਬੱਲੇ ਬੱਲੇ ਕਰਦੇ ਹਾਂ, ਪਰ ਫਿਰ ਕੋਈ ਲੰਬੇ ਵਕਤ ਦੀ ਪਲੈਨਿੰਗ ਜਾਂ ਉਹਨੂੰ ਸਸਟੇਨ ਕਰਨ ਲਈ ਜਾਂ ਉਸ ਦੇ ਹਾਣ ਲਾਭ ਵਿਚਾਰਨ ਦੀ ਜਿਹੜੀ ਹੈ ਉਹ ਸਾਡੀ ਬੌਧਿਕਤਾ ਨਹੀਂ ਹੁੰਦੀ। ਨਤੀਜੇ ਦੇ ਤੌਰ ਤੇ ਫਿਰ ਜਦੋਂ ਕੁਝ ਗਲਤ ਹੁੰਦਾ ਫਿਰ ਅਸੀਂ ਬਲੇਮ ਗੇਮ ਵੀ ਬੜੀ ਕੁਇਕਲੀ ਕਰਦੇ ਹਾਂ। ਇਸ ਲਈ ਸਾਡੇ ਬਾਰੇ ਇਹ ਕਿਹਾ ਜਾਂਦਾ ਹੈ, ਖਾਸ ਤੌਰ ਤੇ ਪੰਜਾਬ ਦੇ ਇਨ ਜਨਰਲ ਔਰ ਸਿੱਖ ਕੌਮ ਬਾਰੇ ਪਾਰਟਿਕੂਲਰ, ਕਿ ਵੀ ਜਦੋਂ ਮਰਜ਼ੀ ਜਿਹੜਾ ਉਹ ਹਾਥੀ ਤੇ ਚੜਾ ਦਿੰਦੇ ਨੇ, ਛਤਰ ਬਣਾ ਦਿੰਦੇ ਨੇ, ਹਾਥੀ ਤੇ ਚੜਾ ਕੇ ਛਤਰ ਚਲਾਇਆ ਹੁੰਦਾ ਤੇ ਪਤਾ ਨਹੀਂ ਕਦੋਂ ਛੱਛੇ ਨੂੰ ਸਿਹਾਰੀ ਲਾ ਦੇਣੀ ਹੁੰਦੀ ਹੈ, ਛਤਰ ਦਾ ਚਿੱਤਰ ਬਣਾ ਦਿੰਦੇ ਨੇ, ਔਰ ਫਿਰ ਉਹਨੂੰ ਜਿਹੜਾ ਉਹ ਘਰੇ ਵੀ ਛੱਡ ਕੇ ਆਉਂਦੇ ਨੇ ਵੀ ਮੁੜ ਕੇ ਕਿਤੇ ਨਿਕਲੇ ਨਾ, ਇਸ ਕਿਸਮ ਦਾ। ਸੋ ਇਹਦੇ 'ਚ ਇੱਕ ਗੱਲ ਬਿਲਕੁਲ, ਔਰ ਇਸ ਦੇ ਨਾਲ ਨਾਲ ਇੱਕ ਜਿਹੜਾ ਜਿਹਨੂੰ ਅਸੀਂ ਕੰਸਪੀਰੇਸੀ ਥਿਊਰੀ ਕਹਿੰਦੇ ਹਾਂ ਅਮਰੀਕਾ 'ਚ, ਜਦੋਂ ਔਰ ਇੱਕ ਸਾਡੇ ਕਲਚਰ ਦੇ ਵਿੱਚ ਸ਼ਰੀਕਾਬਾਜ਼ੀ ਤਾਂ ਹੈ ਹੀ ਹੈ, ਤੇ ਜਦੋਂ ਅਸੀਂ ਸ਼ਰੀਕ ਕੋਈ ਭਲੀ ਆਫਰ ਵੀ ਲੈ ਕੇ ਆਂਦਾ ਜਾਂ ਭਲੀ ਗੱਲ ਵੀ ਕਰਦਾ ਤਾਂ ਸਾਨੂੰ ਲੱਗਦਾ ਵੀ ਇਹਦੇ ਪਿੱਛੇ ਕੋਈ ਸਾਜ਼ਿਸ਼ ਹੋਣੀ ਹੈ, ਦੇਖੋ ਕੀ ਹੈ। ਸੋ ਉਹ ਸਾਡੇ ਇੱਕ ਸੁਭਾਅ ਦਾ ਵੀ ਹਿੱਸਾ ਬਣ ਗਿਆ ਹੋਇਆ। ਇਸ ਲਈ ਜਦੋਂ ਕੋਈ ਪੋਜ਼ਿਟਿਵ ਚੀਜ਼ ਵੀ ਵਾਪਰ ਰਹੀ ਹੁੰਦੀ ਹੈ ਤੇ ਉਦੋਂ ਵੀ ਸਾਨੂੰ ਲੱਗ ਰਿਹਾ ਹੁੰਦਾ ਵੀ ਇਹਦੇ ਪਿੱਛੇ ਕੋਈ ਨਾ ਕੋਈ ਖੇਡ ਹੈ। ਔਰ ਖਾਸ ਤੌਰ ਤੇ ਜੇ ਤੁਸੀਂ ਕਾਮਰੇਡੀ ਸੁਭਾਅ ਦੇ ਲੋਕ ਜਿਹੜੇ ਅਮਰੀਕਾ, ਕੈਨੇਡਾ ਜਾਂ YouTube ਚੈਨਲਾਂ ਤੇ ਬੈਠੇ ਨੇ ਜਾਂ ਪੰਜਾਬ 'ਚ ਬੈਠੇ ਨੇ, ਉਹਨਾਂ ਦਾ ਪਿਛਲੇ 10 ਦਿਨ ਦਾ, ਜੇ ਅਸੀਂ 18 ਸਤੰਬਰ ਤੋਂ ਅੱਜ 27 ਸਤੰਬਰ ਦੀ ਗੱਲ ਕਰ ਰਹੇ ਹਾਂ, ਆਲਮੋਸਟ 9 ਦਿਨ ਨੇ, ਦੇਖੋਗੇ ਤੇ ਉਹ ਇਹਨੂੰ ਵੱਡੀ ਸਾਜ਼ਿਸ਼, ਬਿਗ ਪਾਵਰਸ ਦੀ ਸਾਜ਼ਿਸ਼, ਇਹ ਸਿੱਖਾਂ ਨੂੰ ਫੇਰ ਵਰਤਣਾ ਚਾਹੁੰਦੇ ਨੇ। ਪਹਿਲਾਂ ਅੰਗਰੇਜ਼ਾਂ ਨੇ ਵਰਤਿਆ, ਫਿਰ ਇਹ ਨਹੀਂ ਕਹਿਣਗੇ ਕਿ ਹਿੰਦੂਆਂ ਨੇ ਵਰਤਿਆ ਔਰ ਵਰਤ ਰਹੇ ਨੇ, ਉੱਥੇ ਚੁੱਪ ਹੋ ਜਾਣਗੇ, ਪਰ ਇਹ ਕਹਿਣਗੇ ਵੱਡੀ ਸਾਜ਼ਿਸ਼, ਇਹ ਸਰਮਾਏਦਾਰ, ਇਹ ਜਗੀਰੂ, ਇਹ ਫਲਾਣੇ, ਇਹ ਟਿਮਕੇ, ਅਸੀਂ ਕਾਮਨ ਵਰਗ ਸਾਨੂੰ, ਉਹ ਇਸ ਕੰਮ ਤੇ ਲੱਗੇ ਹੋਏ ਨੇ ਕਿ ਜੀ ਇਹ ਅਮਰੀਕਾ ਦੀ ਔਰ ਦੂਜਿਆਂ ਦੀ ਵੱਡੀ ਸਾਜ਼ਿਸ਼ ਹੈ। ਦੇਖੋ, ਤੇ ਇੱਕ ਜਿਹੜੇ ਅੱਖਾਂ ਬੰਦ ਕਰਕੇ ਕਹਿੰਦੇ ਨੇ ਜੀ ਲਓ ਜੀ ਹੁਣ ਤਾਂ ਅਮਰੀਕਾ ਨੇ ਜਿਹੜਾ ਉਹ ਫੜ ਲਿਆ ਧੌਣ ਤੋਂ, ਸ਼ਾਹਰਾਗ ਫੜ ਲਈ ਹੈ, ਹੁਣ ਖਾਲਿਸਤਾਨ ਅਮਰੀਕਾ ਬਣਾ ਕੇ ਦਊਗਾ ਕਿਉਂਕਿ ਅਮਰੀਕਾ ਦੀ ਲੋੜ ਹੈ ਉਸ ਖਿੱਤੇ ਦੇ ਵਿੱਚ ਬਣਾ। ਉਹ ਵੀ ਉਨੇ ਹੀ ਗਲਤ ਨੇ ਜਿੰਨੇ ਸਾਜ਼ਿਸ਼ੀ ਸੁਭਾਅ ਵਾਲੇ ਨੇ। ਇੱਕ ਗੱਲ ਜਿਹੜੀ ਸਾਨੂੰ ਨਿੱਜੀ ਜ਼ਿੰਦਗੀ 'ਚ ਵੀ ਇਹ ਗੁਰੂ ਸਾਹਿਬ ਨੇ ਜਦੋਂ ਯਾਦ ਦਹਾਨੀ ਕਰਵਾਈ ਕਿ ਜਾਨ ਲਿਹੋ ਮਨ ਮਾਹੀ ਪ੍ਰੀਤਮ, ਜਾਨ ਲਿਹੋ ਮਨ ਮਾਹੀ, ਆਪਣੇ ਸੁਖ ਸਿਓ ਹੀ ਜਗ ਫਾਦਿਓ, ਕੋ ਕਾਹੂ ਕੋ ਨਾਹੀ, ਕਿ ਜਿੰਨੇ ਵੀ ਰਿਸ਼ਤੇ ਨੇ ਉਹਦੇ ਜੀਵਨ ਉਹ ਗੁਰੂ ਸਾਹਿਬ ਨੇ ਮਾਂ-ਬਾਪ, ਭੈਣ ਭਰਾ, ਜਿਨ੍ਹਾਂ ਨੂੰ ਅਸੀਂ ਬਹੁਤ ਵਾਰ ਸੈਲਫਲੈਸ ਰਿਸ਼ਤੇ ਕਹਿੰਦੇ, ਉਹਨਾਂ 'ਚ ਵੀ ਹਿੱਤ ਜੁੜਿਆ ਹੁੰਦਾ। ਹੁਣ ਜੇ ਕਿਸੇ ਮਾਂ ਦੇ 3 ਪੁੱਤਰ ਨੇ, 2 ਨਕੰਮੇ ਨੇ, ਇੱਕ ਜਿਹੜਾ ਕਮਾ ਕੇ ਲਿਆਂਦਾ ਹੈ ਉਹ ਉਹਨੂੰ ਚੰਗਾ, ਮਾਪਿਓ ਨੂੰ ਚੰਗਾ ਲੱਗਦਾ, ਉਹ ਦੂਜਿਆਂ ਨੂੰ ਲੱਗਦਾ ਵੀ ਇਹ ਤਾਂ ਵਿਹਲੜ ਬੈਠੇ ਖਾ ਰਹੇ ਨੇ। ਹੁਣ ਪੁੱਤਰ ਤਾਂ ਇੱਕੋ ਹੀ ਨੇ, ਸੋ ਉਹਦੇ 'ਚ ਵੀ ਤੁਹਾਡਾ ਐਲੀਮੈਂਟ ਸੁੱਖ ਦਾ ਤਾਂ ਆ ਗਿਆ ਕਿ ਬਈ ਤੁਹਾਨੂੰ ਜਿਹੜਾ ਕੋਈ ਕਮਾ ਕੇ ਦੇ ਰਿਹਾ, ਜਾਂ ਹਾਲਾਂਕਿ ਭਾਵੇਂ ਫਰਜ਼ ਹੀ ਅਦਾ ਕਰ ਰਿਹਾ ਪੁੱਤਰ ਦੇ ਤੌਰ ਤੇ, ਕੋਈ ਆਸਾਨ ਨਹੀਂ ਕਰ ਰਿਹਾ। ਤੇ ਜਦੋਂ ਸਾਡੇ ਨਿੱਜੀ ਰਿਸ਼ਤੇ ਵੀ ਉਸ ਹਿੱਤ ਨਾਲ ਜੁੜੇ ਹੁੰਦੇ ਨੇ, ਤੇ ਜਦੋਂ ਅਸੀਂ ਕੌਮਾਂ ਜਾਂ ਨੇਸ਼ਨਸ ਦੀ ਗੱਲ ਕਰਦੇ ਹਾਂ, ਅਸੀਂ ਕਿਉਂ ਤਵੱਕੋ ਕਰਦੇ ਹਾਂ ਜੀ ਕੋਈ ਸਾਨੂੰ ਜਿਹੜਾ ਉਹ ਉਹਦੇ 'ਚ ਟਰੇ 'ਚ ਰੱਖ ਕੇ ਰਾਜ ਭਾਗ ਦੇਗਾ ਕੋਈ ਸਾਡਾ, ਕਿਉਂਕਿ ਅਸੀਂ ਬਹੁਤ ਸਚਿਆਰੇ ਹਾਂ, ਇਸ ਲਈ ਕੋਈ ਇਵੇਂ ਨਹੀਂ ਹੁੰਦਾ। ਦੁਨੀਆ ਦੇ ਵਿੱਚ ਹਰ ਜਿਹੜਾ ਰਿਸ਼ਤਾ ਹੈ
ਪਰਸਨਲੀ ਵੀ, ਕੌਮਾਂ ਦੀ ਜ਼ਿੰਦਗੀ 'ਚ ਵੀ ਔਰ ਨੇਸ਼ਨਸ ਦੇ ਵਿੱਚ ਵੀ। ਬਿਲਕੁਲ ਉਹ ਹਾਣ ਦੇ ਹਿੱਤ ਨਾਲ, ਉਹਨੂੰ ਤੁਸੀਂ ਵੈਸਟਡ ਇੰਟਰਸਟ ਕਹੋ, ਪਰਸਨਲ ਇੰਟਰਸਟ ਕਹੋ, ਸਟ੍ਰੈਟੇਜਿਕ ਇੰਟਰਸਟ ਕਹੋ, ਫਾਈਨੈਂਸ਼ੀਅਲ ਇੰਟਰਸਟ ਕਹੋ, ਜਾਂ ਕਈ ਵਾਰ ਉਹ ਸ਼ੇਅਰਡ ਵੈਲਿਊਜ਼ ਦਾ ਜੁਮਲਾ ਇਸਤੇਮਾਲ ਕਰਦੇ। ਜਿਹੜਾ ਕੱਲ ਤੱਕ ਇੰਡੀਆ ਤੇ ਅਮਰੀਕਾ ਵਾਲੇ ਕਹਿੰਦੇ ਵੀ ਹੈਵ ਸ਼ੇਅਰਡ ਵੈਲਿਊਜ਼, ਯੂ ਆਰ ਆਲਸੋ ਡੈਮੋਕ੍ਰੇਸੀ, ਵੀ ਆਰ ਆਲਸੋ ਡੈਮੋਕ੍ਰੇਸੀ। ਇੱਕ ਨੇ ਕਿਹਾ ਦੇਰ ਆਰ ਨੋ ਸ਼ੇਅਰਡ ਵੈਲਿਊਜ਼, ਯੂ ਕੈਨ ਸੇ ਸ਼ੇਅਰਡ ਇੰਟਰਸਟ। ਕਿ ਹਿੱਤ ਨੇ ਵੀ ਇੰਡੀਆ ਨੂੰ ਵੀ ਚੀਨ ਅੱਖਰਦਾ ਹੈ, ਤੁਹਾਨੂੰ ਵੀ ਅੱਖਰਦਾ ਹੈ, ਔਰ ਤੁਹਾਨੂੰ ਲੱਗਦਾ ਸੀ ਕਿ ਵੀ ਉਹਨੂੰ ਅਸੀਂ ਨਿਊਟਰਲਾਈਜ਼ ਕਰਨ ਦੇ ਲਈ ਕਰ ਰਹੇ। ਸੋ ਇਹ ਗੱਲ ਬਿਲਕੁਲ ਸਮਝਣੀ ਹੋਏਗੀ। ਔਰ ਸਾਡੇ ਲਈ ਵੀ, ਜਦੋਂ ਅਸੀਂ ਹੁਣ ਤੱਕ ਵੀ, ਮੈਨੂੰ ਕਦੇ ਮੈਂ ਇਹਦੇ ਤੋਂ ਜਿਹੜਾ ਡੈਟਰ ਨਹੀਂ ਕੀਤਾ, 30 ਸਾਲ ਤੋਂ ਜਿਹੜਾ ਮੇਰਾ ਆਰਗੂਮੈਂਟ ਰਿਹਾ, ਜਿੱਥੇ ਮੈਨੂੰ ਮੌਕਾ ਮਿਲਿਆ ਲਾਅ ਮੇਕਰਸ, ਓਪੀਨੀਅਨ ਮੇਕਰਸ, ਡਿਸੀਜਨ ਮੇਕਰਸ ਨਾਲ, ਅਸੀਂ ਇਸ ਪਾਰਟ ਦੇ ਉੱਤੇ ਹੀ ਐਡਵੋਕੇਸੀ ਕੀਤੀ ਹੈ ਕਿ ਦੇਖੋ ਇੰਡੀਆ ਔਰ ਪਾਕਿਸਤਾਨ ਇੱਕ ਹਿੰਦੂ ਮੈਜੋਰਿਟੀ ਮੁਲਕ, ਜਿਹੜਾ ਹੁਣ ਬਿਲਕੁਲ ਹੀ ਹਿੰਦੂ ਰਾਸ਼ਟਰ ਦੇ ਨੇੜੇ ਆ ਗਏ ਨੇ। ਪਾਕਿਸਤਾਨ ਜਿਹੜਾ ਜਿਹਦੀ ਬੁਨਿਆਦ ਹੀ ਇਸਲਾਮ ਹੈ, ਬਣਿਆ ਇਸਲਾਮ ਦੇ ਸਿਰ ਤੇ। 1000 ਸਾਲ ਦੀ ਇਹਨਾਂ ਦੀ ਹੌਸਟਿਲਿਟੀ ਹੈ। ਇੱਕ ਦੇ ਹੱਥ ਦਾ ਛੋਇਆ ਪਾਣੀ ਦੂਜਾ ਪੀ ਨਹੀਂ ਸਕਦਾ, ਇੱਕ ਨੇ ਇੱਕ ਨੂੰ ਮਲੇ ਚਲਾਉਂਦੇ ਆ, ਦੂਜੇ ਨੇ ਕਾਫਰ ਐਲਾਨੇ ਆ। ਉਹਨਾਂ ਨੇ ਉਹ ਸਾਰੇ ਨੂੰ, ਇਹਨਾਂ ਨੂੰ ਜੋ ਮਰਜ਼ੀ ਤੁਸੀਂ ਕਰ ਲਓ, ਇਹ ਨਹੀਂ। ਇਸੇ ਲਈ ਜਿਹੜਾ 1000 ਸਾਲ ਤੋਂ ਜ਼ਿਆਦਾ ਦੀ ਸਾਂਝ ਸੀ, ਤੇ ਕਿਉਂ 47 ਦੇ ਵਿੱਚ ਫਿਰ ਡਿਵੀਜ਼ਨ ਹੋਈ ਦਾ ਮਤਲਬ ਇਹ ਹੈ, ਜਿਹਨੂੰ ਇਹਨਾਂ ਨੇ ਵੀ ਸਾਵਰਕਰ ਨੇ 2 ਨੇਸ਼ਨ ਦੇ ਥੱਲੇ ਹਿੰਦੂਤਵਾ ਔਰ ਦੂਜਾ ਕੀਤਾ ਕਾਇਦੇ ਆਜ਼ਮ ਨੇ ਉਸ ਦੇ ਉੱਤੇ ਹੀ, ਕਿਉਂਕਿ ਉਹਨਾਂ ਨੇ ਨਫ਼ਰਤ ਦੇਖ ਲਈ ਕਿ ਵੀ ਇਹ ਰਹਿ ਨਹੀਂ ਸਕਦੇ। ਹੁਣ ਤੀਸਰਾ ਫੈਕਟਰ ਵਿੱਚ ਚੀਨ ਵੜ ਜਾਂਦਾ। ਹਾਲਾਂ ਚਾਈਨਾ ਬਾਈ ਡਿਜ਼ਾਈਨ ਜਾਂ ਉਹਨਾਂ ਦੀ ਬਾਈ ਹਿਸਟਰੀ ਉਹ ਕੋਈ ਐਕਸਪੈਂਸ਼ਨਸ ਨਹੀਂ ਨੇ। ਉਹਨਾਂ ਨੇ ਉਹ ਆਪਣੀ ਟੈਰੀਟਰੀ ਦੇ ਲਈ ਬੜੇ ਪਾਰਟਿਕੂਲਰ ਹੁੰਦੇ ਨੇ। ਇਸ ਲਈ ਨਾ ਤਿੱਬਤ ਨੇ ਤਾਈਵਾਨ ਤੇ ਆਪਣਾ ਦਾਅਵਾ ਛੱਡਿਆ, ਨਾ ਉਹਨਾਂ ਨੇ ਹਾਂਗਕਾਂਗ, ਜਿਵੇਂ ਉਹਨਾਂ ਨੇ ਅੰਗਰੇਜ਼ਾਂ ਦੇ ਗਲ 'ਚ ਗੁੱਠਾ ਦੇ ਕੇ ਜਿਹੜੀ ਟ੍ਰੀਟੀ ਸੀ 100 ਸਾਲਾ, ਉਹ 1997 ਜਾਂ 96 'ਚ ਹਾਂਗਕਾਂਗ ਉਹਨਾਂ ਤੋਂ ਵਾਪਸ ਲਿਆ। ਹੁਣ ਉਹ ਤਾਈਵਾਨ ਦੇ ਉੱਤੇ, ਜਾਂ ਜਿਵੇਂ ਉਹਨਾਂ ਨੇ ਤਿੱਬਤ ਲਿਆ, ਇਸੇ ਤਰ੍ਹਾਂ ਜਦੋਂ ਉਹ 5 ਫਿੰਗਰਸ ਆਪਣੀ ਹਿਸਟਰੀ ਓਰੀਐਂਟਡ ਨੇ, ਉਹ ਕਹਿੰਦੇ ਨੇ ਉਹਨਾਂ ਦੇ ਉੱਤੇ ਸਿੱਕਮ, ਭੂਟਾਨ ਔਰ ਅਰੁਣਾਚਲ ਪ੍ਰਦੇਸ਼, ਜਿਹਨੂੰ ਸਾਊਥ ਤਿੱਬਤ ਕਹਿੰਦੇ ਨੇ। ਸੋ ਉਹ ਬੜੇ ਕਲੀਅਰ ਨੇ ਇਸ ਮਾਮਲੇ ਦੇ ਵਿੱਚ। ਤੇ ਕਿਉਂਕਿ ਇੰਡੀਆ ਨੇ, ਔਰ ਜ਼ਾਹਰ ਹੈ ਉੱਥੇ ਕਮਿਊਨਿਜ਼ਮ ਹੈ, ਇੱਕ ਲਿਬਰਲ ਫਾਈਨੈਂਸ਼ੀਅਲ ਪਾਰਟ ਉਹਨਾਂ ਨੇ ਜ਼ਰੂਰ ਕੀਤਾ, ਪਰ ਉਹਨਾਂ ਦੀ ਇੱਕ ਆਪਣੀ ਸਿਵਲਾਈਜੇਸ਼ਨ ਹੈ। ਔਰ ਉਹ ਕਦੇ ਵੀ, ਉਹ ਆਪਣੇ ਆਪ ਨੂੰ ਮਿਡਲ ਕਿੰਗਡਮ ਕਹਿੰਦੇ ਨੇ। ਮਿਡਲ ਕਿੰਗਡਮ ਦਾ ਮਤਲਬ ਇਹ ਹੈ ਵੀ ਇੱਕ ਹੈਵਨ ਹੈ, ਇੱਕ ਅਰਥ ਹੈ, ਅਸੀਂ ਉਹਦੇ ਵਿਚਕਾਰ ਹੈ। ਤੋ ਉਹ ਕਦੇ ਵੀ ਉਹਨਾਂ ਨੂੰ ਇਹ ਜੇ ਇੰਡੀਆ ਸਮਝੇ ਕਿ ਜੀ ਅਸੀਂ ਉਹਨਾਂ ਦੇ ਨਾਲ ਬਰਾਬਰੀ ਦੇ ਥੱਲੇ ਜਾਂ ਉਹਨਾਂ ਨੂੰ ਉਹ ਵੀ ਟਕਰਾਅ ਹੈ। ਔਰ ਤਿੰਨੋਂ ਹੀ ਇਹ ਤਾਕਤਾਂ ਜਿਹੜੀਆਂ ਨੇ, ਚਾਈਨਾ, ਪਾਕਿਸਤਾਨ ਔਰ ਇੰਡੀਆ, ਨਿਊਕਲੀਅਰ ਹੋ ਗਈਆਂ। ਹੁਣ ਇਹਨਾਂ ਦਾ, ਔਰ ਦੁਨੀਆ 'ਚ ਭਾਵੇਂ ਨਿਊਕਲੀਅਰ ਕਲੱਬ ਦੇ ਵਿੱਚ 7-8 ਦੇਸ਼ ਮੈਂਬਰ ਨੇ, ਨਾਰਥ ਕੋਰੀਆ ਵੀ ਹੈ, ਇਜ਼ਰਾਈਲ ਵੀ ਹੈ, 5 ਤਾਂ ਹੈ ਹੀ ਨੇ ਨਿਊਕਲੀਅਰ ਬ੍ਰਾਹਮਨਸ। ਲੇਕਿਨ ਜਿਹੜੇ 5 ਨਿਊਕਲੀਅਰ ਬ੍ਰਾਹਮਣ ਨੇ, ਇਹ ਕੋਈ ਇੱਕ ਦੂਜੇ ਦੇ ਨੇੜੇ ਲੈਂਡ ਬਾਰਡਰ ਨਹੀਂ ਲੱਗਦਾ ਹੈ, ਵਿੱਚ ਸਮੁੰਦਰ ਲੱਗਦਾ ਨੇ ਇੱਕ ਦੂਜੇ ਤੋਂ ਦੂਰਦਾਰ ਜਾ ਕੇ। ਔਰ ਯੂਰਪ ਵਾਲੀਆਂ ਦਾ ਤਿੰਨੋਂ ਹੀ ਪਾਵਰ ਜਿਹੜੀਆਂ ਨੇ, ਉਹ ਇੱਕ ਦੂਜੇ ਦੇ ਨਾਲ, ਜੇ ਬ੍ਰਿਟਨ ਹੈ ਜਾਂ ਫਰਾਂਸ ਹੈ, ਉਹਨਾਂ ਦਾ ਤਾਂ ਵੈਸੇ ਹੀ ਜਿਹੜਾ ਉਹ ਇੱਕੋ ਹੀ ਪਲੰਗ ਦੇ ਉੱਤੇ ਨੇ। ਲੇਕਿਨ ਇੱਥੇ ਇੰਨੀ ਕਲੋਜ਼ਨੈਸ ਹੈ ਬਾਰਡਰਸ ਦੀ ਜਾਂ ਦੂਜਿਆਂ ਦੀ, ਕਿ ਈਵਨ ਜਿਵੇਂ ਇੱਕ ਇੰਡੀਆ ਨੇ ਆਪਣੀ ਕਰੂਜ਼ ਮਿਸਲ ਗਲਤੀ ਨਾਲ ਕਿਹਾ, ਉਹਨਾਂ ਨੇ ਭਾਵੇਂ ਹਾਲਾਂ ਡੈਲੀਬਰੇਟ ਸੀ, ਜੇ ਪਾਕਿਸਤਾਨ ਜਿਹਨੂੰ ਕਹਿੰਦੇ ਨੇ ਆਪਣੇ ਐਂਟੇ ਅਪ ਕਰ ਲੈਂਦਾ ਤੇ ਜਵਾਬੀ ਕਰਦਾ, ਤੁਹਾਡੀ ਨਿਊਕਲੀਅਰ ਵਾਰ ਸ਼ੁਰੂ ਹੋ ਜਾਂਦੀ। ਸੋ ਸਾਡਾ ਆਰਗੂਮੈਂਟ ਇਹ ਹੈ ਵੀ ਖਾਲਿਸਤਾਨ ਇੱਕ ਬਫਰ ਦੇ ਤੌਰ ਤੇ, ਬਫਰ ਮੁਲਕ ਦੇ ਤੌਰ ਤੇ ਇੰਡੀਆ, ਪਾਕਿਸਤਾਨ ਔਰ ਚਾਈਨਾ ਦੇ ਵਿਚਾਲੇ, ਔਰ ਡਿਫਾਈਨਡ ਬਾਰਡਰਸ ਨੇ ਆਲਰੇਡੀ। 80% ਬਾਰਡਰ ਡਿਫਾਈਨ ਹੈ, 20% ਐਡਜਸਟਮੈਂਟ ਕੀਤੀ ਜਾ ਸਕਦੀ ਹੈ, ਤਿੰਨਾਂ ਨੂੰ ਸੈਪਰੇਟ। ਔਰ ਸਾਡਾ ਕਿਉਂਕਿ ਕਿਸੇ ਨਾਲ ਇਨਹੈਰੈਂਟ ਹੇਟਰਡ ਨਹੀਂ ਹੈ, ਅਸੀਂ ਤਾਂ ਇਹ ਮੰਨ ਕੇ ਤੁਰਦੇ ਹਾਂ ਕਿ ਭਾਈ ਸਭੇ ਸਾਂਝੀ ਵਾਲ ਸਦਾਇਨ, ਮੈਂ ਕੋਈ ਨਾ ਦੱਸਿਆ ਬਾਹਰਾ ਜੀ। ਉਹ ਸਾਡੇ ਲਈ ਕੋਈ ਮੋਮਨ ਕਾਫਰ ਦੀ ਡੈਫੀਨੇਸ਼ਨ ਵੀ ਨਹੀਂ ਹੈ। ਸਾਡੇ ਲਈ ਕੋਈ ਮਲੇਛ ਔਰ ਜਿਹੜਾ ਉਹ ਜ਼ਾਤ ਪਾਤੀ ਸਿਸਟਮ 'ਚ ਵੀ ਅਸੀਂ ਯਕੀਨ ਨਹੀਂ ਰੱਖਦੇ, ਅਸੀਂ ਇਨਸਾਨੀਅਤ ਯਕੀਨ ਰੱਖਦੇ। ਔਰ ਸਾਡੀਆਂ ਸਾਂਝਾਂ ਵੀ ਦੋਨੋਂ ਤਿੰਨੋਂ ਪਾਸੇ ਬਣਦੀਆਂ ਨੇ। ਹਾਲਾਂ ਚਾਈਨਾ ਨਾਲ ਸਾਡੀ ਕੋਈ ਬਹੁਤੀ ਅਦਰ ਦੈਨ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਬਾਰਡਰ ਲੱਗਣਾ ਜਾਂ ਉਹ ਟ੍ਰੀਟੀ ਟ੍ਰਾਈਪਾਰਟਾਈਟ ਤੋਂ ਬਿਨਾਂ ਕੋਈ ਇਤਿਹਾਸਕ ਨਹੀਂ ਹੈ। ਇੰਡੀਆ ਪਾਕਿਸਤਾਨ ਤਾਂ ਸਾਡੀ ਪਾਕ ਧਰਤੀ ਵੀ ਹੈ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਨੇ। ਔਰ ਜ਼ਾਹਰ ਹੈ ਕਿ ਰੈਸਟ ਆਫ ਇੰਡੀਆ ਜਿਹੜਾ ਜਮਨਾ ਪਾਰ ਦਾ ਹੈ, ਉੱਥੇ ਸਾਡੇ ਤਖਤ ਨੇ ਔਰ ਬਾਕੀ ਸਾਡੇ ਹਿਸਟੋਰੀਕਲ ਮੁਕਾਮ ਨੇ। ਸੋ ਸਾਡੇ ਲਈ ਅਸੀਂ ਇੱਕ ਬਫਰ ਦੇ ਤੌਰ ਤੇ, ਇੱਕ ਪੀਸ ਮੇਕਰ, ਸਟੈਬਲਾਈਜ਼ਰ
ਔਰ ਪ੍ਰੋਸਪੈਰਿਟੀ ਦਾ ਦਰਵਾਜ਼ਾ ਖੋਲ੍ਹਣ ਵਾਲਾ ਇਹ ਜਿਹੜਾ ਇੰਡੀਆ ਪਾਕਿਸਤਾਨ ਦੌੜ ਲਾ ਰਹੇ ਨੇ। ਇੰਡੀਆ ਹੁਣ ਅਮਰੀਕਾ ਤੋਂ ਹਥਿਆਰ ਖਰੀਦ ਰਿਹਾ, ਪਹਿਲਾਂ ਰਸ਼ੀਆ ਤੋਂ ਬਹੁਤ ਖਰੀਦਦੇ ਨੇ, ਇਜ਼ਰਾਈਲ ਤੋਂ ਖਰੀਦ ਰਿਹਾ। ਸਭ ਤੋਂ ਜ਼ਿਆਦਾ ਮੇਰਾ ਖਿਆਲ ਹੈ ਇਸ ਵੇਲੇ ਜਿਹੜਾ ਵੈਪਨ ਬਾਇੰਗ ਮੁਲਕ ਬਣਿਆ ਬਾਹਰਲੇ ਤੋਂ ਇੰਡੀਆ ਬਣਿਆ ਹੋਇਆ। ਪਾਕਿਸਤਾਨ ਨੂੰ ਆਪਣੀ ਸਰਵਾਈਵਲ ਲਈ ਮੈਚ ਕਰਨਾ ਪੈਂਦਾ, ਉਹ ਵੀ ਜਾ ਕੇ ਇੱਧਰ ਉੱਧਰ ਕਰਦੇ ਨੇ। ਔਰ ਚਾਈਨਾ ਉਹ ਆਪਣਾ ਆਰਸਨਲ, ਕਿਉਂਕਿ ਚਾਈਨਾ ਇੰਡੀਆ ਪਾਕਿਸਤਾਨ ਨਾਲ ਤਾਂ ਨਹੀਂ ਕੰਪੀਟ ਕਰਦਾ, ਉਹ ਤਾਂ ਅਮਰੀਕਾ ਦੇ ਲੈਵਲ ਤੋਂ ਦੇਖਦੇ। ਪਰ ਘੱਟੋ ਘੱਟ ਜੇ ਵਿੱਚ ਅਸੀਂ ਬਫਰ ਮੁਲਕ ਦੇ ਤੌਰ ਤੇ ਆ ਜਾਂਦੇ ਹਾਂ, ਇੰਡੀਆ ਪਾਕਿਸਤਾਨ ਦੀ ਇਹ ਦੌੜ ਖਤਮ ਹੋਏ ਤੇ ਦੋਨੋਂ ਹੀ ਮੁਲਕ ਜਿਹੜੇ ਗਰੀਬੀ ਦੇ ਨਾਲ ਘੁਲ ਰਹੇ ਨੇ, 40% ਤੋਂ ਲੋਕ ਗਰੀਬੀ ਰੇਖਾ ਤੋਂ ਥੱਲੇ ਨੇ, ਉਹ ਜਿਹੜੀ ਮਨੀ ਜਿਹੜੀ ਡਿਫੈਂਸ ਬਜਟ ਦੇ ਨਾਂ ਥੱਲੇ ਉਹਦੇ ਚੋਂ ਜੋ ਕਰਦੇ ਨੇ ਉਹ ਹੈਲਥ ਸੈਕਟਰ ਦੇ ਵਿੱਚ, ਐਜੂਕੇਸ਼ਨ ਸੈਕਟਰ ਦੇ ਵਿੱਚ ਔਰ ਆਮ ਲੋਕਾਂ ਦੀ ਭਲਾਈ ਦੇ ਵਿੱਚ ਜਿਹੜੀ ਹੋਏਗੀ ਤੇ ਫਿਰ ਲੋਕਾਂ ਦਾ ਭਲਾ ਹੋਏਗਾ। ਸੋ ਸਾਡਾ ਆਰਗੂਮੈਂਟ, ਸੋ ਜੇ ਅਮਰੀਕਾ ਨੂੰ ਜਾਂ ਪੱਛਮੀ ਤਾਕਤਾਂ ਨੂੰ ਜਾਂ ਕੱਲ ਨੂੰ ਈਵਨ ਚੀਨ ਨੂੰ ਵੀ ਲੱਗਣ ਲੱਗ ਜਾਏ ਕਿ ਔਰ ਮਦਦ ਇਵੇਂ ਹੀ ਹੁੰਦੀ ਹੈ ਜਿਵੇਂ ਅਸੀਂ ਮੈਂ ਰਿਪੀਟਡਲੀ ਇਹਨਾਂ ਦਿਨਾਂ 'ਚ ਕਿਹਾ ਕਿ ਜਦੋਂ 2 ਵਰਲਡ ਵਾਰਸ ਹੋਏ ਨੇ, ਹੁਣ ਉਹੀ ਮਿਡਲ ਈਸਟ ਜਿੱਥੇ ਅੱਜ ਇਹ ਸਾਰੇ ਮੁਲਕ ਨੇ, ਸਾਊਦੀ ਅਰੇਬੀਆ, ਜਾਰਡਨ, ਇਰਾਕ ਔਰ ਸੀਰੀਆ ਔਰ ਇਹ ਸਾਰੇ, ਇਹ 800 ਸਾਲ ਤਾਂ 700 ਸਾਲ ਤੋਂ 800 ਸਾਲ ਤੱਕ ਤਾਂ ਜਿਹੜੀ ਸਲਤਨਤ ਸੀ ਇਹਨਾਂ ਦੀ ਉਸਮਾਨੀਆ, ਜਿਹਨੂੰ ਆਟੋਮਨ ਐਮਪਾਇਰ ਕਹਿੰਦੇ ਨੇ, ਉਹਦੇ ਥੱਲੇ ਸੀ। ਫਸਟ ਵਰਲਡ ਵਾਰ ਹੋਇਆ, ਆਟੋਮਨ ਐਮਪਾਇਰ ਮਿਡਲ ਈਸਟ ਡਿਫੀਟ ਹੋਇਆ, ਜੋ ਤੁਰਕੀ ਤੱਕ ਸਿਮਟ ਕੇ ਰਹਿ ਗਿਆ ਤੇ ਉਹਦੇ ਚੋਂ ਫਿਰ ਵਿਦ ਦਾ ਨੌਚ ਆਫ ਦਾ ਪੈਨ ਮੁਲਕ ਨਿਕਲੇ। ਸੈਕੰਡ ਵਰਲਡ ਵਾਰ ਬੇਸ਼ੱਕ ਨਾਜ਼ੀ ਔਰ ਫਾਸ਼ਿਸਟ ਮੁਸੋਲਿਨੀ ਦੀਆਂ ਫੌਜਾਂ ਹਾਰੀਆਂ, ਲੇਕਿਨ ਇਹ ਜਿੰਨੀਆਂ ਕਲੋਨੀਅਲ ਪਾਵਰ ਸੀ ਸਣੇ ਬ੍ਰਿਟਨ, ਫ੍ਰੈਂਚ ਔਰ ਸਪੈਨਿਸ਼, ਪੁਰਤਗੀਜ਼, ਇਹ ਕਾਲੋਨੀਜ਼ ਨੂੰ ਲੰਮਾ ਵਕਤ ਗੁਲਾਮ ਰੱਖ ਨਹੀਂ ਸੀ ਸਕਦੇ। ਉਹਦੇ ਚੋਂ ਕਿੰਨੇ 60 ਮੁਲਕ ਤਾਂ ਕਾਮਨਵੈਲਥ ਦੇ ਨੇ ਜਿਹੜੇ ਨਿਕਲੇ ਉਹਦੇ ਚੋਂ। ਸੋ ਇਹ ਹਾਲਾਤ ਦੇ ਵਿੱਚ ਅੱਜ ਵੀ ਜੇ ਅਸੀਂ 600 ਕਿਲੋਮੀਟਰ ਦੇ ਲਗਭਗ ਇੰਟਰਨੈਸ਼ਨਲ ਬਾਰਡਰ ਤੇ ਬੈਠੇ ਹਾਂ, ਇੰਟਰਨੈਸ਼ਨਲ ਲੈਵਲ ਤੇ 5 ਮਿਲੀਅਨ ਦੇ ਲਗਭਗ ਸਾਡਾ ਡਾਇਸਪੋਰਾ ਇੱਕ ਪਾਵਰ ਬਣ ਕੇ ਉੱਭਰਿਆ, ਸੌਫਟ ਪਾਵਰ ਰੈਕਗਨੀਸ਼ਨ ਵੀ ਹੈ। ਔਰ ਸਿੱਖ ਕੌਮ ਦੇ ਇਨਸਾਨੀ ਪੈਗਾਮ ਨੂੰ ਕੋਵਿਡ-19 ਦੇ ਚਲਦੇ ਆ ਜਾਂ ਆਸਟ੍ਰੇਲੀਆ 'ਚ ਵਾਈਲਡ ਫਾਇਰਸ ਨੇ ਜਾਂ ਫਲੱਡਸ ਨੇ ਜਾਂ ਹੋਰ ਚੈਲੰਜਸ ਨੇ ਜਾਂ ਹੁਣ ਯੂਕਰੇਨ ਵਾਰ ਦੇ ਵੇਲੇ ਸਾਡਾ ਹਿਊਮੈਨਿਟੇਰੀਅਨ ਕੰਮ ਹੈ ਜਾਂ ਅਰਥਕੁਏਕਸ ਦੇ ਵੇਲੇ ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਕਿਵੇਂ ਹਰ ਥਾਂ ਦੇ ਉੱਤੇ ਸਿੱਖ ਪਹੁੰਚੇ। ਹਾਂ, ਮਦਦ ਤਾਂ ਜ਼ਰੂਰ ਚਾਹੀਦੀ ਹੋਵੇਗੀ। ਜਦੋਂ ਅਸੀਂ ਖਾਲਿਸਤਾਨ ਮੂਵਮੈਂਟ ਜਿਹੜੀ 84 ਤੋਂ 94 95 ਤੱਕ ਇੱਕ ਸਟੇਜ ਦੇ ਉੱਤੇ ਪੰਜਾਬ ਦੇ ਵਿੱਚ ਸਿੰਘਾਂ ਦਾ ਰਾਜ ਸੀ ਜਿਹਨੂੰ ਲੋਕ ਕਹਿੰਦੇ ਸੀ, ਉਹ ਕਦੇ ਕਿਸੇ ਜ਼ਮਾਨੇ 'ਚ ਅੰਗਰੇਜ਼ਾਂ ਵੇਲੇ ਉਹ ਇੱਕ ਲਹਿੰਦੇ ਪੰਜਾਬ ਦਾ ਹੀਰੋ ਵੀ ਹੈ, ਸਾਂਝਾ ਪੰਜਾਬ ਦਾ ਹੀਰੋ ਹੀ ਹੈ, ਹਾਲਾਂ ਉਸ ਦੇ ਉੱਤੇ ਫਿਲਮਾਂ ਵੀ ਬਣੀਆਂ ਨੇ। ਮਲੰਗੀ ਉਹ ਇੱਕ ਗਰੁੱਪ ਸੀ ਜਿਨ੍ਹਾਂ ਨੇ ਵੱਖਿਆ ਤੋਂ ਉਦੋਂ ਉਹ ਪੰਜਾਬ ਦੇ ਵਿੱਚ ਕਿਹਾ ਜਾਂਦਾ ਸੀ ਕਿ ਦਿਨੇ ਰਾਜ ਫਰੰਗੀ ਦਾ, ਰਾਤ ਨੂੰ ਰਾਜ ਮਲੰਗੀ ਦਾ, ਉਵੇਂ ਚੱਲਦਾ ਸੀ। ਸੋ ਪੰਜਾਬ ਦੇ ਵਿੱਚ ਵੀ ਦਿਨੇ ਭਾਵੇਂ ਹਰਲ ਕਰਦੀਆਂ ਉਹਨਾਂ ਦੀਆਂ ਗੱਡੀਆਂ ਘੁੰਮਦੀਆਂ ਸੀ, ਪਰ ਉਹਨਾਂ ਦੇ ਦਫ਼ਤਰਾਂ ਤੋਂ ਲੈ ਕੇ ਸਕੂਲਾਂ ਤੱਕ, ਉਹਨਾਂ ਦੇ ਅਦਾਰਿਆਂ ਤੱਕ ਹੁਕਮ ਪੰਥ ਦਾ ਚੱਲਦਾ ਸੀ। ਲੇਕਿਨ ਇੱਕਦਮ ਸਡਨ ਡਿਕਲਾਈਨ ਕਿਉਂ ਆਇਆ ਕਿ ਸਾਡੀ ਕਿਸੇ ਨੇ ਬਾਂਹ ਨਹੀਂ ਫੜੀ। ਜੇ ਕੋਈ ਇੰਟਰਨੈਸ਼ਨਲ ਪਾਵਰ ਸਾਡੇ ਨਾਲ ਖੜੋਤੀ ਹੁੰਦੀ ਤੇ ਹਾਲਾਤ ਜਿਹੜੇ ਨੇ ਉਹ, ਜੇ ਇੰਡੀਆ ਨੇ ਬੰਗਲਾਦੇਸ਼ ਦੇ ਵਿੱਚ ਉਹ ਸਾਰਾ ਨਾ ਕੀਤਾ, ਬੰਗਲਾਦੇਸ਼ ਕਿਵੇਂ ਬਣਦਾ, ਉਹਨੂੰ ਰੈਕਗਨਾਈਜ਼ ਕੌਣ ਕਰਦਾ? ਸੋ ਇਹ ਹੁੰਦਾ ਹੀ ਹੈ ਜਦੋਂ ਤੁਸੀਂ ਮਾਈਨੋਰਿਟੀਜ਼, ਛੋਟੀਆਂ ਕੌਮਾਂ ਜਾਂ ਈਵਨ ਮੁਲਕ ਵੀ ਜਦੋਂ ਆਜ਼ਾਦ ਜਾਂ ਦੂਜੇ ਹੁੰਦੇ ਨੇ, ਉਹਨਾਂ ਦੇ ਵਿੱਚ ਉਹ ਸਰਕਮਸਟੈਂਸਿਸ ਹੀ ਤੁਹਾਨੂੰ ਉਸ ਪਾਸੇ ਲੈ ਜਾਂਦੇ ਨੇ। ਸੋ ਵੀਰ ਸਤਬੀਰ ਸਿੰਘ ਹੋਰਾਂ ਦਾ ਸ਼ੁਕਰੀਆ ਕਿ ਸਾਨੂੰ ਵੀ ਸ਼ੁੱਡ ਬੀ ਔਨ ਦਾ ਵਾਚ। ਸਿਰਫ ਥੁੱਕੀ ਵੜੇ ਪਕਾਉਣੇ ਇਹ ਕਾਫੀ ਨਹੀਂ ਨੇ, ਐਕਟੀਵਿਟੀ ਵੀ ਚਾਹੀਦੀ ਹੈ, ਕੰਮ ਵੀ ਹੋਣਾ ਚਾਹੀਦਾ ਹੈ। ਜੇ ਅਸੀਂ ਮੀਡੀਆ ਦੇ ਹਵਾਲੇ ਨਾਲ, ਜਿਵੇਂ ਅੱਜ ਦੀ ਆਵਾਜ਼ ਦੇ ਹਵਾਲੇ ਨਾਲ ਮੈਂ ਕਿਹਾ ਸੀ, ਮੈਂ ਕਿਹਾ ਵੀ ਜੇ ਤੁਹਾਡੇ ਉਸ ਜ਼ਮਾਨੇ 'ਚ ਜਦੋਂ 27 ਵਰੇ ਪਹਿਲਾਂ ਇਹ ਰੇਡੀਓ ਵੇਵਸ ਦੇ ਉੱਤੇ ਆਉਣ ਦਾ ਸ਼ੁਰੂ ਹੁੰਦਾ ਹੈ, ਜਾਂ ਅਸੀਂ ਚੜ੍ਹਦੀ ਕਲਾ ਇੰਟਰਨੈਸ਼ਨਲ ਪ੍ਰਿੰਟ, ਮੈਂ ਆਲਮੋਸਟ 25 ਸਾਲ ਤੋਂ ਜ਼ਿਆਦਾ ਉਹਦਾ ਐਡੀਟਰ ਇਨ ਚੀਫ ਰਿਹਾ। ਕੋਵਿਡ ਤੋਂ ਬਾਅਦ ਪ੍ਰਿੰਟ ਐਡੀਸ਼ਨਸ ਦਾ ਤਾਂ ਬਹੁਤੀ ਮਾਰਕੀਟ ਨਹੀਂ ਰਹੀ, ਤੇ ਇਹ ਉਹ ਜ਼ਮਾਨਾ ਸੀ ਕਿ ਇਹੀ ਵੈਪਨ ਸੀ ਸਾਡੇ ਕੋਲ ਜਿਹਦੇ ਨਾਲ ਅਸੀਂ ਆਪਣੀ ਗੱਲ ਕਰ ਰਹੇ ਸੀ। ਹੁਣ ਬੇਸ਼ੱਕ ਡਿਜੀਟਲ ਦੂਜਾ, ਤੁਸੀਂ ਉਹ IP ਬਾਕਸ ਤੇ ਜਾਓ, 350 ਪੰਜਾਬੀ ਚੈਨਲ ਹੈ ਜੀ, ਮਾਂ ਬੋਲੀ ਦੀ ਸੇਵਾ, ਮਾਂ ਫਲਾਣਾ, ਤੁਸੀਂ ਦੇਖ ਲਓ ਸਾਰਾ ਦਿਨ ਉੱਥੇ ਕੀ ਚੱਲਦਾ ਹੈ, ਕੀ ਖਬਰਾਂ ਦਾ ਹੁੰਦਾ। ਹੁਣ ਕੱਲ ਪ੍ਰੋਟੈਸਟ ਸੀ, ਕਿੰਨੇ ਚੈਨਲ ਜੀ ਉਹਨਾਂ 300 ਚੋਂ ਆਏ ਕਵਰ ਕਰ, ਸਵਾਈ TV 84 ਤੋਂ ਕਿਸੇ ਦੀ ਲਾਈਵ ਕਵਰੇਜ ਨਹੀਂ ਹੈ। ਔਰ ਇਹ ਠੀਕ ਹੈ, ਔਰ ਇਸ ਨੇ ਕਿਉਂਕਿ ਜੇ ਅਸੀਂ ਪਿਛਲੇ ਜਦੋਂ ਅਸੀਂ ਇਹ ਪ੍ਰੋਗਰਾਮ ਕੀਤਾ 24 ਘੰਟੇ 40,000 ਦੇ ਕਰੀਬ ਵਿਊਅਰ ਆਉਂਦੇ ਨੇ ਉਹਦੇ ਤੇ, YouTube ਦੇ ਉੱਤੇ ਵੀ, ਵੈਸੇ ਵੀ ਜਿਹੜੇ IP ਬਾਕਸ ਰਾਹੀਂ ਵੀ ਦੇਖਦੇ ਨੇ।
ਸੋ ਇੱਕ ਸੈਗਮੈਂਟ ਨੂੰ ਜਿਹੜਾ ਪੰਥ ਦਾ ਉਹਨਾਂ ਨੂੰ ਇਹ ਰਿਅਲਾਈਜੇਸ਼ਨ ਹੈ ਕਿ ਬਈ ਇਹ ਜਿਹੜਾ ਮੀਡੀਆ ਬੜਾ ਇੰਪੋਰਟੈਂਟ ਹੈ। ਸੋ ਇਹ ਸਾਡਾ ਫਰਜ਼ ਬਣਦਾ ਹੈ ਕਿ ਵੀ ਸਿਰਫ ਗੱਲਾਂ ਦੇ ਨਾਲ ਜਾਂ ਦੂਸਰਿਆਂ ਦੀਆਂ ਖਬਰਾਂ ਦੇਖ ਕੇ ਤੁਸੀਂ ਤਬਸਰੇ ਕਰੋ ਔਰ ਆਪ ਉਸ ਤੇ ਕੁਛ ਨਾ ਕਰੋ, ਇਵੇਂ ਗੱਲ ਅੱਗੇ ਵੱਧਦੀ ਨਹੀਂ ਹੈ। ਕਿਉਂਕਿ ਤੁਸੀਂ ਭਾਰਤ ਦਾ ਦੇਖੋ, ਉਹ ਕਿੰਨੇ ਉਹਨਾਂ ਨੇ ਇਹਨਾਂ 9 ਦਿਨਾਂ ਦੇ ਵਿੱਚ 18 ਸਤੰਬਰ ਨੂੰ ਜਿਸ ਦਿਨ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ 'ਚ ਖਲੋ ਕੇ ਭਾਰਤ ਨੂੰ ਜਵਾਬਦੇਹ ਬਣਾਇਆ, ਉਸ ਨੂੰ ਦੋਸ਼ੀ ਦੱਸਿਆ, ਭਾਰਤੀ ਏਜੰਸੀਆਂ ਨੂੰ ਉਹਨਾਂ ਦੇ ਰਾਹ ਦੇ ਸਟੇਸ਼ਨ ਹੈਡ ਪਵਨ ਰਾਏ ਨੂੰ ਬਾਹਰ ਕੱਢਿਆ। ਤੇ ਤੁਸੀਂ ਜਦੋਂ ਪੁੱਠੀਆਂ ਛਾਲਾਂ ਲਫ਼ਜ਼ ਕਿਹਾ, ਇਵੇਂ ਹੀ ਹੈ ਕਿ ਵੀ ਤੁਸੀਂ ਦੇਖੋ ਕਿੱਧਰ ਨੂੰ ਜਾ ਰਹੇ ਸੀ। ਜਿਹੜਾ ਉਹਨਾਂ ਦੇ ਫੋਰਨ ਮਿਨਿਸਟਰੀ ਦਾ ਜਿਹੜਾ ਰਿਸਪੌਂਸ ਸੀ ਕਿ ਇੰਡੀਆ ਤਾਂ ਸੇਫ ਸੈਂਚੁਰੀ ਹੈ ਦਹਿਸ਼ਤਗਰਦਾਂ ਦੀ, ਡਰੱਗ ਪੈਡਲਰਸ ਦੀ, ਮਾਫੀਏ ਦੀ, ਫਲਾਣਾ, ਕਿ ਮਤਲਬ ਇਹ ਉਹਨਾਂ ਦਾ ਜਿਹੜਾ ਹੇਵਨ ਹੈ, ਸੇਫ ਹੇਵਨ ਹੈ। ਹੁਣ ਫਿਰ ਸਾਰੇ ਪੀਰੀਅਡ 'ਚ ਉਹਨਾਂ ਨੇ ਕਿਵੇਂ ਜਸਟਿਨ ਟਰੂਡੋ ਨੂੰ ਜਿਹੜਾ ਉਹ ਵਿਲੀਫਾਈ ਕੀਤਾ, ਸਿੱਖਾਂ ਨੂੰ ਕੀਤਾ, ਉਹ ਵੋਟ ਬੈਂਕ ਸਿੱਖ 2% ਵੋਟਾਂ, ਜਸਟਿਨ ਟਰੂਡੋ ਦੀ ਪੋਪੂਲੈਰਿਟੀ ਘਟ ਗਈ ਹੈ, ਉਹਨੇ ਥੱਲੇ ਚਲਾ ਗਿਆ, ਕੰਜ਼ਰਵੇਟਿਵ ਉੱਤੇ ਆ ਗਏ, ਬਥੇਰੇ ਖੱਬੇ ਸੱਜੇ ਇੱਧਰ ਉੱਧਰ। ਲੇਕਿਨ ਜਿਉਂ-ਜਿਉਂ ਇਹ ਸਾਰੇ ਕੇਸ ਦੀਆਂ ਪਰਤਾਂ ਖੁੱਲ੍ਹਦੀਆਂ ਚਲੀਆਂ ਗਈਆਂ, ਜਿਵੇਂ ਅਮਰੀਕਾ ਨੇ ਡਟ ਕੇ ਔਰ ਫਿਰ ਆਸਟ੍ਰੇਲੀਆ ਔਰ UK ਨੇ ਵੀ ਜਿਹੜਾ ਉਹ ਨਾਲ ਫੋਲੋ I-5 ਦਾ ਲਫ਼ਜ਼ ਸਾਹਮਣੇ ਆਇਆ ਕਿ ਭਾਈ ਇਹ ਸਾਰੀ ਕੰਟਰੀਜ਼ ਦੀ ਇੰਟੈਲੀਜੈਂਸ ਕੀ ਹੈ। ਤੇ ਹੌਲੀ 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 ਜਿਹੜਾ ਇਹਨਾਂ ਦੇ ਦਿਮਾਗ ਨੂੰ ਗਊ ਮੂਤਰ ਦਾ ਨਸ਼ਾ ਚੜਿਆ ਹੋਇਆ ਸੀ, ਉਹ ਹੌਲੀ ਹੌਲੀ ਅਮਰੀਕਾ ਦੇ ਪੋਲੇ ਪੋਲੇ ਛਿੱਤਰਾਂ ਨੇ, ਕੈਨੇਡਾ ਵਾਲਿਆਂ ਦੇ ਸਖਤ ਛਿੱਤਰਾਂ ਨੇ ਤੇ ਸਿੱਖਾਂ ਦੇ ਠੁੱਡਿਆਂ ਨੇ ਜਦੋਂ ਉਹਨੂੰ ਜਾਗਿਆ, ਹੋਸ਼ ਦੇ ਵਿੱਚ ਆਏ ਨੇ। ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਵੀ ਇਹਨੂੰ ਅੰਗਰੇਜ਼ੀ ਵਾਲੇ ਤਾਂ ਲਫ਼ਜ਼ ਮੈਲਟ ਡਾਊਨ ਹੀ ਕਹਿੰਦੇ ਨੇ ਕਿ ਜੀ ਇੰਡੀਆ ਮੈਲਟ ਡਾਊਨ ਹੋਣਾ ਸ਼ੁਰੂ ਹੋਇਆ ਹੈ। ਉਹਨਾਂ ਦੀ ਫੋਰਨ ਮਿਨਿਸਟਰੀ ਦੀ ਸਟੇਟਮੈਂਟ ਜਾਂ ਦੂਜੇ, ਅਸੀਂ ਇਹੀ ਕਹਾਂਗੇ ਕਿ ਭਈ ਇਹਨਾਂ ਦੀ ਅਕਲ ਟਿਕਾਣੇ ਆਣੀ ਸ਼ੁਰੂ ਹੋਈ ਹੈ। ਕਿਉਂਕਿ ਜਿਨ੍ਹਾਂ ਬੁੱਤਾਂ ਨੂੰ ਇਹ ਖੁਦਾ ਸਮਝਦੇ ਸੀ ਕਿ ਜੀ ਅਮਰੀਕਾ ਹੁਣ ਸਾਡੇ ਮਗਰ ਲੱਗ ਗਿਆ ਹੈ, ਅਸੀਂ ਚਾਈਨਾ ਦੇ ਬੁਲਵਾਕ ਔਰ UK ਰਿਸ਼ੀ ਸੋਨਕ ਤਾਂ ਸਰਟੀਫਾਈਡ ਜਵਾਈ ਹੈ ਸਾਡਾ ਬੈਠਾ, ਆਸਟ੍ਰੇਲੀਆ ਵਾਲਾ ਜਿਹੜਾ ਉਹ ਐਂ ਖਲੋਤਾ ਜਿਵੇਂ ਵੇਟਰ ਖਲੋਤਾ ਹੁੰਦਾ ਜੀ, ਉਹ ਵੀ ਮੋਦੀ ਕਰ ਰਿਹਾ ਨਾਲ ਖਲੋ ਕੇ। ਤਾਂ ਉਹਨਾਂ ਨੇ ਕਿਹਾ ਵੀ ਇਹ ਤਾਂ ਸਾਡੇ ਜਿਉਂਦੇ ਜਾਗਦੇ ਬੁੱਤ ਸਾਡੀ ਪੂਜਾ ਕਰ ਰਹੇ ਨੇ। ਪਰ ਉਹ ਜਿਵੇਂ ਇੱਕ ਉਰਦੂ ਦੀ ਲਾਈਨ ਕਹੀ ਜਾਂਦੀ ਹੈ ਕਿ ਜਬ ਦਿਆ ਰੰਜ ਬੁੱਤੋਂ ਨੇ ਤੋ ਖੁਦਾ ਯਾਦ ਆਇਆ, ਕਿ ਬੁੱਤ ਪ੍ਰਸਤੀ ਚੋਂ ਜਦੋਂ ਨਿਕਲਿਆ ਕੁਛ ਨਹੀਂ, ਰੰਜ ਨਿਕਲਿਆ ਉਹਦੇ ਚੋਂ, ਫਿਰ ਯਾ ਖੁਦਾ ਤੂੰ ਹੀ ਤੂੰ। ਹੁਣ ਇਹਨਾਂ ਦਾ ਹਾਲ ਇਨਫੈਕਟ ਇਹੀ ਹੈ। ਔਰ ਇਹ ਦਿਲਚਸਪ ਵਾਕਿਆ ਜਿਹਨੂੰ ਜੇ ਕੋਈ ਹੋਰ ਕਿਸੇ ਸੋਰਸ ਤੋਂ ਆਏ ਤਾਂ ਉਹਦੀ ਗੱਲ ਡਿਫਰੈਂਟ ਹੁੰਦੀ ਹੈ, ਜਦੋਂ ਕਹਿੰਦੇ ਨੇ ਕਮਿੰਗ ਫਰਮ ਦਾ ਹਾਰਸ ਮਾਊਥ। ਹੁਣ ਮਿਸਟਰ ਬੌਬ ਰੇ ਜਿਹੜੇ ਨੇ ਉਹ ਕੈਨੇਡਾ ਦੇ ਐਂਬੈਸਡਰ ਨੇ ਯੂਨਾਈਟਿਡ ਨੇਸ਼ਨਸ, ਔਰ ਉਹਨਾਂ ਨੇ ਔਰ ਜਿਹੜੀ CBC ਹੈ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਕੈਨੇਡਾ ਦਾ ਆਫੀਸ਼ੀਅਲ ਚੈਨਲ ਹੈ, ਔਰ ਉਹਦੇ ਤੇ ਬੌਬ ਰੇ ਨੇ ਇਹ ਕਿਹਾ, ਔਰ ਜੇ ਮੈਂ ਉਹਨਾਂ ਦੇ ਲਫ਼ਜ਼ਾਂ ਨੂੰ ਹੀ ਦੁਹਰਾਵਾਂ ਕਿ ਵੀ ਉਹਨਾਂ ਨੇ ਐਗਜ਼ੈਕਟਲੀ ਕੀ ਕਿਹਾ। ਉਹਨਾਂ ਨੇ ਕਿਹਾ ਕਿ ਵੀ ਮੈਨੂੰ ਜਿਹੜੀ ਇੰਡੀਆ ਦੀ ਐਂਬੈਸਡਰ ਹੈ ਯੂਨਾਈਟਿਡ ਨੇਸ਼ਨਸ, ਜਿਹਨੂੰ ਪਰਮਾਨੈਂਟ ਰਿਪਰੈਜ਼ੈਂਟੇਟਿਵ ਵੀ ਕਹਿੰਦੇ ਨੇ, ਉਹ ਬੀਬੀ ਹੈ ਰੁਚਿਰਾ ਕੰਬੋਜ। ਇਹ ਬੜੀ ਪਾਕਿਸਤਾਨ ਦੇ ਖਿਲਾਫ ਬੋਲੇਗੀ, ਦੂਜੇ ਦੇ ਖਿਲਾਫ ਬੋਲੇਗੀ। ਹੁਣ ਇਹ ਬੌਬ ਰੇ ਐਂਬੈਸਡਰ ਕਹਿੰਦੇ ਨੇ ਕਿ ਵੀ ਜਦੋਂ ਮੈਂ ਆਪਣੀ ਸਪੀਚ ਕਰਕੇ ਹਟਿਆ ਤੇ ਫਿਰ ਸ਼ੀ ਪੁਲਡ ਮੀ ਅਸਾਈਡ, ਬੀਬੀ ਮੈਨੂੰ ਇੱਕ ਪਾਸੇ ਲੈ ਗਈ, ਟੂ ਸੇ ਇਟ ਇਜ਼ ਇੰਪੋਰਟੈਂਟ that we keep working together as the governments try to work out the situation that has to be worked on। ਉਹਨੇ ਕਿਹਾ ਕਿ ਜੀ ਇਹ ਜਿਹੜਾ ਹੈ, ਉਹਨੇ ਮੈਨੂੰ ਕਿਹਾ ਕਿ ਜੀ ਥੈਂਕ ਯੂ। ਉਹਦੇ ਉੱਤੋਂ ਉੱਪਰਲੀ ਲਾਈਨ 'ਚ ਆ ਕੇ ਅਪਰੋਚਡ ਹਿਮ ਆਫਟਰ ਦਾ ਐਡਰੈਸ ਟੂ UN ਐਂਡ ਥੈਂਕਡ ਹਿਮ। ਉਹਨੇ ਥੈਂਕਡ ਹਿਮ ਦੇ ਉੱਤੇ ਜਿਹੜਾ ਮੈਨੂੰ ਕੱਲ ਕਿਸੇ ਨੇ ਇਹਦੇ ਤੇ ਕਮੈਂਟ ਲਿਖਿਆ, ਉਹਨੇ ਕਿਹਾ ਜੀ ਵਾਈ ਡਿਡ ਸ਼ੀ ਥੈਂਕ ਹਿਮ। ਫਿਰ ਉਹਨੇ ਥੱਲੇ ਜਵਾਬ ਦਿੱਤਾ, ਉਹਨੇ ਇਸ ਲਈ ਸ਼ੁਕਰੀਆ ਕੀਤਾ ਕਿ ਕਿਤੇ ਤੁਸੀਂ ਖਾਲਿਸਤਾਨ ਨੂੰ ਮਾਨਤਾ ਦੇਣ ਦਾ ਮਤਾ ਨਹੀਂ ਲੈ ਆਂਦਾ ਯੂਨਾਈਟਿਡ ਨੇਸ਼ਨ 'ਚ। ਮੈਂ ਔਰ ਗੱਲ ਗਲਤ ਨਹੀਂ ਹੈ, ਕਿਉਂਕਿ ਹੁਣ ਜਿਸ ਲੈਵਲ ਤੇ ਇਹਨਾਂ ਨੇ ਕੈਨੇਡਾ ਨੂੰ ਅਪਮਾਨਿਤ ਕੀਤਾ ਹੈ, ਔਰ ਕੈਨੇਡਾ ਨੂੰ ਉਹਨੇ ਕਿਹਾ ਜੀ, ਇਹਨੇ ਤਾਂ ਨਹੀਂ ਕਿਹਾ ਵੀ ਥੈਂਕ, ਉਹਨੇ ਕਿਹਾ ਜੀ ਮੈਂ ਬੋਲ ਕੇ ਜਦੋਂ ਹਟਿਆ ਤੇ ਉਹਨਾਂ ਦੀ ਐਂਬੈਸਡਰ ਜਿਹੜੀ ਆ ਰੁਚਿਕਾ ਕੰਬੋਜ ਮੈਨੂੰ ਪਾਸੇ ਲੈ ਗਈ ਐਂਡ thanked approached him after he addressed the UN Tuesday
and thanked him. She pulled me aside to say it is important that we keep working together as the governments try to work out the situation that has to be worked on. कि जी ਅਸੀਂ ਇਹਨਾਂ ਮਸਲਿਆਂ ਨੂੰ ਗੱਲਬਾਤ ਜਾਂ ਦੂਜਿਆਂ ਰਾਹੀਂ ਹੱਲ ਕਰੀਏ। ਉਹ ਐਂਬੈਸਡਰ ਕਹਿੰਦਾ I took some comfort from that ਕਿ ਮੈਨੂੰ ਇਹ ਸੁਣ ਕੇ ਬੜਾ ਥੋੜਾ some comfort, ਥੋੜਾ ਸਕੂਨ ਮਿਲਿਆ। I think that there is a room for diplomacy and I think we are going to see more room as we go forward। ਕਿ ਮੈਨੂੰ ਲੱਗਾ ਕਿ ਵੀ ਹੁਣ ਇਹਨਾਂ ਦਾ ਦਿਮਾਗ ਟਿਕਾਣੇ ਹੈ, ਡਿਪਲੋਮੇਸੀ ਲਈ ਤਿਆਰ ਨੇ। ਉਹਨਾਂ ਨੇ ਕਿਹਾ ਵੀ ਜਿਉਂ-ਜਿਉਂ ਅਸੀਂ ਅੱਗੇ ਵਧਾਂਗੇ ਇਹ ਜਿਹੜਾ ਪਾਰਟ ਹੈ ਇਹ ਹੋਰ ਵੀ ਸਾਹਮਣੇ ਆਏਗਾ। ਔਰ ਇਹ ਇਸ ਦੇ ਨਾਲ ਹੀ ਜਦੋਂ ਅਸੀਂ ਦੂਸਰਾ ਪਾਰਟ ਦੇਖਦੇ ਹਾਂ ਐਸ ਜੈਸ਼ੰਕਰ, ਉਹ ਕੱਲ ਹੁਣ 7 ਦਿਨ ਦਾ ਉਹਦਾ ਅਮਰੀਕਾ ਦਾ ਦੌਰਾ, 4 ਦਿਨ ਤਾਂ ਬੋਲਿਆ ਨਹੀਂ। ਕੌਂਸਲ ਔਨ ਫੋਰਨ ਰਿਲੇਸ਼ਨਸ ਦੇ ਵਿੱਚ ਕੱਲ ਉਹਨੇ ਐਡਰੈਸ ਕੀਤਾ ਔਰ ਉਹਦੇ 'ਚ ਜਿਹੜੀ ਟੋਨ ਇਹਨਾਂ ਦੀ ਬੀਬੀ ਕੰਬੋਜ਼ UN ਐਂਬੈਸਡਰ ਨੇ ਲਈ ਉਹੀ ਇਹਨਾਂ ਦਾ ਹੈਡਲਾਈਨ ਹੀ ਹੈ। ਉਹ ਕਹਿੰਦਾ ਹੈ ਨਾਟ ਇੰਡੀਆਜ਼ ਪਾਲਿਸੀ ਟੂ ਕੰਡਕਟ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਅਬਰੋਡ। ਡਿਫੈਂਸਿਵ ਹੋ ਗਿਆ ਨਾ ਕਿ ਜੀ ਅਸੀਂ ਬਾਹਰ ਕਦੇ ਵੀ ਜਿਹੜੀਆਂ ਨੇ ਕੋਈ ਕਿਸੇ ਨੂੰ ਐਕਸਟਰਾ ਜੁਡੀਸ਼ੀਅਲ ਕਿਲਿੰਗ ਜਾਂ ਟਾਰਗੇਟ ਕਿਲਿੰਗ ਨਹੀਂ ਕਰਦੇ ਵੀ ਵਿਦ ਇਨ ਇੰਡੀਆ ਤਾਂ ਅਸੀਂ ਕਰਦੇ ਹਾਂ। ਅਸੀਂ ਤਾਂ ਇੱਕ ਪੂਰੀ ਜਨਰੇਸ਼ਨ ਸਿੱਖਾਂ ਦੀ ਮਾਰ ਦਿੱਤੀ ਹੈ ਔਰ ਇਹੀ ਕੰਮ ਅਸੀਂ ਕਸ਼ਮੀਰ 'ਚ ਕਸ਼ਮੀਰੀ ਗੱਭਰੂਆਂ ਦੇ ਨਾਲ ਉਹਨਾਂ ਦੀਆਂ ਮੁਟਿਆਰਾਂ ਦੇ ਨਾਲ ਕਰ ਰਹੇ ਹਾਂ, ਪਰ ਅਸੀਂ ਬਾਹਰ ਨਹੀਂ ਕਰਦੇ। ਫਿਰ ਔਰ ਇਹ ਨਾਲ ਦੀ ਨਾਲ ਇਹਦੇ 'ਚ ਉਹਨੇ ਕਿਹਾ ਕਿ ਵੀ ਅਸੀਂ ਤਿਆਰ ਹੈ ਜੇ ਕੋਈ ਵੀ ਇਨਫੋਰਮੇਸ਼ਨ ਕੈਨੇਡਾ ਕੋਲ ਹੈ ਕੋਈ ਵੀ ਤੇ ਅਸੀਂ ਉਸ ਦੇ ਲਈ ਇਫ ਸਮਬਡੀ ਗਿਵਸ ਮੀ ਸਮਥਿੰਗ ਸਪੈਸੀਫਿਕ it doesn't have to be restricted to Canada, but if there is any incident which is an issue and somebody gives me something specific as a government, I would look at it। ਤੁਹਾਡਾ ਲੁੱਕ ਨਹੀਂ, ਤੁਹਾਡੇ ਛਿੱਤਰ ਪੈਣੇ ਨੇ ਹੁਣ। ਲੇਕਿਨ ਇਹ ਆਪਣੇ ਆਪ ਦੇ ਵਿੱਚ ਇਹ ਗੱਲ ਦੱਸਦੀ ਹੈ ਕਿ ਇਹ ਜਿਹੜੇ ਨੇ on the back foot ਅੰਗਰੇਜ਼ੀ 'ਚ ਕਹਿੰਦੇ ਨੇ, ਸਾਡੇ ਕਹਿੰਦੇ ਨੇ ਕਿ ਭਾਈ ਉਹ ਪਹਿਲਾਂ ਬੜਕ ਮਾਰੀ ਤੇ ਉਹਨੇ ਕਿਹਾ ਅੱਛਾ ਅਸੀਂ ਸਾਨ ਹੁੰਦੇ ਆ ਤੇ ਜਦੋਂ ਅਗਲੇ ਨੇ ਫੜ ਲਿਆ ਤੇ ਫਿਰ ਕਹਿੰਦਾ ਜੀ ਮਾਫ ਕਰੋ ਗਊ ਦੇ ਜਾਏ। ਹੁਣ ਇੱਕੋ ਹੀ ਉਹਨਾਂ ਦਾ ਇਹ ਪਾਰਟ ਹੈ। ਔਰ ਇਸ ਦੇ ਨਾਲ ਹੀ ਇਸੇ CBC ਦੀ ਸਟੋਰੀ ਦੇ ਵਿੱਚ ਜਗਮੀਤ ਸਿੰਘ ਹੋਰਾਂ ਦੀ ਸਟੇਟਮੈਂਟ ਵੀ ਹੈ ਕਿਉਂਕਿ ਹੁਣ ਤੱਕ ਜਿਹੜੀ ਸਪੈਸੀਫਿਕ ਇਨਫੋਰਮੇਸ਼ਨ ਜਿਹੜੀ ਹਿਊਮਨ ਇੰਟੈਲੀਜੈਂਸ ਔਰ ਸਿਗਨਲ ਇੰਟੈਲੀਜੈਂਸ ਸੀ ਜਿਸ ਨੂੰ ਕ੍ਰੈਡੀਬਲ ਇਨਫੋਰਮੇਸ਼ਨ ਕਿਹਾ ਜਸਟਿਨ ਟਰੂਡੋ ਨੇ, ਉਹ ਜਸਟਿਨ ਟਰੂਡੋ ਤੱਕ ਸੀ। ਲੇਕਿਨ ਇਹ ਕਿਉਂਕਿ 3 ਮੇਨ ਪਾਰਟੀਆਂ ਨੇ, ਉਹਨਾਂ ਨੇ ਕੰਜ਼ਰਵੇਟਿਵ ਪਾਰਟੀ ਵਾਲਿਆਂ ਨੂੰ ਵੀ ਔਰ ਜਗਮੀਤ ਸਿੰਘ NDP ਨੂੰ ਕਿਹਾ ਕਿ ਵੀ ਜੇ ਤੁਸੀਂ ਜਿਹੜੀ ਹੈ ਇਹਦੇ ਲਈ ਨੈਸ਼ਨਲ ਸਿਕਿਉਰਿਟੀ ਕਲੀਅਰੈਂਸ ਲੈ ਲਓ। ਜੂਡੀ ਥਾਮਸ ਜਿਹੜੀ ਬੀਬੀ ਹੈ ਉਹੀ ਬਰੀਫ ਕਰਦੀ ਹੈ ਉਸ ਦੇ ਉੱਤੇ, ਉਹਨੇ ਜਾ ਕੇ ਬਾਹਰ ਵੀ ਕੀਤਾ ਔਰ ਉਹਨੇ ਕੰਜ਼ਰਵੇਟਿਵ ਵਾਲੇ ਨੇ ਤਾਂ ਨਹੀਂ, ਉਹਨੂੰ ਤਾਂ ਕੰਜ਼ਰਵੇਟਿਵ ਵਾਲੇ ਨੂੰ ਲੱਗਦਾ ਵੀ ਇਹ ਤਾਂ ਜਸਟਿਨ ਟਰੂਡੋ ਫਿਰ ਪਪੂਲਰ ਹੋ ਗਿਆ ਲੋਕਾਂ 'ਚ ਔਰ ਇਹ ਉਹਨੂੰ ਉਹ ਤਾਂ ਆਪਣੇ ਆਪ ਨੂੰ ਪ੍ਰਾਈਮ ਮਿਨਿਸਟਰ ਦੇ ਲਈ ਸਮਝਦਾ ਸੀ ਵੀ ਮੈਂ ਤਾਂ ਬਣ ਗਿਆ। ਲੇਕਿਨ ਜਗਮੀਤ ਸਿੰਘ ਨੇ ਉਹ ਜੋਡੀ ਥਾਮਸ ਤੋਂ ਜਿਹੜੀ ਹੈ ਉਹ ਕਲੀਅਰੈਂਸ ਜਿਹੜੀ ਹੈ ਨੈਸ਼ਨਲ ਸਿਕਿਉਰਿਟੀ ਉਹਦੇ ਲਈ ਲਫ਼ਜ਼ ਯੂਜ਼ ਕਰਦੇ ਨੇ, ਟੌਪ ਸੀਕ੍ਰੇਟ ਸਿਕਿਉਰਿਟੀ ਕਲੀਅਰੈਂਸ ਉਹ ਉਹਨੇ ਲਈ ਔਰ ਉਸ ਤੋਂ ਬਾਅਦ ਜਿਹੜੀ ਸਟੇਟਮੈਂਟ ਉਹਨੂੰ ਫਿਰ ਉਹ ਸਾਰੀ ਜਾਣਕਾਰੀ ਜਿਹੜੀ ਸਿਗਨਲ ਔਰ ਹਿਊਮਨ ਇੰਟੈਲੀਜੈਂਸ ਹੈ ਉਹ ਉਹਨਾਂ ਨੂੰ ਦੱਸੀ ਗਈ ਵੀ ਕੀ ਹੈ। ਔਰ ਉਸ ਦੇ ਉੱਤੇ ਉਹਨਾਂ ਨੇ ਜਗਮੀਤ ਸਿੰਘ ਹੋਰਾਂ ਨੇ ਕਿਹਾ ਕਿ ਭਾਈ ਉਹ ਇੰਨੀ ਕੁ ਕ੍ਰੈਡੀਬਲ ਹੈ ਕਿ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹਦੇ 'ਚ ਜਿਹੜਾ ਹੈ ਉਹ ਬਿਲਕੁਲ ਇੰਡੀਆ ਦਾ ਮੁਲਵਸ ਹੁੰਦਾ ਹੈ ਇੰਡੀਆ। ਔਰ ਮੈਂ ਉਹਨਾਂ ਦੀ ਉਹ ਸਟੇਟਮੈਂਟ ਦੇਖਣਾ ਚਾਹੁੰਦਾ ਸੀ ਐਗਜ਼ੈਕਟਲੀ ਉਹਨਾਂ ਨੇ ਜਗਮੀਤ ਸਿੰਘ ਹੋਰਾਂ ਨੇ ਇਸ ਦੇ ਉੱਤੇ ਕੀ ਕਿਹਾ। ਉਹਨਾਂ ਨੇ ਕਿਹਾ ਕਿ ਵੀ ਮੈਂ ਇਸ ਕਲੀਅਰੈਂਸ ਲੈਣ ਤੋਂ ਬਾਅਦ ਜਦੋਂ ਇਸ ਐਵੀਡੈਂਸ ਨੂੰ ਦੇਖਿਆ, ਸਿੰਘ ਟੋਲਡ ਰਿਪੋਰਟਰਸ that he was able to request a briefing on the matter because he was granted top secret security clearance when he reviewed the foreign interference materials prepared by former special rapporteur David Johnson जिन्हें ये सारा किया है। और उन्होंने कहा कि भाई ये बड़ी credible है। I can confirm what the Prime Minister has shared publicly that there is clear intelligence that Canada has that lays out the following case that a Canadian citizen was killed on Canadian soil and a foreign government was involved। ਹੁਣ ਇਹਦਾ ਮਤਲਬ ਇਹ ਹੈ ਕਿ ਵੀ ਇਹ ਹੁਣ ਜਸਟਿਨ ਟਰੂਡੋ ਤੋਂ ਬਾਅਦ ਦੂਸਰਾ ਜਗਮੀਤ ਸਿੰਘ ਹੈ ਜਿਹਨੇ ਇਸ ਨੂੰ ਕਨਫਰਮ ਕੀਤਾ ਹੈ ਕਿ ਵੀ ਇਹ ਕਿਸੇ ਪਾਸਿਓਂ ਨਿਕਲ ਨਹੀਂ ਸਕਦੇ, ਇੰਨੀ ਕਨਫਰਮਡ ਹੈ
ਔਰ ਅਸੀਂ ਦੇਖਾਂਗੇ ਆਉਣ ਵਾਲੇ ਦਿਨਾਂ 'ਚ ਇਹ ਪ੍ਰੈਸ਼ਰ ਸਿੱਖਾਂ ਨੂੰ ਬਿਲਡ ਕਰਕੇ ਰੱਖਣਾ ਹੋਏਗਾ। ਪਰ ਹਾਲ ਦੀ ਘੜੀ ਮੈਂ ਇਹ ਸਮਝਦਾ ਵੀ ਕੋਈ ਭੜਕਾਊ ਬਿਆਨਬਾਜ਼ੀ ਜਿਹੜੀ ਹੈ ਉਹ ਸਾਡੇ ਹੱਕ 'ਚ ਨਹੀਂ ਜਾਂਦੀ। ਲੈਟ ਵੀ ਸੀ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਕਿਸ ਪਾਸੇ ਨੂੰ ਲੈ ਕੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। जग ते कीता पग ने है उच्चा साडा मान जग ते। ਆਉਣ ਵਾਲੀ 30 ਸਤੰਬਰ ਦਿਨ ਸ਼ਨੀਵਾਰ ਨੂੰ ਰਿਚਮੰਡ ਹਿੱਲ ਨਿਊਯਾਰਕ ਦੇ 골ਡਨ ਟੈਰੇਸ ਹਾਲ ਵਿਖੇ ਦਸਤਾਰ ਪ੍ਰਾਈਡ 8th ਐਨੂਅਲ ਈਸਟ ਕੋਸਟ ਟਰਬਨਟਾਈਨ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ 9 ਤੋਂ 11, 12 ਤੋਂ 14, 15 ਤੋਂ 18, 19 ਤੋਂ 22 ਅਤੇ 23 ਤੋਂ 30 ਸਾਲ ਦੇ ਨੌਜਵਾਨਾਂ ਦੇ ਦਸਤਾਰ ਮੁਕਾਬਲੇ ਹੋਣਗੇ। ਤੁਸੀਂ 23 ਸਤੰਬਰ ਤੱਕ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। 9 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਕੰਪੀਟੀਸ਼ਨ ਸਵੇਰੇ 9 ਵਜੇ ਹੋਵੇਗਾ ਸ਼ੁਰੂ ਤੇ ਫਿਰ ਹੋਵੇਗਾ ਮੈਜਿਕ ਸ਼ੋ। ਕੰਪੀਟੀਸ਼ਨ ਦੌਰਾਨ ਜੇਤੂਆਂ ਦੇ ਨਾਲ ਪਾਰਟਿਸਿਪੇਟਰੀ ਪ੍ਰਾਈਜ਼ ਵੀ ਦਿੱਤੇ ਜਾਣਗੇ। ਸੋ ਰਜਿਸਟ੍ਰੇਸ਼ਨ ਕਰਵਾਉਣ ਲਈ ਜਲਦ ਸਰਚ ਕਰੋ www.dastarpride.com/register। ਵਿਦੇਸ਼ਾਂ 'ਚ ਦਸਤਾਰ ਦੀ ਸ਼ਾਨ ਲਈ ਅਜਿਹੇ ਸ਼ੋ ਹੋਣੇ ਵਧੇਰੇ ਲਾਜ਼ਮੀ ਨੇ, ਸੋ ਪਰਿਵਾਰਾਂ ਸਮੇਤ ਇਹਨਾਂ ਪ੍ਰੋਗਰਾਮਾਂ ਦਾ ਹਿੱਸਾ ਜ਼ਰੂਰ ਬਣੋ ਜੀ। ਪੱਗ ਬੰਨਣੀ ਨਾ ਜਾਇਓ ਭੁੱਲੋ ਏ ਪੰਜਾਬੀਓ, ਪੱਗ ਬੰਨਣੀ ਨਾ ਜਾਇਓ ਭੁੱਲੋ ਏ ਪੰਜਾਬੀਓ। ਕੀ ਤੁਸੀਂ ਰੋਜ਼ਾਨਾ ਭਰੋਸੇ ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਅੱਜ ਦੇ ਦੂਸਰੇ ਇਸ਼ੂ ਦੇ ਨਾਲ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ NIA ਵੱਲੋਂ ਭਾਰਤ ਦੇ 6 ਸੂਬਿਆਂ ਵਿੱਚ ਸਿੱਖ ਘਰਾਂ ਤੇ 53 ਤੋਂ ਜ਼ਿਆਦਾ ਛਾਪੇ ਮਾਰੇ ਗਏ ਨੇ ਔਰ ਇਹ ਸਿੱਖ ਕੌਮ ਨੂੰ ਡਰਾਉਣ ਅਤੇ ਬੇਦਿਲ ਕਰਨ ਲਈ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਸਿੱਖ ਵਿਦਵਾਨਾਂ ਤੇ ਬੁੱਧੀਜੀਵੀਆਂ ਦੀ ਇੱਕ ਮੀਟਿੰਗ ਜਲੰਧਰ ਵਿਖੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਦਮਦਮਾ ਸਾਹਿਬ ਦੀ ਅਗਵਾਈ ਵਿੱਚ ਹੋਈ। ਅਫਸੋਸ, ਪੰਜਾਬ ਦੀ ਲਗਭਗ ਜਿਹੜੀ ਸਮੁੱਚੀ ਲੀਡਰਸ਼ਿਪ ਦੇ ਮੂੰਹ ਨੂੰ ਤਾਲਾ ਲੱਗਿਆ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ ਲਿਖਣੀ ਤੋਂ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਵੈਸੇ ਇੱਕ ਪੰਜਾਬੀ ਦਾ ਖਾਣ ਹੈ ਵੀ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ, ਵੀ ਆਪਣੀਆਂ ਕਰਤੂਤਾਂ ਦੀ ਵਜ੍ਹਾ ਕਰਕੇ ਜੋ ਤੁਸੀਂ ਵਾਇਲੈਂਸ ਬਾਹਰਲੇ ਆਜ਼ਾਦ ਮੁਲਕਾਂ ਦੇ ਸ਼ਹਿਰੀਆਂ ਦੇ ਉੱਤੇ ਲਿਆ ਕੇ ਥੋਪੀ, ਪਰਮਜੀਤ ਸਿੰਘ ਪੰਜਵੜ ਨੂੰ ਲਾਹੌਰ 'ਚ ਤੁਸੀਂ ਸ਼ਹੀਦ ਕੀਤਾ, ਯੂ ਗॉट ਅਵੇ ਵਿਦ ਇਟ, ਕਿਉਂਕਿ ਤੁਸੀਂ ਦੁਨੀਆ ਦੇ ਵਿੱਚ ਪ੍ਰਚਾਰਿਆ ਹੋਇਆ ਸੀ ਕਿ ਪਾਕਿਸਤਾਨ ਰੌਕ ਸਟੇਟ ਹੈ, ਇਹ ਜਿਹੜਾ ਐਪੀ ਸੈਂਟਰ ਹੈ ਟੈਰਰਿਜ਼ਮ ਦਾ। ਦੂਜਾ ਕੱਲਾ ਇਹੀ ਨਹੀਂ, ਕਿਵੇਂ ਤੁਸੀਂ ਪਿਛਲੇ ਮਹੀਨਿਆਂ ਦੇ ਵਿੱਚ 6 ਦੇ ਕਰੀਬ ਕਸ਼ਮੀਰੀ ਐਕਟਿਵਿਸਟ ਵੀ, ਉਹ ਰਾਵਲਪਿੰਡੀ ਹੋਏ, ਇਸਲਾਮਾਬਾਦ ਹੋਏ, ਕਰਾਚੀ ਹੋਏ, ਲੇਟੈਸਟ ਰਾਵਲਾਕੋਟ ਆਜ਼ਾਦ ਕਸ਼ਮੀਰ ਦੀ ਮਸਜਿਦ ਦੇ ਵਿੱਚ ਜਿਹੜਾ ਜਾ ਕੇ ਉਸ ਨੂੰ ਮਾਰਿਆ ਔਰ ਤੁਹਾਨੂੰ ਲੱਗਦਾ ਸੀ ਕਿ ਵੀ ਹੁਣ ਤੁਹਾਨੂੰ ਖੁੱਲੀ ਛੁੱਟੀ ਮਿਲੀ ਹੋਈ ਹੈ, ਤੁਸੀਂ ਜੋ ਮਰਜ਼ੀ ਕਰੋ। ਔਰ ਫਿਰ ਤੁਸੀਂ ਉੱਥੋਂ ਜਿਹੜਾ ਉਹ ਇੰਡੀਅਨ ਓਸ਼ਨ ਕ੍ਰਾਸ ਕਰਕੇ ਤੁਸੀਂ UK ਪਹੁੰਚ ਗਏ, ਫਿਰ ਤੁਸੀਂ ਐਟਲਾਂਟਿਕ ਕ੍ਰਾਸ ਕਰਕੇ ਤੁਹਾਨੂੰ ਲੱਗਾ ਕਿ ਵੀ ਹੁਣ ਅਸੀਂ ਨਾਰਥ ਅਮਰੀਕਾ ਸਾਡੇ ਜਿਹੜਾ ਹੈ ਉਹ ਟਾਰਗੇਟ ਥੱਲੇ, ਔਰ ਤੁਸੀਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ 18 ਜੂਨ ਨੂੰ, ਔਰ ਬਾਕੀਆਂ ਦੇ ਮਾਰਨ ਦੀ ਕੈਨੇਡਾ ਅਮਰੀਕਾ 'ਚ ਤੁਸੀਂ ਲਿਸਟਾਂ ਬਣਾ ਕੇ ਤਿਆਰੀਆਂ ਕੀਤੀਆਂ ਹੋਈਆਂ ਸੀ। ਤੁਹਾਡੇ ਨੌਨ ਸਟੇਟ ਐਕਟਰ ਉਹ ਨਾਂ ਵੀ ਫਲੈਸ਼ ਕਰ ਰਹੇ ਸੀ। ਲੇਕਿਨ ਮੈਂ ਸਮਝਦਾ ਵੀ ਲੱਕੀਲੀ ਜਾਂ ਇਹ ਅਮਰੀਕਾ ਦੀ FBI ਔਰ ਇਹਨਾਂ ਦੀ ਖੁਫੀਆ ਤੰਤਰ ਦੀ ਜਿਹੜੀ ਹੈ ਮੁਸਤੈਦੀ ਹੈ ਕਿ ਵੀ ਉਹਨਾਂ ਨੇ ਇਸ ਵੱਡੇ ਨੂੰ, ਔਰ ਇਹ ਸਾਨੂੰ ਅੱਜ ਇੱਕ ਹੋਰ ਸੋਰਸ ਤੋਂ ਪਤਾ ਲੱਗਿਆ ਕਿ ਐਕਚੁਅਲੀ ਹਰਦੀਪ ਸਿੰਘ ਨਿੱਜਰ ਦਾ ਤਾਂ ਜੋ ਹੋਇਆ ਹੀ ਹੋਇਆ, ਇਹ ਕੋਈ ਵੱਡੀ ਡਰਟੀ ਗੇਮ ਇੰਡੀਆ ਖੇਡਣ ਜਾ ਰਿਹਾ ਸੀ ਕੈਨੇਡਾ 'ਚ ਔਰ ਅਮਰੀਕਾ ਨੂੰ, ਔਰ ਉਹਨਾਂ ਨੇ ਕਿਹਾ ਵੀ ਉਹ ਟ੍ਰੈਜਡੀ 에ਅਰ ਇੰਡੀਆ ਵਾਂਗ ਉਸ ਤੋਂ ਵੀ ਜਿਹੜੀ ਹੈ ਉਹ ਮਾੜੀ ਹੋਣੀ ਸੀ ਜਦੋਂ ਇਹਨਾਂ ਨੂੰ ਉਸ ਨੂੰ ਸਟਾਪ ਕੀਤਾ ਉਹਦੇ 'ਚ। ਹੁਣ ਸਾਨੂੰ ਨਹੀਂ ਪਤਾ ਕੀ ਹੈ, ਲੇਕਿਨ ਜਿਹੜਾ ਇੰਡੀਆ ਦਾ ਵਾਸ਼ਿੰਗਟਨ ਐਮਬੈਸੀ ਦੇ ਵਿੱਚ ਰਾ ਡੈਸਕ ਦਾ ਹੈੱਡ ਹੈ
ਉਹ ਵੀ ਬਾਹਰ ਕੱਢਿਆ ਹੋਇਆ ਇਹਨਾਂ ਨੇ 3 ਮਹੀਨੇ ਤੋਂ। ਜਿਹੜਾ ਨਵਾਂ ਆਇਆ ਹੈ ਉਹਦੇ ਅਜੇ ਤੱਕ ਕ੍ਰੈਡੈਂਸ਼ੀਅਲ ਮਨਜ਼ੂਰ ਨਹੀਂ ਕਰ ਰਹੇ। ਔਰ ਜਿਹੜਾ ਕੈਨੇਡਾ ਦੇ ਵਿੱਚ ਹੈ ਪਵਨ ਕੁਮਾਰ ਰਾਏ, ਉਹਨੂੰ ਉਹਨਾਂ ਨੇ ਪਰਸੋਨਾ ਨਾਨ ਗ੍ਰੇਟਾ ਬਣਾ ਕੇ ਬਾਹਰ ਕੱਢਤਾ। ਸੋ ਜ਼ਾਹਰ ਹੈ ਵੀ ਕੋਆਰਡੀਨੇਟ ਤੇ ਦੋਵੇਂ ਹੀ ਕਰ ਰਹੇ ਸੀ। ਔਰ ਜਦੋਂ ਇਹ ਬਾਰ-ਬਾਰ ਕਿਹਾ ਜਾ ਰਿਹਾ, ਜਿਵੇਂ ਅੱਜ ਜਗਮੀਤ ਸਿੰਘ ਹੋਰਾਂ ਨੇ ਵੀ ਕਿਹਾ ਕਿ ਵੀ ਜਿਹੜੀ ਇੰਟੈਲੀਜੈਂਸ ਹੈ ਉਹ ਹਿਊਮਨ ਵੀ ਹੈ, ਸਿਗਨਲ ਵੀ ਹੈ, ਔਰ ਉਹਦੇ ਵਿੱਚ ਡਿਪਲੋਮੈਟ ਵੀ ਆਪਸ ਦੇ ਵਿੱਚ ਕਮਿਊਨੀਕੇਟ ਕਰ ਰਹੇ ਨੇ। ਇਹ ਸਿਰਫ ਉਹਨਾਂ ਦੇ ਇੰਟੈਲੀਜੈਂਸ ਔਰ ਜਿਵੇਂ ਕੱਲ ਵਾਸ਼ਿੰਗਟਨ ਪੋਸਟ ਦੀ ਸਟੋਰੀ ਨੇ, ਔਰ ਜਿਹੜੀ ਉਹ ਕਿੰਨੇ 90 ਸੈਕਿੰਡ ਦੀ ਵੀਡੀਓ ਗੁਰਦੁਆਰਾ ਸਾਹਿਬ ਦੇ ਕੈਮਰੇ ਤੋਂ ਸਾਹਮਣੇ ਆਈ ਕਿ ਕਿਸ ਲੈਵਲ ਦਾ ਆਪਰੇਸ਼ਨ ਹੈ, 2 ਵੈਨਸ, 6 ਕਿਲਰ, 50 ਤੋਂ ਜ਼ਿਆਦਾ ਗੋਲੀਆਂ, ਔਰ ਜਿਸ ਕਿਸਮ ਦੀ ਇਹ ਤਾਂ ਈਵਨ ਛੋਟੇ ਗੈਂਗਸਟਰ ਲੈਵਲ ਦੀ ਵੀ ਪਲੈਨਿੰਗ ਨਹੀਂ ਹੈ। ਇਹ ਇਸ ਕਿਸਮ ਦਾ ਨੈਟਵਰਕ ਇਹਨਾਂ ਦਾ ਹੀ ਹੋ ਸਕਦਾ। ਸੋ ਇਸ ਸਭ ਦੇ ਚੱਲਦਿਆਂ ਹੁਣ ਜ਼ਾਹਰ ਹੈ ਕਿ ਵੀ ਜਿਹਨੂੰ ਕਹਿੰਦੇ ਨੇ ਕਿ ਵੀ ਉਹ ਰੰਗੇ ਹੱਥੀ ਫੜੇ ਗਏ ਨੇ। ਹੁਣ ਉਹਨਾਂ ਨੂੰ ਇਹ ਲੱਗਦਾ, ਔਰ ਇੱਕ ਪਾਸੇ ਤਾਂ ਜਿਹੜਾ ਉਹ G20 ਤੇ ਵਿਸ਼ਵ ਗੁਰੂ ਧੜਮ ਕਰਕੇ ਜਿਹੜਾ ਥੱਲੇ ਡਿੱਗਦਾ, ਔਰ ਮੋਦੀ ਤਾਂ ਈਵਨ ਇੰਨਾ ਹੌਸਲਾ ਵੀ ਨਹੀਂ ਕਰ ਸਕਿਆ ਕਿ ਵੀ ਇੱਥੇ ਆ ਕੇ UN ਜਨਰਲ ਅਸੈਂਬਲੀ ਨੂੰ ਐਡਰੈਸ ਕਰੇ। ਜਿਹੜੀ ਮੋਦੀ ਨੂੰ ਜੇ ਕੋਈ ਕਹੇ ਜੀ ਗੁਸਲਖਾਨੇ ਦਾ ਉਦਘਾਟਨ ਕਰਨਾ ਹੈ ਤਾਂ ਉੱਥੇ ਵੀ ਸਾਰੇ ਕੈਮਰੇ ਲੈ ਕੇ ਪਹੁੰਚ ਜਾਂਦਾ ਹੈ ਕਿ ਮੋਦੀ ਜੀ ਗੁਸਲਖਾਨੇ ਦਾ ਉਦਘਾਟਨ ਕਰते हुए ਉੱਥੇ ਮੰਦਰ 'ਚ ਜੋਸ਼ੀ ਮਠ ਕੇ ਕਿੱਥੇ ਗਿਆ ਕਿ ਜੀ ਮੋਦੀ ਜੀ ਸਮਾਧੀ की अवस्था में अंदर कैमरे आ गए, भी कादी समाधि कैमरिਆਂ ਦੇ ਨਾਲ। ਸੋ ਉਹ UN 'ਚ ਕਿਉਂਕਿ ਇੱਕਦਮ ਜਿਹਨੂੰ ਕਹਿੰਦੇ ਨੇ ਵੀ ਜਿਲਚ ਹੋਣ ਵਾਲੀ ਗੱਲ ਹੋਈ। ਹੁਣ ਇੱਕ ਪਾਸੇ ਤਾਂ ਉਹਨਾਂ ਦੇ ਨਾਨ ਸਟੇਟ ਐਕਟਰ ਬਹਿ ਕੇ ਸਿੱਖਾਂ ਦੇ ਖਿਲਾਫ ਉਹਨਾਂ ਨੇ ਡਿਸਇਨਫੋਰਮੇਸ਼ਨ ਕੈਂਪੇਨ, ਸਾਰੇ ਮੀਡੀਆ, ਯੂਟਿਊਬਰ, ਦੂਜੇ ਤੀਜੇ ਜਿਹੜੇ ਨੇ ਇਸ ਕੰਮ ਤੇ ਲਾਏ ਹੋਏ ਨੇ, ਦੂਜਾ ਮੀਡੀਆ ਵੀ ਜਿਹੜਾ ਕਿ ਨੈਗੇਟਿਵਿਟੀ ਖਾਲਿਸਤਾਨੀ, ਔਰ ਉਹ ਸਿੱਖਾਂ ਨੂੰ ਕਹਿ ਰਹੇ ਨੇ ਉਹ ਜਿਹੜੀ ਉਹਨਾਂ ਦੀ ਸ਼ੋ ਗਰਲ ਹੈ, ਉਹਦੇ ਲਈ ਕੀ ਮੈਂ ਲਫ਼ਜ਼ ਕਹਾਂ, ਮੈਂ ਔਰਤ ਜ਼ਾਤ ਬਾਰੇ ਕੋਈ ਮਾੜੀ ਗੱਲ ਨਹੀਂ ਕਹਿਣਾ ਚਾਹੁੰਦਾ ਹੁੰਦਾ ਕਿ ਕੰਗਨਾ ਰਣੌਤ ਉਹ ਕਹਿ ਰਹੀ ਹੈ ਸਿੱਖ ਸਾਬਤ ਕਰਨ ਕਿ ਵੀ ਉਹ ਅਖੰਡ ਭਾਰਤ ਯਕੀਨ ਰੱਖਦੇ ਨੇ, ਉਹ ਖਾਲਿਸਤਾਨੀ ਨਹੀਂ ਨੇ। ਉਹ ਤੁਹਾਨੂੰ, ਔਰ ਇਹੀ ਗੱਲ ਜਦੋਂ ਕਾਇਦੇ ਆਜ਼ਮ ਨੇ ਇਹ ਗੱਲ ਕਹੀ ਸੀ ਆਪਣੇ ਭਾਰਤ ਦੇ ਜਿਹੜੇ ਮੁਸਲਮਾਨ ਰਹਿ ਗਏ ਅੱਜ ਜਿਹੜੇ ਸੈਕੰਡ ਕਲਾਸ ਸਿਟੀਜ਼ਨ ਬਣੇ ਨੇ ਕਿ ਵੀ ਤੁਹਾਨੂੰ ਹਰ ਗਲੀ ਦੇ ਮੋੜ ਤੇ ਪ੍ਰੂਵ ਕਰਨਾ ਪਏਗਾ ਕਿ ਤੁਸੀਂ ਪੈਟਰੀਓਟ ਹੋ, ਔਰ ਤੁਸੀਂ ਕਰ ਨਹੀਂ ਸਕੋਗੇ, ਹਮੇਸ਼ਾ ਹੀ ਤੁਸੀਂ ਜਿਹੜਾ ਉਹ ਵਲਨਰੇਬਲ ਰਹੋਗੇ। ਔਰ ਸਿੱਖਾਂ ਦਾ ਵੀ ਹਾਲ ਤਾਂ ਇਹੀ ਸੀ, ਜਿਹਨੂੰ ਸਰ ਸੋਭਾ ਸਿੰਘ ਨੂੰ ਕਾਇਦੇ ਆਜ਼ਮ ਨੇ ਕਿਹਾ ਸੀ ਕਿ ਵੀ ਯੂ ਹੈਵ ਸੀਨ ਹਿੰਦੂਜ਼ ਐਜ਼ ਦਾ ਕੋ ਸਲੇਵਸ, but when you will see them as the rulers, you will see their true face, when they will be the masters and Sikhs will be the slaves। ਬਿਲਕੁਲ। ਹੁਣ 75 ਸਾਲਾਂ ਬਾਅਦ ਵੀ ਜੇ ਕਿਸੇ ਦੇ ਖੋਪੜੇ 'ਚ ਕੋਈ ਗੱਲ ਨਾ ਪਏ ਤਾਂ ਫਿਰ ਉਹਨੂੰ ਤੁਸੀਂ ਜਾਂ ਰਜਿਸਟਰਡ ਬੇਈਮਾਨ ਕਹੋਗੇ ਜਾਂ ਦਿਮਾਗੋਂ ਪੈਦਲ ਕਹੋਗੇ। ਇਹੀ ਲਫ਼ਜ਼ ਨੇ ਸਾਡੇ ਪੰਜਾਬੀ 'ਚ, ਹੋਰ ਤਾਂ ਫਿਰ ਕੀ ਕਿਹਾ ਜਾ ਸਕਦਾ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਪੂਰਾ ਉਹ ਇੱਕ ਬਦਲਾ ਭਾਵਨਾ ਦੇ ਥੱਲੇ ਵੀ ਨੇ, ਸਿੱਖਾਂ ਨੂੰ ਬਿਲਕੁਲ ਉਸ ਲੈਵਲ ਦੇ ਉੱਤੇ ਲਿਜਾ ਕੇ, ਔਰ ਜਿਵੇਂ ਕੁਝ ਚਿੰਤਕਾਂ ਦਾ ਖਿਆਲ ਹੈ ਕਿ ਬਾਕੀ ਮੁੱਦਿਆਂ ਤੋਂ ਬਿਲਕੁਲ, ਕਿਉਂਕਿ ਇਹਨਾਂ ਦਾ ਥੱਲਾ ਲੱਗਾ ਹੋਇਆ ਹੈ, ਔਰ ਇਸ ਵੇਲੇ ਜਿਹੜੀਆਂ 4-5 ਸਟੇਟਾਂ ਦੇ ਵਿੱਚ ਚੋਣਾਂ ਵੀ ਹੋਣੀਆਂ ਨੇ, ਮੱਧ ਪ੍ਰਦੇਸ਼ ਹੈ, ਛੱਤੀਸਗੜ੍ਹ ਹੈ, ਰਾਜਸਥਾਨ ਹੈ, ਸ਼ਾਇਦ ਉਧਰ ਮੇਘਾਲਿਆ ਕਿ ਕਿਹੜੀ ਸਟੇਟ ਹੈ, ਮਿਜ਼ੋਰਮ ਵੀ, ਉੱਥੇ ਇਹਨਾਂ ਦਾ ਕੋਈ ਚਾਂਸ ਨਹੀਂ ਹੈ। ਔਰ ਇਸ ਸਾਰੇ ਦੇ ਚਲਦਿਆਂ ਉਹਨਾਂ ਨੂੰ ਇਹ ਸਿੱਖ ਫੈਕਟਰ ਨੂੰ, ਨਫ਼ਰਤ ਨੂੰ ਅੱਗੇ ਤੱਕ ਲਿਜਾਣਾ ਚਾਹਣਗੇ, ਕਿਉਂਕਿ ਤੁਸੀਂ ਦੇਖੋ ਵੀ ਬਜਾਏ ਇਸ ਦੇ ਕਿ ਉਹ ਹੁਣ ਪੋਲੀਟੀਕਲੀ ਤਾਂ ਬੈਕਫੁੱਟ ਤੇ ਆ ਗਏ, ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਗੱਲ ਕੀਤੀ ਹੈ ਕਿ ਜੀ ਉਹ ਰੁਚਿਕਾ ਕੰਬੋਜ ਵੀ ਜਿਹੜੀ ਹੈ ਉਹ ਕਹਿ ਰਹੀ ਹੈ ਜੀ ਥੈਂਕ ਯੂ ਔਰ ਗੱਲਬਾਤ ਕਰੀ, ਔਰ ਐਸ ਜੈ ਸ਼ੰਕਰ ਵੀ ਕਹਿ ਰਿਹਾ ਦੂਜਾ। ਲੇਕਿਨ ਵਿਦਨ ਕੰਟਰੀ ਜਿਸ ਕਿਸਮ ਦਾ ਉਹਨਾਂ ਨੇ ਮਾਹੌਲ ਸਿਰਜਿਆ ਹੋਇਆ ਹੈ, NIA ਔਰ ਇਹ ਪੰਜਾਬ ਦਾ ਗੂੰਗਾ ਭੰਡ ਜਿਹੜਾ ਹੈ ਉਹ ਬਿਲਕੁਲ ਤੁਸੀਂ ਪੰਜਾਬ 'ਚ ਰੋਲ ਰਹੇ ਹੋ। ਔਰ ਕੱਲਾ ਇਹ ਨਹੀਂ, ਇਸ ਵੇਲੇ 6 ਸਟੇਟਾਂ ਦੇ ਵਿੱਚ NIA ਦੇ ਰੇਡਸ ਦੀਆਂ ਖਬਰਾਂ ਜਿਹੜਾ ਇਹਨਾਂ ਦਾ ਮੀਡੀਆ ਦੇ ਰਿਹਾ। ਇਹ ਹਾਲਾਂ ਚੁੱਪ ਵੀ ਰਹਿ ਸਕਦੇ ਨੇ, ਪਰ ਉਹ ਸਿੱਖਾਂ ਨੂੰ ਮੈਸੇਜ ਵੀ ਦੇ ਰਹੇ ਨੇ ਕਿ ਵੀ ਅਸੀਂ ਤੁਹਾਨੂੰ ਰਹਿਣ ਨਹੀਂ ਦੇਣਾ ਹੈ, ਤੁਹਾਨੂੰ ਆਰਾਮ ਨਾਲ ਅਸੀਂ ਬਹਿਣ ਨਹੀਂ ਦੇਣਾ ਹੈ। ਔਰ ਇਹਨਾਂ ਦੀ ਮੇਨ ਜਿਹੜੀ ਹੈ PTI ਔਰ ਟ੍ਰਿਬਿਊਨ ਨਿਊਜ਼ ਸਰਵਿਸ ਦੀ ਖਬਰ ਹੈ, terrorist gangster nexus, NIA raids 53 locations across 6 states including Punjab and Haryana, detain several suspects। several ਜਦੋਂ ਹੁੰਦਾ ਹੈ ਉਹ hundreds ਦੇ ਵਿੱਚ ਹੋ ਸਕਦੇ ਨੇ ਕਿ ਵੀ ਅਸੀਂ 53 ਲੋਕੇਸ਼ਨਾਂ ਦੇ ਉੱਤੇ 6 ਸੂਬਿਆਂ ਦੇ ਵਿੱਚ, ਜਿਨ੍ਹਾਂ 'ਚ ਪੰਜਾਬ ਹੈ, ਹਰਿਆਣਾ ਹੈ, ਦਿੱਲੀ ਹੈ, UP ਹੈ, ਰਾਜਸਥਾਨ ਹੈ, ਉੱਤਰਾਖੰਡ ਹੈ,
ਤੇ ਯੂਨੀਅਨ ਟੈਰੀਟਰੀ ਚੰਡੀਗੜ੍ਹ। ਉਹਨਾਂ ਨੇ ਕਿਹਾ ਜੀ ਅਸੀਂ ਰੇਡ ਕੀਤਾ ਔਰ ਇਹ ਜਿਹੜਾ ਅਸੀਂ 7ਵਾਂ ਸਾਡਾ ਰੇਡ ਹੈ ਅਗਸਤ 2022 ਤੋਂ ਲੈ ਕੇ, ਔਰ ਇਹ ਸਾਰੇ ਦੇ ਵਿੱਚ ਅਸੀਂ ਇਹਨਾਂ ਫੋਕਸ ਦਾ ਜਿਹੜਾ ਟੈਰਰ, ਗੈਂਗਸਟਰ, ਫਲਾਣਾ ਢਿਮਕਾ, ਸਮਗਲਰ, ਨੈਕਸਸ, ਔਰ ਪੰਜਾਬ ਦੇ ਵਿੱਚ ਜਿਹੜੇ ਉਹਨਾਂ ਨੇ ਜਿਹੜੀਆਂ ਕੁਝ ਲੋਕੇਸ਼ਨਸ ਰੇਡ ਕੀਤੇ ਨੇ ਉਹਨਾਂ 'ਚ ਅੰਮ੍ਰਿਤਸਰ, ਮੋਗਾ, ਫਾਜ਼ਿਲਕਾ, ਲੁਧਿਆਣਾ, ਮੋਹਾਲੀ, ਫਰੀਦਕੋਟ, ਬਰਨਾਲਾ, ਬਠਿੰਡਾ, ਫਿਰੋਜ਼ਪੁਰ, SAS ਨਗਰ, ਅੰਮ੍ਰਿਤਸਰ, ਜਲੰਧਰ ਡਿਸਟ੍ਰਿਕਟਸ ਆਫ ਪੰਜਾਬ, ਰੋਹਤਕ, ਸਿਰਸਾ, ਫਤਿਆਬਾਦ, ਫਰੀਦਾਬਾਦ ਡਿਸਟ੍ਰਿਕਟ ਜਿੱਥੇ ਦੇ ਸਿੱਖ ਨੇ ਬੈਠੇ ਹਰਿਆਣੇ 'ਚ, ਔਰ ਗੰਗਾ ਨਗਰ, झुंझुनू, हनुमानगढ़ एंड जोधपुर डिस्ट्रिक्ट्स ऑफ राजस्थान, सारे सिख पॉपुलेशन इलाके, गोरखपुर इन उत्तर प्रदेश जिथे दा ये गुंडा योगी आदित्यनाथ, और देहरादून एंड उधम सिंह नगर डिस्ट्रिक्ट्स ऑफ उत्तराखंड, उत्थे भी उधम सिंह नगर च जमीनां भी सिखां दियां ने, पॉपुलेशन भी सिखां दी है, और बिसाइड्स साउथ ईस्ट डिस्ट्रिक्ट ऑफ दिल्ली, NCR एंड चंडीगढ़। ਹੁਣ ਸਿੱਖ ਸਪੈਸੀਫਿਕ ਇਹ ਰੇਡ ਨੇ। ਤੁਸੀਂ ਸਿੱਖ ਘਰਾਂ ਚੋਂ ਸਮਾਨ ਵੀ ਚੁੱਕ ਕੇ ਲੈ ਜਾਂਦੇ ਹੋਣਗੇ, ਬੀਬੀਆਂ ਨਾਲ ਵੀ ਬਦਸਲੂਕੀ ਕਰਦੇ ਹੋਣਗੇ, ਝੂਠੇ ਕੇਸ ਵੀ ਪਾਉਣਗੇ, ਔਰ ਉਹਨਾਂ ਨੇ ਕਿਹਾ ਜੀ ਇਸ ਤੋਂ ਪਹਿਲਾਂ ਅਸੀਂ 370 ਥਾਵਾਂ ਤੇ ਰੇਡ ਕੀਤੇ ਜਿਹਦੇ ਚੋਂ ਸਾਨੂੰ 38 ਆਰਮਸ ਮਿਲੀਆਂ, ਲੀਥਲ ਵੈਪਨ, ਇੰਨੇ ਐਮਨੀਸ਼ਨ, ਇੰਨੇ ਫਲਾਣਾ, ਇੰਨੇ 87 ਬੈਂਕ ਅਕਾਊਂਟ ਅਸੀਂ ਫਰੀਜ਼ ਕਰਤੇ, 13 ਪ੍ਰਾਪਰਟੀਜ਼ ਅਟੈਚ ਕਰ ਲਈਆਂ, 331 ਡਿਜੀਟਲ ਡਿਵਾਈਸਿਸ ਫੜੀਆਂ, 418 ਡਾਕੂਮੈਂਟ ਫੜੇ ਨੇ, ਔਰ ਜਿਹੜੇ ਨਹੀਂ ਕਾਬੂ ਆਏ ਉਹਨਾਂ ਨੂੰ ਅਸੀਂ ਪ੍ਰੋਕਲੇਮਡ ਅਫੈਂਡਰ ਬਣਾਤਾ ਹੈ। ਸੋ ਇਹ ਪੰਜਾਬ ਦੇ ਵਿੱਚ ਚੱਲ ਰਿਹਾ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਨਹੀਂ ਅਜੇ ਸ਼ੁਕਰੀਆ ਨਹੀਂ, ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਪੰਜਾਬ ਦੀ ਲੀਡਰਸ਼ਿਪ ਬਿਲਕੁਲ ਕੁਆਇਟ, ਅਕਾਲੀ, ਕਿ ਬਈ ਤੁਹਾਡੀਆਂ ਪ੍ਰਾਪਰਟੀਆਂ ਅਟੈਕ ਦੂਜੇ ਤੀਜੇ। ਔਰ ਮੈਂ ਕਮੈਂਟ ਕਰਨਾ ਚਾਹੁੰਦਾ ਗਿਆਨੀ ਹਰਪ੍ਰੀਤ ਸਿੰਘ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਕਿ ਉਹਨਾਂ ਨੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜਲੰਧਰ ਦੇ ਵਿੱਚ ਇੱਕ ਇਕੱਠ ਸੱਦਿਆ ਸੀ ਕਿ ਭਾਈ ਇਹ ਕੀ ਚੱਲ ਰਿਹਾ। ਉਹਦੇ 'ਚ ਜਿਹੜੇ ਸਿੱਖ ਇੰਟੈਲੈਕਚੁਅਲ ਗੁਰਦੁਆਰਾ ਗੁਰੂ ਤੇਗ ਬਹਾਦਰ ਨਗਰ ਹੈ, ਔਰ ਉਹਦੇ 'ਚ ਉਹਨਾਂ ਨੇ ਜਿਹੜੇ ਗੁਰਤੇਜ ਸਿੰਘ ਸਾਬਕਾ IAS, ਹਰਸਿਮਰਨ ਸਿੰਘ ਇਹ ਰਾਈਟਰ ਵੀ ਨੇ ਔਰ ਆਈਡੀਆਲੋਗ ਨੇ, ਉਹਨਾਂ ਨੇ ਵੀ ਸ਼ਮੂਲੀਅਤ ਕੀਤੀ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਚੱਲ ਰਿਹਾ ਹੈ ਕਿ ਜੀ ਅਸੀਂ OCI ਕਾਰਡ ਖਾਲਿਸਤਾਨ ਸਪੋਰਟਰਾਂ ਦੇ ਕੈਂਸਲ ਕਰ ਦਿੱਤੇ, ਵੀ ਜੇ ਜਿਹੜਾ ਦਾ ਭਾਰਤੀ ਮੂਲ ਦੇ ਲੋਕ ਨੇ ਜੇ ਆਪਣੇ ਮੁਲਕ ਨਹੀਂ ਆ ਸਕਦੇ ਤੇ ਅਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ। ਫਿਰ ਉਹਨਾਂ ਨੇ ਕਿਹਾ ਜੀ ਵੀ ਦੂਜੇ ਪਾਸੇ ਇਹ ਜਿਹੜੇ ਸਾਰੇ ਹੀ ਬ੍ਰਾਂਡਿਸ਼ਿੰਗ ਆਫ ਆਰਮਸ ਰਾਈਟ ਵਿੰਗ ਵਾਲੇ बड़े बड़े हथियार लैके जुलूस कढ़ते हैं कि भी देश के गद्दारों को गोली मारो सालों को, उन्होंने उत्ते कोई युआपा ਜਾਂ ਦੂਜੇ ਐਕਟ ਨਹੀਂ ਲੱਗਦੇ। ਨਾਲ ਦੀ ਨਾਲ ਉਹਨਾਂ ਨੇ ਕਿਹਾ ਕੰਗਨਾ ਰਣੌਤ ਵਰਗੀ ਜਿਹੜੀ ਹੈ ਅਖੰਡ ਭਾਰਤ ਦੂਜੀ ਸਿੱਖਾਂ ਨੂੰ ਇਹ ਕਹਿ ਰਹੀ ਹੈ ਵੀ ਤੁਸੀਂ ਪ੍ਰੂਵ ਕਰੋ ਇਹ ਸਾਰੇ ਨੂੰ। ਔਰ ਈਵਨ ਜਿਹੜੇ MPs ਔਰ ਦੂਸਰੇ ਨੇ ਉਹਨਾਂ ਦਾ ਵੀ ਉਹਨਾਂ ਨੇ ਮੈਂਸ਼ਨ ਕੀਤਾ ਕਿ ਵੀ ਉਹਨਾਂ ਨੇ ਇਸ ਆਵਾਜ਼ ਨੂੰ ਚੁੱਕਿਆ UK ਦੇ ਵਿੱਚ, ਕੈਨੇਡਾ ਦੇ ਵਿੱਚ, ਦੂਸਰੇ ਦੇ ਵਿੱਚ। ਔਰ ਇਹ ਸਾਰਾ ਪਾਰਟ ਜਿਹੜਾ ਹੈ ਚਲੋ ਇੱਕ ਨੋਬਲ ਜੈਸਚਰ ਹੈ ਕਿ ਉਹਨਾਂ ਨੇ ਘੱਟੋ ਘੱਟ ਇਸ ਗੱਲ ਦੇ ਉੱਤੇ ਹਲੂਣਾ ਦਿੱਤਾ ਹੈ। ਪਰ ਇਸ ਕਿਸਮ ਦਾ ਤਾਂ ਅੰਗਰੇਜ਼ੀ ਰਾਜ ਵੇਲੇ ਵੀ ਨਹੀਂ ਹੋਇਆ। ਉਦੋਂ ਵੀ ਅਦਾਲਤ ਦੇ ਵਿੱਚ ਕੇਸ ਜਾਂਦਾ ਸੀ, ਜੇ ਕੋਈ ਸਾਬਤ ਹੋਇਆ ਕਿ ਭਾਈ ਕਿਸੇ ਨੇ ਕੋਈ ਗੁਨਾਹ ਕੀਤਾ ਹੈ ਤੇ ਉਹ ਬੰਦਾ ਭਗੌੜ ਹੈ, ਉਦੋਂ ਉਹਦੀ ਜਾਇਦਾਦ ਕਨਫਿਸਕੇਟ ਕਰਨ ਦਾ ਹੁੰਦਾ ਸੀ। ਬਹੁਤ ਘੱਟ ਕੀਤੀਆਂ ਗਈਆਂ। ਔਰ ਹੁੰਦਾ ਇਹ ਸੀ ਕਿ ਜੇ ਕੋਈ ਗਏ ਵੀ ਤੇ ਲੋਕ ਪਿੰਡ ਦੇ ਇਕੱਠੇ ਹੋ ਕੇ ਜਾਂ ਦੂਜੇ ਵੱਟੇ ਮਾਰ ਕੇ ਭਜਾ ਦਿੰਦੇ ਸੀ। ਲੇਕਿਨ ਅੱਜ ਇੰਨਾ ਖੌਫ ਪੈਦਾ ਹੋਇਆ ਹੈ ਕਿ ਜਿੰਨੇ ਕਿ ਵੀ ਜਿਹੜੇ ਇੱਥੇ ਐਕਟਿਵ ਨੇ ਉਹਨਾਂ ਦੇ ਰਿਸ਼ਤੇਦਾਰ ਹੀ ਜਿਹੜੇ ਨੇ ਉਹ ਕਹਿਣਗੇ ਕਿ ਜੀ ਦੇਖੋ 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 ਇਹ ਨਾ ਹੋਏ, ਸਾਨੂੰ ਇਵੇਂ ਹੋ ਜਾਏ, ਉਵੇਂ ਹੋ ਜਾਏ। ਹੁਣ ਇਹ ਇੱਕ ਫੀਅਰ, ਇਹੀ ਮਕਸਦ ਹੈ ਉਹਨਾਂ ਦਾ ਵੀ ਫੀਅਰ ਪੈਦਾ ਕਰਨਾ। ਦੂਸਰਾ ਵੀ ਤੁਸੀਂ ਤਾਂ ਸਾਰੇ ਇੰਟਰਨੈਸ਼ਨਲ ਲਾਅ ਦੀਆਂ ਤਾਂ ਤੁਸੀਂ ਧੱਜੀਆਂ ਉਡਾਈਆਂ ਬਾਹਰ ਆ ਕੇ ਮਰਡਰ ਕਰਕੇ। ਤੁਸੀਂ ਆਪਣੇ ਆਇਨ ਦੇ ਥੱਲੇ ਵੀ ਜਿਹੜਾ ਕਿਸੇ ਕੋਲ ਹੱਕ ਹੁੰਦਾ ਹੈ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ, ਦੁਨੀਆ ਦੀ ਜੂਰਿਸਪ੍ਰੂਡੈਂਸ ਦਾ ਬੇਸਿਕ ਹੈ ਕਿ ਜਦੋਂ ਤੱਕ ਕੋਈ ਗੁਨਾਹਗਾਰ ਸਾਬਤ ਨਾ ਹੋਏ ਉਹ ਬੇਗੁਨਾਹ ਹੈ। ਸੋ ਉਹਨਾਂ ਸਾਰਿਆਂ ਨੂੰ ਫਲੋਟ ਕਰਕੇ ਜੋ ਮਰਜ਼ੀ ਨੈਰੇਟਿਵ ਤੁਸੀਂ ਬਣਾ ਰਹੇ ਹੋ, ਲੇਕਿਨ ਜਿਹਨਾਂ ਲੋਕਾਂ ਦੇ ਨਾਲ ਹੋ ਰਿਹਾ, ਨਾ ਅਕਾਲੀ ਦਲ, ਨਾ ਆਮ ਆਦਮੀ ਪਾਰਟੀ, ਕਾਂਗਰਸ ਦਾ ਤਾਂ ਉਹ ਮੂੰਹ ਨੂੰ ਕੁੱਤਾ ਬੰਨਿਆ ਹੋਇਆ ਉਹਦੇ ਰਵਨੀਤ ਬਿੱਟੂ ਦੇ, ਤੇ ਉਹ ਦੂਜੇ ਜਿਹੜੇ ਨੇ ਡਰਾਮੇ ਜਿਹੇ ਬਿਠਾ ਕੇ ਉਹ ਪੱਗਾਂ ਵਾਲੇ 2-4 ਉਹ ਖਾਲਿਸਤਾਨੀਆਂ ਨੂੰ ਗਾਲਾਂ ਕਢਾ ਰਹੇ ਹੁੰਦੇ ਨੇ ਕਿ ਜੀ ਇਹ ਜਿਹੜੇ ਨੇ ਸਾਰੇ ਸਿੱਖਾਂ ਦਾ ਅਕਸ ਖਰਾਬ ਕਰ ਰਹੇ ਨੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਸਮਝਦੇ ਹਾਂ ਵੀ ਇਹ ਆਵਾਜ਼ ਪੰਜਾਬ ਚੋਂ ਉੱਠਣੀ ਜ਼ਰੂਰੀ ਹੈ
नहीं तो अल्टीमेटली ये होएगा कि जी बाहरले सिख ते वर्सेस पंजाब दे सिख, ये दो अड्ड खैमिਆਂ ਦੇ ਵਿੱਚ डिवाइड करके फिर सिखां तो ही सिखां ਨੂੰ बुरा भला होणगे ਜਿਹੜਾ ਅਮਲ ਇਹਨਾਂ ਨੇ ਸ਼ੁਰੂ ਕੀਤਾ ਹੋਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਨਾਮ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਸਾਡੀ ਪੱਗ ਨਾਲ ਵੱਖਰੀ ਪਛਾਣ ਜੱਗ ਤੇ, ਕੀਤਾ ਪੱਗ ਨੇ ਹੈ ਉੱਚਾ ਸਾਡਾ ਮਾਣ ਜੱਗ ਤੇ। ਆਉਣ ਵਾਲੀ 30 ਸਤੰਬਰ ਦਿਨ ਸ਼ਨੀਵਾਰ ਨੂੰ ਰਿਚਮੰਡ ਹਿੱਲ ਨਿਊਯਾਰਕ ਦੇ 골ਡਨ ਟੈਰੇਸ ਹਾਲ ਵਿਖੇ ਦਸਤਾਰ ਪ੍ਰਾਈਡ 8th ਐਨੂਅਲ ਈਸਟ ਕੋਸਟ ਟਰਬਨ ਟਾਈਮ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ 9 ਤੋਂ 11, 12 ਤੋਂ 14, 15 ਤੋਂ 18, 19 ਤੋਂ 22 ਅਤੇ 23 ਤੋਂ 30 ਸਾਲ ਦੇ ਨੌਜਵਾਨਾਂ ਦੇ ਦਸਤਾਰ ਮੁਕਾਬਲੇ ਹੋਣਗੇ। ਤੁਸੀਂ 23 ਸਤੰਬਰ ਤੱਕ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। 9 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਕੰਪੀਟੀਸ਼ਨ ਸਵੇਰੇ 9 ਵਜੇ ਹੋਵੇਗਾ ਸ਼ੁਰੂ ਤੇ ਫਿਰ ਹੋਵੇਗਾ ਮੈਜਿਕ ਸ਼ੋ। ਕੰਪੀਟੀਸ਼ਨ ਦੌਰਾਨ ਜੇਤੂਆਂ ਦੇ ਨਾਲ ਪਾਰਟਿਸਿਪੇਟਰੀ ਪ੍ਰਾਈਜ਼ ਵੀ ਦਿੱਤੇ ਜਾਣਗੇ। ਸੋ ਰਜਿਸਟ੍ਰੇਸ਼ਨ ਕਰਵਾਉਣ ਲਈ ਜਲਦ ਸਰਚ ਕਰੋ www.dastarpride.com/register। ਵਿਦੇਸ਼ਾਂ 'ਚ ਦਸਤਾਰ ਦੀ ਸ਼ਾਨ ਲਈ ਅਜਿਹੇ ਸ਼ੋ ਹੋਣੇ ਵਧੇਰੇ ਲਾਜ਼ਮੀ ਨੇ, ਸੋ ਪਰਿਵਾਰਾਂ ਸਮੇਤ ਇਹਨਾਂ ਪ੍ਰੋਗਰਾਮਾਂ ਦਾ ਹਿੱਸਾ ਜ਼ਰੂਰ ਬਣੋ ਜੀ। ਪੱਗ ਬੰਨਣੀ ਨਾ ਜਾਇਓ ਭੁੱਲੋ ਏ ਪੰਜਾਬੀਓ, ਪੱਗ ਬੰਨਣੀ ਨਾ ਜਾਇਓ ਭੁੱਲੋ ਏ ਪੰਜਾਬੀਓ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਭਾਰਤ ਦੇ ਸੁਡਾਨ ਵਿੱਚ ਐਂਬੈਸਡਰ ਰਹੇ ਦੀਪਕ ਵੋਰਾ ਨੇ ਇੱਕ ਟੀਵੀ ਚੈਨਲ ਨੂੰ ਇਹ ਕਿਹਾ ਸੀ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਦਿੱਲੀ ਵਿੱਚ ਡਰੱਗਸ ਨਾਲ ਧੁੱਤ ਰਹੇ, ਇਸ ਲਈ ਉਹ ਪ੍ਰੈਜ਼ੀਡੈਂਟ ਵੱਲੋਂ ਦਿੱਤੇ ਗਏ ਡਿਨਰ ਵਿੱਚ ਨਹੀਂ ਆਏ। ਸੋ ਨਾਲ ਹੀ ਉਸਨੇ ਕਿਹਾ ਕਿ ਟਰੂਡੋ ਦੇ ਜਹਾਜ਼ ਵਿੱਚ ਵੱਡੀ ਮਾਤਰਾ ਵਿੱਚ ਡਰੱਗਸ ਸਨ, ਜਿਸ ਨੂੰ ਭਾਰਤੀ ਕੁੱਤਿਆਂ ਨੇ ਸੁੰਘਿਆ ਸੀ। ਹੁਣ ਭਾਰਤ ਨੇ ਇਸ ਤੋਂ ਪੱਲਾ ਝਾੜਦਿਆਂ ਕਿਹਾ ਹੈ ਕਿ ਇਹ ਇਨਫੋਰਮੇਸ਼ਨ ਸੀ, ਸੋ ਇਸ ਦੀ ਅਸੀਂ ਨਖੇਦੀ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਿਹੜੀ ਪ੍ਰੀਵੈਂਸ਼ਨ ਅਗੇਂਸਟ ਕਰੂਐਲਿਟੀ ਆਫ ਐਨੀਮਲ ਸੰਸਥਾ ਹੈ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਉਹ ਇਸ ਦੇ ਉੱਤੇ ਕੈਂਪੇਨ ਕਰਨ ਕਿ ਇਹ ਭਾਰਤ ਦੇ ਹਾਕਮਾਂ ਨੂੰ ਜਿਹੜੇ ਖੁਦ ਜਿਹੜੇ ਨੇ ਉਸ ਕਿਸਮ ਦੇ ਵੱਡੂ ਕਰਦੇ ਜਾਨਵਰ ਨੇ, ਉਹਨਾਂ ਨੂੰ ਕੁੱਤਿਆਂ ਦਾ ਅਪਮਾਨ ਕਰਨ ਦਾ ਹੱਕ ਕਿਹਨੇ ਦਿੱਤਾ ਕਿ ਉਹਨਾਂ ਨੇ ਆਪਣੇ ਕੁੱਤਿਆਂ ਦੇ ਉੱਤੇ ਚਾਰਜ ਲਾਇਆ ਕਿ ਜੀ ਉਹਨਾਂ ਨੇ ਜਾ ਕੇ ਟਰੂਡੋ ਦੇ ਜਹਾਜ਼ ਦੇ ਵਿੱਚ ਜਿਹੜੀ ਕੋਕੇਨ ਸੁੰਘੀ। ਔਰ ਪਹਿਲਾਂ ਤਾਂ ਉਹਨਾਂ ਨੂੰ ਮੁਕੱਦਮਾ ਦਾਇਰ ਕਰਨਾ ਚਾਹੀਦਾ ਔਰ ਇੰਟਰਨੈਸ਼ਨਲੀ ਕੈਂਪੇਨ ਕਰਨਾ ਚਾਹੀਦਾ ਹੈ ਕਿ ਵੀ ਆਵਰ ਡੌਗਸ ਆਰ ਬੈਟਰ ਦੈਨ ਯੂ, ਸੋ ਡੋਂਟ ਬਲੇਮ ਆਵਰ ਡੌਗਸ। ਪਹਿਲੀ ਤਾਂ ਇਹ ਪਾਰਟ ਹੈ। ਅੱਛਾ, ਹੁਣ ਜਦੋਂ ਤੁਸੀਂ ਇਸ ਸਾਰੇ ਪੀਰੀਅਡ 'ਚ ਦੇਖਦੇ ਹੋ ਤੇ ਜਿਹੜੇ ਈਵਨ ਸਾਬਕਾ ਐਂਬੈਸਡਰ ਲੋਕ ਇੰਡੀਅਨ ਫੋਰਨ ਸਰਵਿਸ ਜਿਹਨਾਂ ਨੇ ਸਰਵ ਕੀਤਾ ਹੈ, ਪੁਲਸੀਏ ਤਾਂ ਛੱਡੋ, ਜਿਹੜੇ IPS ਔਰ ਦੂਸਰੇ ਤੀਸਰੇ ਰਹੇ, ਜਰਨਲਿਸਟ ਦਾ ਵੀ ਇੱਕ ਵੱਡਾ ਟੋਲਾ ਔਰ ਸੋਸ਼ਲ ਮੀਡੀਆ ਦੇ ਤਾਂ ਟਰੋਲ ਆਰਮੀ। ਅੱਜ ਵਾਸ਼ਿੰਗਟਨ ਪੋਸਟ ਨੇ ਇਹਨਾਂ ਦਾ ਉਹਨਾਂ ਨੇ 15 ਪੇਜਿਸ ਦੀ ਰਿਪੋਰਟ ਜੇ ਤੁਸੀਂ ਪ੍ਰਿੰਟ ਆਊਟ ਕੱਢਦੇ ਹੋ ਤੇ ਛਾਪੀ ਹੈ ਕਿ ਵੀ ਕਿਸ ਕਿਸਮ ਦਾ ਨੈਟਵਰਕ ਇਹਨਾਂ ਨੇ ਮੈਟਾ, ਜਿਸ ਦਾ ਪਹਿਲਾ ਨਾਮ ਫੇਸਬੁੱਕ ਹੈ, ਉਹਦੇ ਰਾਹੀਂ ਸਿਰਜਿਆ, ਕਿਵੇਂ ਉਹ ਝੂਠ ਪਰੋਸਦੇ ਨੇ, ਕਿਵੇਂ ਉਹਨਾਂ ਨੇ ਜਿਹੜੀ ਹੈ ਫਿਰਕੂ ਅੱਗ ਔਰ ਕਰਨਾਟਕਾ ਦੀਆਂ ਚੋਣਾਂ ਵੇਲੇ ਕੀ ਕੀਤਾ। ਔਰ ਇਸੇ ਤਰ੍ਹਾਂ ਹੀ ਈਵਨ ਕਸ਼ਮੀਰ ਦੇ ਜਿਹੜਾ ਫੌਜ ਜਿੱਥੇ ਰੱਖੀ ਹੋਈ ਸੀ ਉਹ ਫੌਜ ਨੈਟਵਰਕ ਰਨ ਕਰ ਰਹੀ ਸੀ ਔਰ ਕਿਵੇਂ ਉਹ ਜਾਲੀ ਨਾਵਾਂ ਦੇ ਥੱਲੇ ਔਰ ਦੂਸਰੇ ਤਾਂ ਕਿ ਕਸ਼ਮੀਰੀ ਜਰਨਲਿਸਟਾਂ ਨੂੰ ਵੀ ਉਹਦੇ 'ਚ ਫੜੂੰਗਿਆ, ਆਮ ਲੋਕਾਂ ਨੂੰ ਵੀ, ਔਰ ਪੂਰਾ ਉਹਦੀ ਇਨਵੈਸਟੀਗੇਟਿਵ ਰਿਪੋਰਟ। ਔਰ ਜਦੋਂ ਐਨ ਜੈ ਸ਼ੰਕਰ ਵਾਸ਼ਿੰਗਟਨ 'ਚ ਬੈਠਾ ਹੈ ਇਹ ਰਿਪੋਰਟ ਸਾਹਮਣੇ ਆਈ ਹੈ। ਸੋ ਇਸ ਲੈਵਲ ਦਾ, ਹਾਲਾਂਕਿ ਉਸ ਤੋਂ ਪਹਿਲਾਂ ਯੂਰਪ ਦੀ NGO ਨੇ ਡਿਸਇਨਫੋ ਲੈਬ ਦੇ ਥੱਲੇ ਜਿਹੜੀ ਤਹਿਕੀਕਾਤ ਕਰਕੇ ਦੱਸਿਆ ਸੀ ਕਿ 650 ਤੋਂ ਜ਼ਿਆਦਾ ਕਿਸ ਕਿਸਮ ਦੀਆਂ NGOs UN ਦੇ ਵਿੱਚ ਜਿਹੜਾ
ਉਹਦਾ ਯੂਨੀਵਰਸਿਟੀ ਦਾ ਹਾਰਵਰਡ ਦਾ ਕਿ ਕਿੱਥੋਂ ਦਾ ਪ੍ਰੋਫੈਸਰ ਜਿਹੜਾ ਮੈਂਬਰ ਉਹ ਮਰ ਗਿਆ ਹੋਇਆ ਉਹਦੀ ਆਈਡੀ ਵੀ ਯੂਜ਼ ਕੀਤੀ। ਕਿੰਨਾ ਵੱਡਾ ਨੈਟਵਰਕ ਇਹਨਾਂ ਦਾ ਡਿਸਇਨਫੋ ਲੈਬ ਦਾ ਦੇ ਥੱਲੇ ਸੀ। ਫਿਰ ਇਹ ਵੀ ਸਾਹਮਣੇ ਆਇਆ ਪੈਗਾਸਸ ਮਾਲਵੇਅਰ ਜਿਹੜੀ ਇਜ਼ਰਾਈਲ ਤੋਂ ਖਰੀਦੀ, ਕਿਵੇਂ ਜਰਨਲਿਸਟਾਂ ਨੂੰ ਟਾਰਗੇਟ ਕੀਤਾ, ਕਿਵੇਂ ਈਵਨ ਜਿਹੜੇ ਆਪੋਜ਼ਿਟ ਵਿਊ ਰੱਖਣ ਵਾਲੇ ਸੀ ਸਤਾਨ ਸਵਾਮੀ ਦੂਜੇ ਉਹਨਾਂ ਦੇ ਕੰਪਿਊਟਰਾਂ 'ਚ ਜਿਹੜੀ ਹੈ ਤੁਸੀਂ ਪੈਗਾਸਸ ਪਾਤੀ, ਫਿਰ ਉੱਤੋਂ ਸਬੂਤ ਕੱਢ ਲੈ ਕੇ ਜੀ ਇਹ ਤਾਂ ਮੁਲਕ ਦੇ ਖਿਲਾਫ ਵਾਰ ਡਿਕਲੇਅਰ ਕਰ ਰਹੇ ਨੇ। ਸੋ ਇਸ ਸਾਰੇ ਦੇ ਚਲਦੇ ਆ ਇਹ ਤਾਂ ਇੱਕ ਖੁਫੀਆ ਤੰਤਰ ਦੇ ਰਾਹੀਂ ਕਰ ਰਹੇ ਸੀ। ਪਰ ਹੁਣ ਜਿਸ ਲੈਵਲ ਤੇ ਜਿਸ ਧੜੱਲੇ ਦੇ ਨਾਲ ਡਿਪਲੋਮੈਟਾਂ ਤੋਂ ਝੂਠ ਬੁਲਵਾਇਆ ਜਾ ਰਿਹਾ, ਹੁਣ ਜਸਟਿਨ ਟਰੂਡੋ ਨੇ, ਕਿਉਂਕਿ ਹੁਣ ਤਾਂ ਇਹ ਸਾਹਮਣੇ ਆ ਗਿਆ, ਇਹਨੇ ਬਾਈਡਨ ਦੇ ਵਾਈਟ ਹਾਊਸ ਨੇ ਵੀ ਕਿਹਾ ਕਿ G20 ਦੇ ਵੇਲੇ ਬਾਈਡਨ ਨੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਬਾਰੇ ਗੱਲ ਕੀਤੀ। ਜਸਟਿਨ ਟਰੂਡੋ ਨੇ ਤਾਂ ਕਿਹਾ ਹੀ ਕਿਹਾ। ਆਸਟ੍ਰੇਲੀਆ ਔਰ ਦੂਸਰਿਆਂ ਨੇ ਵੀ ਫਾਈਵ ਆਈਜ਼ ਵਾਲਿਆਂ ਨੂੰ, ਉਹਨਾਂ ਦੀ ਜੋਡੀ ਥਾਮਸ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਕੈਨੇਡਾ ਨੇ ਬਰੀਫ ਕੀਤਾ। ਹੁਣ ਇਸ ਸਭ ਦੇ ਚਲਦੇ ਆ ਉਹਨਾਂ ਨੂੰ ਇਹ ਲੱਗਾ ਕਿ ਵੀ ਸ਼ਾਇਦ ਆਪਣੀ ਜਿਹੜੀ ਕਰਾਊਡ ਹੈ 1 ਬਿਲੀਅਨ 400 ਮਿਲੀਅਨ ਗਧਿਆਂ ਦਾ ਜਿਹੜਾ ਇੱਕ ਟੋਲਾ ਰੱਖਿਆ ਹੋਇਆ ਜਿਨ੍ਹਾਂ ਨੂੰ ਗਊ ਮੂਤਰ ਪਿਆ ਕੇ ਤੇ ਗੋਹਾ ਖਵਾ ਕੇ ਜਿਹੜਾ ਐਨੀਮਲਸ ਤੋਂ ਬਦਤਰ ਕੀਤਾ ਹੋਇਆ, ਵੀ ਉਹਨਾਂ ਨੂੰ ਤਾਂ ਜੋ ਮਰਜ਼ੀ ਅਸੀਂ ਦੇਈ ਜਾਈਏ, ਜੋ ਮਰਜ਼ੀ ਪਰੋਸੀ ਜਾਈਏ, ਇਹ ਚੱਲੇਗਾ। ਔਰ ਕਿਉਂਕਿ 24 ਆਵਰ ਚੈਨਲ ਉਹਨਾਂ ਦਾ ਇੱਕ ਵੱਡਾ ਇੱਕ ਜਿਹੜਾ ਬਜਟ ਉਹ ਸਰਕਾਰਾਂ ਵੱਲੋਂ ਆਉਂਦਾ ਹੈ। ਸੋ ਉਸ ਕਿਸਮ ਦੇ ਲੋਕ, ਉਹ ਅਰਨਾਬ ਗੋਸਵਾਮੀ ਹੋਏ, ਉਹ ਸੁਧੀਰ ਚੌਧਰੀ ਹੋਏ, ਉਹ 3-3 ਫੁੱਟੀਆਂ ਐਂਕਰਾਂ ਜਿਹੜੀਆਂ 6-6 ਫੁੱਟ ਉਛਲਣਾ, ਅੰਜਨਾ ਕਿ ਕੀ ਹੈ, ਸਭ ਉਹਨਾਂ ਦੇ ਮੂੰਹ ਦੇ ਉੱਤੇ ਵੀ ਕੁੱਤੇ ਬੰਨੇ ਹੋਏ ਨੇ ਔਰ ਝੂਠ ਜਿਹੜਾ ਹਰ ਕਿਸਮ ਦਾ। ਲੇਕਿਨ ਮਤਲਬ ਇੱਕ ਫਿਰ ਵੀ ਇੱਕ ਝੂਠ ਦਾ ਵੀ ਲੈਵਲ ਹੁੰਦਾ ਹੈ। ਹੁਣ ਇੱਕ ਦੀਪਕ ਵੋਰਾ ਨਾਂ ਦਾ ਇੰਡੀਅਨ ਫੋਰਨ ਸਰਵਿਸ ਦਾ ਬੰਦਾ ਜਿਹੜਾ ਸੁਡਾਨ ਦੇ ਵਿੱਚ ਇੰਡੀਆ ਦਾ ਐਂਬੈਸਡਰ ਹੈ, ਸੋ ਇਹਦਾ ਮਤਲਬ ਇਹ ਹੈ ਕਿ ਹਾਈ ਰੈਂਕ ਜਦੋਂ ਤੁਸੀਂ ਕਿਤੇ ਵੀ ਭੇਜਦੇ ਹੋ, ਉਹ ਬੈਠ ਕੇ ਚੈਨਲ ਦੇ ਉੱਤੇ ਇੱਕ ਡਿਸਕਸ਼ਨ ਦੇ ਵਿੱਚ ਇਹ ਚਾਰਜ ਲਾ ਰਿਹਾ ਕਿ ਵੀ ਉਹਨੇ ਕਿਹਾ ਕਿ ਜੀ ਮੈਂ ਇਹ ਜਿਹੜਾ ਵੋਰਾ ਮੀਨਵਾਈਲ ਕ੍ਰਿਟਿਸਾਈਜ਼ ਟਰੂਡੋ ਫॉर ਹੈਵਿੰਗ ਲਿਟਲ ਨੌਲੇਜ ਆਫ ਇੰਟਰਨੈਸ਼ਨਲ ਰਿਲੇਸ਼ਨਸ। ਚਲੋ ਇਹ ਤਾਂ ਸਮਝ ਆ ਸਕਦੀ ਹੈ, ਪਰ ਜਿਹੜੀ ਗੱਲ ਉਸਨੇ ਆਪਣੇ ਉਸ ਪ੍ਰੋਗਰਾਮ ਦੇ ਵਿੱਚ ਕਹੀ, ਉਹਨੇ ਕਿਹਾ ਕਿ ਜੀ ਇਹ ਜਿਹੜਾ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਵੀ ਇਹ ਟਰੂਡੋ ਨੇ ਇਸ ਲਈ ਉਹ ਪ੍ਰੈਜ਼ੀਡੈਂਟ ਦੇ ਡਿਨਰ 'ਚ ਨਹੀਂ ਆਇਆ। ਉਹ ਇਹ ਕਹਿੰਦਾ, ਹੁਣ ਉਹਦੇ ਵਰਡ ਮੈਂ ਉਹਦੇ ਦੀਪਕ ਵੋਰਾ ਦੇ ਦੁਹਰਾਉਣ ਲੱਗਾ, when Justin Trudeau came to India for the G20 this month, his plane was full of cocaine. ਕਿ ਉਹ ਕੋਕੇਨ ਨਾਲ ਵੀ ਲੈ ਕੇ ਆਇਆ, ਭਰਿਆ ਹੋਇਆ ਸੀ ਜਹਾਜ਼ ਉਹਦਾ। ਵੋਰਾ said during the debate show by journalist Deepak Chaurasia, Z News ਇੱਕ ਜ਼ਮਾਨੇ 'ਚ ਇੱਥੇ ਵੀ ਬਾਹਰ ਨੈਟਵਰਕ ਹੁਣ ਵੀ ਹੈ ਬਹੁਤ ਵੱਡਾ, ਸੋ ਇਹ RSS ਫੰਡੀ ਆ। Z News ਤੇ ਬੈਠਾ ਕਹਿ ਰਿਹਾ he did not come out of his room for 2 days, ਕਿ ਵੀ ਉਹ ਕੋਕੇਨ ਦੇ ਨਸ਼ੇ 'ਚ ਧੁੱਤ ਜਿਹੜਾ ਹੈ ਉਹ ਉਹਦੇ 'ਚੋਂ 2 ਦਿਨ ਨਿਕਲਿਆ ਨਹੀਂ। ਫਿਰ ਜਿਹੜਾ ਉਹਨੇ ਕਿਹਾ ਕਿ ਵੀ there are credible rumor that Trudeau's plane had cocaine when he landed in India and he was overdosed for 2 days, thus he couldn't attend all G20 programs. ਇਹ ਉਸ ਦੇ ਨਾਲ ਉਹ ਕਹਿ ਰਿਹਾ ਕਿ my wife saw him at the Delhi airport, ਉਹ ਕਹਿੰਦਾ ਮੇਰੀ ਘਰ ਵਾਲੀ ਨੇ ਉਹਨੂੰ ਦਿੱਲੀ 에ਅਰਪੋਰਟ ਤੇ ਦੇਖਿਆ ਜਦੋਂ ਟਰੂਡੋ ਆਇਆ, and said that Trudeau looked depressed and stressed, ਕਿ ਉਹ ਬਹੁਤ ਡਿਪਰੈਸ ਸੀ, ਬਹੁਤ ਸਟ੍ਰੈਸ ਸੀ। ਵੋਰਾ continued, we don't know the reason, I don't know the reality, but social media and some credible rumors suggest that his plane was full of cocaine. ਫਿਰ ਉਹਨੇ ਕਿਹਾ ਜੀ he has become lonely, he is now trying to show that he is a Canadian Rambo and nothing can go wrong in his presence. India has done the right thing by suspending visa services in Canada. ਕਿ ਬਿਲਕੁਲ ਠੀਕ ਕੀਤਾ ਉਹਨਾਂ ਨੇ, ਉਹ ਹੁਣ ਰੈਂਬੋ ਬਣਿਆ ਹੋਇਆ। ਔਰ ਇਹ ਸਾਰੇ ਦੇ ਚਲਦੇ ਆ ਉਹਨੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਜੀ ਇਹ ਜਿਹੜਾ ਉਸਨੇ ਜੋ ਜਦੋਂ ਉਹਦਾ ਜਾਣ ਵੀ ਲੱਗਾ ਇਸ ਲਈ ਜਹਾਜ਼ ਰੋਕਿਆ ਗਿਆ 2 ਦਿਨ, ਕਿਉਂਕਿ ਕੁੱਤਿਆਂ ਨੇ ਸੂੰਘ ਲਿਆ ਸੀ ਕਿ ਵੀ ਇਹ ਕੋਕੇਨ ਹੈ। ਹੁਣ ਇਸ ਲੈਵਲ ਦਾ ਚਾਰਜ ਜ਼ੀ TV ਤੇ ਬੈਠ ਕੇ ਜਿਹੜਾ ਆਲਮੋਸਟ RSS ਫੰਡਡ ਹੈ, ਗਵਰਨਮੈਂਟ ਫੰਡਡ ਹੈ, ਬਹੁਤ ਵੱਡੀ ਐਡ ਜਾਂਦੀ ਹੈ। ਔਰ ਇਸ ਦਾ ਚਰਚਾ ਟੋਰਾਂਟੋ ਸਨ ਜਿਹੜਾ ਪ੍ਰੋਮੀਨੈਂਟ ਅਖਬਾਰ ਹੈ ਉਹਨਾਂ ਨੇ ਵੀ ਇਹ ਖਬਰ ਛਾਪ ਦਿੱਤੀ।
ਔਰ ਇਸ ਦੇ ਉੱਤੇ ਜਿਹੜਾ ਬਹੁਤ ਰੌਲਾ, ਅਦਰਵਾਈਜ਼ ਅਸੀਂ ਤਾਂ ਪਾਸਿੰਗ ਰੈਫਰੈਂਸ ਆਲਰੇਡੀ ਇੱਕ ਦਿਨ ਗੱਲ ਕੀਤੀ ਹੋਈ ਸੀ, ਲੇਕਿਨ ਮੈਨੂੰ ਨਹੀਂ ਸੀ ਪਤਾ ਵੀ ਟੋਰਾਂਟੋ ਸਨ ਤੱਕ ਪਹੁੰਚ ਕੇ ਇਸ ਲੈਵਲ ਤੇ ਇਹ ਜਾਏਗਾ। ਔਰ ਇਸ ਦਾ ਨਤੀਜਾ ਹੈ ਕਿ ਈਵਨ ਕੈਨੇਡੀਅਨ ਜਰਨਲਿਸਟ ਈਵਨ ਡਾਇਰ CBC ਨੇ ਟੋਰਾਂਟੋ ਸਨ ਨੂੰ ਵੀ ਉਹਨੇ ਭੰਨਿਆ ਕਿ ਵੀ ਤੁਸੀਂ ਡਿਸਇਨਫੋਰਮੇਸ਼ਨ ਕੀਤੀ ਹੈ। ਡਾਇਰ ਨੇ ਕਿਹਾ ਕਿ ਵੀ ਮੈਂ ਆਈ ਵਾਜ਼ ਔਨ ਦਾ ਪਲੇਨ ਐਂਡ ਕਨਫਰਮਡ that contrary to Indian reporting, no Indian agent or dogs boarded the plane। और उन्हें क्या जी कोई मतलब कुत्ते या कोई नहीं आया या दूजे, बिल्कुल मिस इन्फॉर्मेशन है। और इस दे उत्ते फिर सिखा ने कहा कि Sikhs share that similar Indian disinformation has targeted them and other minorities in Canada for years। कि जे ਤੁਹਾਡੇ ਪ੍ਰਾਈਮ ਮਿਨਿਸਟਰ ਨਾਲ ਇਵੇਂ ਹੋ ਸਕਦਾ ਹੈ, ਉਹਨਾਂ ਨੇ ਸਿੱਖਾਂ ਦਾ ਕੇਸ ਹੈ ਕਿ ਸਾਨੂੰ ਤਾਂ ਆਹੀ ਕੁਝ ਕਹੇ ਕਿ ਕਈ ਦਹਾਕਿਆਂ ਤੋਂ ਜਿਹੜਾ ਸਾਨੂੰ ਟਾਰਗੇਟ ਕਰ ਰਹੇ ਨੇ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਕਿਸ ਲੈਵਲ ਦਾ ਜਰਨਲਿਜ਼ਮ ਉੱਥੇ ਚੱਲ ਰਿਹਾ। ਅੱਛਾ, ਹੁਣ ਇਹ ਟੋਰਾਂਟੋ ਸਨ 'ਚ ਵੀ ਛਪਣ ਤੋਂ ਬਾਅਦ ਹੁਣ ਪ੍ਰਾਈਮ ਮਿਨਿਸਟਰ ਆਫਿਸ ਨੇ ਇਸ ਨੂੰ ਰੀਟਰੈਕਟ ਕੀਤਾ। ਉਹਨੇ ਕਿਹਾ ਜੀ ਇਹ ਡਿਸਇਨਫੋਰਮੇਸ਼ਨ ਹੈ। ਦੀਪਕ ਵੋਰਾ ਜਿਹੜਾ ਸੁਡਾਨ 'ਚ ਐਂਬੈਸਡਰ ਰਿਹਾ, ਇਹਨੇ ਪੈਸੇਜ ਵੀ ਕਬਲਾ ਕੀਤਾ ਹੋਇਆ ਉਹਦੇ ਖਿਲਾਫ, ਉਹ ਇਨਵੈਸਟੀਗੇਸ਼ਨ ਵੀ ਚੱਲ ਰਹੀ ਹੈ। Former Indian diplomats claims troubling example of disinformation PMO ਕਿ ਵੀ ਇਹ ਪ੍ਰਾਈਮ ਮਿਨਿਸਟਰ ਆਫਿਸ ਨੇ ਕਿਹਾ ਵੀ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹ ਜਿਹੜਾ ਉਹ ਕਿਵੇਂ ਡਿਸਇਨਫੋਰਮੇਸ਼ਨ ਕੈਂਪੇਨ ਹੈ। This is absolutely false and troubling example of how disinformation can make its way into media reporting। ਔਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਇਸ ਤੋਂ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਹੈ। ਔਰ ਹੁਣ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਕਿ ਭਾਈ ਜੇ ਇਸ ਲੈਵਲ ਤੱਕ ਜਾ ਕੇ ਇਹ ਪ੍ਰੋਪੇਗੈਂਡਾ ਕਰ ਸਕਦੇ ਨੇ ਤੇ ਫਿਰ ਸਿੱਖ ਵਿਚਾਰੇ ਕਿਹਦੇ ਪਾਣੀ ਹਾਰ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਤਾਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਨਾਲ ਵੱਖਰੀ ਪਛਾਣ ਜੱਗ ਤੇ ਕੀਤਾ ਪੱਗ ਨੇ ਹੈ ਉੱਚਾ ਸਾਡਾ ਮਾਣ ਜੱਗ ਤੇ। ਆਉਣ ਵਾਲੀ 30 ਸਤੰਬਰ ਦਿਨ ਸ਼ਨੀਵਾਰ ਨੂੰ ਰਿਚਮੰਡ ਹਿੱਲ ਨਿਊਯਾਰਕ ਦੇ 골ਡਨ ਟੈਰੇਸ ਹਾਲ ਵਿਖੇ ਦਸਤਾਰ ਪ੍ਰਾਈਡ 8th ਐਨੂਅਲ ਈਸਟ ਕੋਸਟ ਟਰਬਨਟਾਈਨ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ 9 ਤੋਂ 11, 12 ਤੋਂ 14, 15 ਤੋਂ 18, 19 ਤੋਂ 22 ਅਤੇ 23 ਤੋਂ 30 ਸਾਲ ਦੇ ਨੌਜਵਾਨਾਂ ਦੇ ਦਸਤਾਰ ਮੁਕਾਬਲੇ ਹੋਣਗੇ। ਤੁਸੀਂ 23 ਸਤੰਬਰ ਤੱਕ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। 9 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਕੰਪੀਟੀਸ਼ਨ ਸਵੇਰੇ 9 ਵਜੇ ਹੋਵੇਗਾ ਸ਼ੁਰੂ ਤੇ ਫਿਰ ਹੋਵੇਗਾ ਮੈਜਿਕ ਸ਼ੋ। ਕੰਪੀਟੀਸ਼ਨ ਦੌਰਾਨ ਜੇਤੂਆਂ ਦੇ ਨਾਲ ਪਾਰਟਿਸਿਪੇਟਰੀ ਪ੍ਰਾਈਜ਼ ਵੀ ਦਿੱਤੇ ਜਾਣਗੇ। ਸੋ ਰਜਿਸਟ੍ਰੇਸ਼ਨ ਕਰਵਾਉਣ ਲਈ ਜਲਦ ਸਰਚ ਕਰੋ www.dastarpride.com/register। ਵਿਦੇਸ਼ਾਂ 'ਚ ਦਸਤਾਰ ਦੀ ਸ਼ਾਨ ਲਈ ਅਜਿਹੇ ਸ਼ੋ ਹੋਣੇ ਵਧੇਰੇ ਲਾਜ਼ਮੀ ਨੇ, ਸੋ ਪਰਿਵਾਰਾਂ ਸਮੇਤ ਇਹਨਾਂ ਪ੍ਰੋਗਰਾਮਾਂ ਦਾ ਹਿੱਸਾ ਜ਼ਰੂਰ ਬਣੋ ਜੀ। ਪੱਗ ਬੰਨਣੀ ਨਾ ਜਾਇਓ ਭੁੱਲੋ ਏ ਪੰਜਾਬੀਓ, ਪੱਗ ਬੰਨਣੀ ਨਾ ਜਾਇਓ ਭੁੱਲੋ ਏ ਪੰਜਾਬੀਓ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਕਿ ਹਿੰਦੂ ਤਵੀਆਂ ਵੱਲੋਂ ਸੋਸ਼ਲ ਮੀਡੀਆ ਨੂੰ ਵਰਤ ਕੇ ਕਿਵੇਂ ਘੱਟ ਗਿਣਤੀਆਂ ਦੇ ਖਿਲਾਫ ਫਿਰਕੂ ਅੱਗ ਲਗਾਈ ਜਾਂਦੀ ਹੈ। ਇਸ ਦਾ ਇੰਕਸ਼ਾਫ ਵਾਸ਼ਿੰਗਟਨ ਪੋਸਟ ਨੇ ਇੱਕ ਆਪਣੀ ਡੀਟੇਲ ਇਨਵੈਸਟੀਗੇਸ਼ਨ ਰਿਪੋਰਟ ਵਿੱਚ ਕੀਤਾ ਹੈ ਔਰ 15 ਸਫ਼ਿਆਂ ਦੀ ਇਸ ਡੀਟੇਲ ਰਿਪੋਰਟ ਵਿੱਚ ਬਹੁਤ ਸਾਰੀ ਅੰਦਰੂਨੀ ਜਾਣਕਾਰੀ ਦਿੱਤੀ ਗਈ ਹੈ ਕਿ ਬੀਜੇਪੀ ਦਾ ਭੰਡੀ ਮੀਡੀਆ ਖੁਫੀਆ ਤੰਤਰ ਕਿਵੇਂ ਕੰਮ ਕਰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਨ੍ਹਾਂ ਲੋਕਾਂ ਨੇ ਸਿਆਣਿਆਂ ਨੇ ਕਦੇ ਕਿਹਾ ਸੀ ਕਿ ਬੇਸ਼ੱਕ ਡੈਮੋਕ੍ਰੇਸੀ ਦੇ 3 ਪਿਲਰ ਲੈਜਿਸਲੇਚਰ, ਐਗਜ਼ੈਕਟਿਵ ਔਰ ਜੁਡੀਸ਼ਰੀ ਨੇ, ਪਰ ਮੀਡੀਆ ਉਸ ਦਾ 4th ਪਿਲਰ ਹੈ। ਕਿਉਂਕਿ ਇਹ ਠੀਕ ਹੈ ਕਿ ਲੈਜਿਸਲੇਚਰ ਨੇ ਕੀ ਪਾਸ ਕੀਤਾ, ਐਗਜ਼ੈਕਟਿਵ ਨੇ ਕੀ ਫੋਲੋ ਕੀਤਾ, ਉਸ ਦੀ ਸਕਰੂਟਨੀ ਜੁਡੀਸ਼ਰੀ ਕਰਦੀ ਹੈ ਕਿ ਕਿਹੜੀ ਚੀਜ਼ ਐਜ਼ ਪਰ ਕਨਸਟੀਟਿਊਸ਼ਨ ਹੈ, ਕਿਹੜੀ ਅਨਕਨਸਟੀਟਿਊਸ਼ਨਲ ਹੈ। ਪਰ ਮੀਡੀਆ ਇੱਕ ਵਾਚ ਡੌਗ ਦੀ ਤਰ੍ਹਾਂ 4 ਚੁਫੇਰੇ ਅੱਖ ਰੱਖ ਕੇ ਈਵਨ ਇਹ ਵੀ ਦੇਖਦਾ ਹੈ ਕਿ ਲੈਜਿਸਲੇਚਰ 'ਚ ਕੀ ਗਲਤ ਲਾ ਚੱਲ ਰਿਹਾ ਹੈ ਜਾਂ ਕੀ ਜਿਹੜਾ ਗਲਤ ਤਰੀਕੇ ਇਸਤੇਮਾਲ ਹੋ ਰਹੇ ਨੇ। ਉਹ ਈਵਨ ਜੁਡੀਸ਼ਰੀ ਦੇ ਉੱਤੇ ਵੀ ਅੱਖ ਰੱਖਦਾ ਹੈ ਕਿ ਵੀ ਜੁਡੀਸ਼ਰੀ ਦੇ ਵਿੱਚ ਵੀ ਕੋਈ ਕਰਪਟ ਐਲੀਮੈਂਟ ਜਿਹੜਾ ਹੈ ਉਹ ਡਿਸੀਜਨ ਮੇਕਿੰਗ ਨੂੰ ਪ੍ਰਭਾਵਿਤ ਤਾਂ ਨਹੀਂ ਕਰ ਰਿਹਾ। ਔਰ ਇਸ ਤੋਂ ਇਲਾਵਾ ਮੀਡੀਆ ਜਾਂ
ਉਹ ਆਮ ਲੋਕਾਂ ਦੀ ਆਵਾਜ਼ ਵੀ ਹੈ ਕਿ ਜਿਹੜਾ ਆਪਣੇ ਜੋ ਉਹਨਾਂ ਦੀਆਂ ਗ੍ਰੀਵੈਂਸਿਸ ਨੇ, ਜਿਹੜੀਆਂ ਤਕਲੀਫਾਂ ਨੇ, ਜਿਨ੍ਹਾਂ ਨੂੰ ਸਰਕਾਰੀ ਤੰਤਰ ਹਮੇਸ਼ਾ ਦਬਾਉਣ ਦਾ ਯਤਨ ਕਰਦੇ ਨੇ, ਕੋਈ ਵੀ ਹਕੂਮਤ ਹੋਏ। ਲੇਕਿਨ ਭਾਰਤ ਦੇ ਮਾਮਲੇ 'ਚ ਤਾਂ ਜਿੱਥੇ ਕਦੇ ਕਿਹਾ ਜਾਂਦਾ ਸੀ ਜੀ ਬੜਾ ਥਰਾਈਵਿੰਗ ਮੀਡੀਆ ਹੈ, ਬੜਾ ਫਲਾਣਾ ਹੈ, ਹਾਲਾਂ ਇਹਨਾਂ ਦੀ ਕਰਤੂਤ ਤਾਂ ਪਹਿਲਾਂ ਵੀ ਇਹੀ ਰਹੀ ਹੈ। ਈਵਨ ਇਹਨਾਂ ਦੇ ਖੁਦ LK ਅਡਵਾਨੀ ਨੇ ਜਦੋਂ ਐਮਰਜੈਂਸੀ ਵੇਲੇ ਇੰਦਰਾ ਗਾਂਧੀ ਨੇ ਮੀਡੀਆ ਦੇ ਉੱਤੇ ਪਾਬੰਦੀਆਂ ਲਾਈਆਂ ਤੇ ਉਹਨੇ ਅਡਵਾਨੀ ਦੀ ਇਹ ਸਟੇਟਮੈਂਟ ਹੈ, ਬੜੀ ਪਪੂਲਰ ਹੈ, ਕਿ ਵੀ ਮੀਡੀਆ ਵਾਜ਼ ਆਸਕਡ ਟੂ ਬੈਂਡ, ਦੇ ਸਟਾਰਟਡ ਕ੍ਰੋਲਿੰਗ, ਕਿ ਵੀ ਉਹਨਾਂ ਨੂੰ ਝੁਕਣ ਲਈ ਕਿਹਾ ਗਿਆ ਤਾਂ ਉਹਨਾਂ ਨੇ ਰਿੜਨਾ ਸ਼ੁਰੂ ਕਰਤਾ, ਵੀ ਲੰਮੇ ਪੈ ਗਏ ਬਿਲਕੁਲ। ਉਹ ਤਾਂ ਹੁਣ ਤਾਂ ਲੰਮੇ ਪੈ ਜਾਣਾ ਵੀ ਇੱਕ ਹੋਰ ਪਾਰਟ ਹੈ, ਪਰ ਤੁਸੀਂ ਉਸ ਨਫ਼ਰਤੀ ਤੰਤਰ ਦਾ ਹਿੱਸਾ ਬਣ ਜਾਓ। ਉਹ ਹਿੰਦੂਤਵਾ ਦੀ ਆਈਡੀਓਲੋਜੀ, ਜਿਹੜੀ ਫਿਰਕੂ ਨਫ਼ਰਤ, ਮੁਸਲਮਾਨਾਂ, ਸਿੱਖਾਂ, ਈਸਾਈਆਂ, ਉਹਨਾਂ ਦੇ ਖਿਲਾਫ ਨਸਲਕੁਸ਼ੀ ਦੀ ਕਾਲ ਹੋਏ, ਔਰ ਤੁਸੀਂ ਜਿਸ ਲੈਵਲ ਦੇ ਉੱਤੇ ਉਸ ਸਾਰੇ ਨੂੰ ਲਿਜਾ ਕੇ ਜਿੰਨੀ ਨਫ਼ਰਤ ਅੱਜ ਅਸੀਂ ਉਸ ਸੁਸਾਇਟੀ ਦੇ ਵਿੱਚ ਹੇਟਡ ਐਕਸਪਲੋਜਨ ਹੋਣ ਨੂੰ ਹੈ ਖੜੀ ਕਰ ਦਿਓ। ਤੇ ਫਿਰ ਅਮਿਤ ਸ਼ਾਹ ਦੀ ਉਹ ਸਟੇਟਮੈਂਟ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਜਿਹਦੇ 'ਚ ਉਹਨੇ ਹਜ਼ਾਰਾਂ BJP ਵਰਕਰਾਂ ਨੂੰ ਕਿਹਾ ਸੀ। ਔਰ ਉਸ ਸਟੇਟਮੈਂਟ ਨੂੰ ਅੱਜ ਜਦੋਂ ਅਸੀਂ ਵਾਸ਼ਿੰਗਟਨ ਪੋਸਟ ਦੀਆਂ 2 ਸਟੋਰੀਜ਼ ਜਿਹੜੀਆਂ ਬੜੀਆਂ ਇਨਵੈਸਟੀਗੇਟਿਵ ਨੇ, ਜਿਨ੍ਹਾਂ ਨੇ ਤਰਥਲੀ ਮਚਾਈ ਹੈ, ਔਰ ਐਨ ਉਸ ਵੇਲੇ ਜਦੋਂ S ਜੈਸ਼ੰਕਰ ਅਮਰੀਕਾ ਦੀ ਧਰਤੀ ਤੇ ਹੈ, DC 'ਚ ਬੈਠਾ ਹੈ, ਤੇ ਇਹ ਵਾਸ਼ਿੰਗਟਨ ਪੋਸਟ ਉਹਨਾਂ ਨੂੰ ਸ਼ੀਸ਼ਾ ਦਿਖਾ ਰਹੇ। ਹਾਲਾਂ ਜਦੋਂ UN ਦੇ ਵਿੱਚ 10 ਸਾਲ ਹੋਰ ਆਪਣੀ ਉਮਰ ਤੋਂ ਬੁੱਢਾ ਹੋਇਆ S ਜੈਸ਼ੰਕਰ ਬੋਲਿਆ ਤਾਂ ਨਾ ਉਹਦੇ 'ਚ ਦਮ ਸੀ, ਨਾ ਖਮ ਸੀ, ਨਾ ਉਸ ਦੇ ਵਿੱਚ ਕੋਈ ਰੋਰ ਸੀ। ਹਾਲਾਂਕਿ ਜੇ ਤੁਸੀਂ ਇੰਡੀਅਨ ਮੀਡੀਆ ਦੀ ਰਿਪੋਰਟਿੰਗ ਦੇਖੋ तो कहेंगे एस जयशंकर ने दुनिया को दिखाया शीशा। ਹੁਣ ਤੁਸੀਂ ਕੀ ਇਸ ਨੂੰ ਕਹੋਗੇ ਸ਼ੀਸ਼ਾ? ਅੱਜ ਵਾਸ਼ਿੰਗਟਨ ਪੋਸਟ ਨੇ 2 ਸਟੋਰੀਜ਼ ਨਾਲ ਦਿਖਾਇਆ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਅਮਿਤ ਸ਼ਾਹ ਦੀ ਗੱਲ ਕਰ ਲਾਂ ਕਿ ਜਿਹਦੇ 'ਚ ਉਹਨੇ ਹਜ਼ਾਰਾਂ BJP ਵਰਕਰਾਂ ਨੂੰ ਐਡਰੈਸ ਕਰਦੇ ਆ ਆਪਣੀ ਤਾਕਤ ਪਾਰਟੀ ਦੀ, ਉਸ ਦਾ ਜ਼ਿਕਰ ਕੀਤਾ ਸੀ। ਉਸਨੇ ਕਿਹਾ कि हम तो सुबह नाश्ते के वक़्त व्हाट्सएप के ज़रिए इतने ग्रुप जिसमें इतने मिलियन हैं जो भी खबर परोसते हैं, वो ठीक हो या गलत, वो इतने करोड़ लोगों तक पहुंच जाती है। हुण ये हालां क्योंकि जुमलेबाज ने उत्थे कईयां नूं लगा भी होना भी एग्जैजरेट कर रहे हैं, लेकिन ਜਦੋਂ ਤੁਸੀਂ ਵਾਸ਼ਿੰਗਟਨ ਪੋਸਟ ਦੀ ਇਹਨਾਂ ਸਟੋਰੀਜ਼ ਨੂੰ ਦੇਖਦੇ ਹੋ ਫਿਰ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਵੀ ਉਹ ਚਾਣਕਿਆ ਦਾ ਪੁੱਤਰ, ਗੈਂਡੇ ਦਾ ਭਰਾ, ਉਹ ਗਲਤ ਨਹੀਂ ਸੀ ਕਹਿ ਰਿਹਾ ਕਿ ਵੀ ਕਿਸ ਲੈਵਲ ਦਾ ਇਹ ਨੈਟਵਰਕ ਉਹਨਾਂ ਨੇ ਬਣਾਇਆ। ਔਰ ਈਵਨ ਪਹਿਲਾਂ ਮੈਂ ਜਿਹੜੀ ਬਰੀਫ ਸਟੋਰੀ ਹੈ ਜਿਹੜੀ ਕਿ ਕਸ਼ਮੀਰ ਦੇ ਮਾਮਲੇ 'ਚ ਹੈ ਕਿ ਵੀ ਜਦੋਂ ਇਹਨਾਂ ਨੇ ਕਸ਼ਮੀਰ ਬਾਰੇ ਇਹ ਸਾਰੀ ਮਿਸ ਇਨਫੋਰਮੇਸ਼ਨ ਕਿਵੇਂ ਫੈਲਾਈ ਜਾਂ ਕਿਵੇਂ ਉਹਦੇ ਲਈ ਈਵਨ ਫੌਜ ਦੀ ਚਿਨਾਰ ਕਾਰਪਸ ਯੂਨਿਟ ਨੂੰ ਇਸਤੇਮਾਲ ਕੀਤਾ ਗਿਆ, ਫੇਕ ਆਈਡੀਜ਼ ਬਣਾਈਆਂ ਗਈਆਂ, ਫੇਕ ਦੂਜੇ, ਤਾਂ ਕਿ ਜਿਹੜੀ ਕਸ਼ਮੀਰ ਦੇ ਵਿੱਚ ਥੋੜਾ ਬਹੁਤ ਆਬਜੈਕਟਿਵ ਗੱਲ ਕਰਨ ਵਾਲਾ ਮੀਡੀਆ, ਜਿਵੇਂ ਉਹਨਾਂ 'ਚ ਕਸ਼ਮੀਰੀਅਤ ਪਬਲੀਕੇਸ਼ਨ ਜਿਨ੍ਹਾਂ ਦੇ ਐਡੀਟਰ ਕਾਜ਼ੀ ਸ਼ਿਬਲੀ, ਇਹ ਅਸੀਂ ਸ਼ੁਰੂ 'ਚ ਕਸ਼ਮੀਰੀਅਤ ਦੇ ਕੁਝ ਆਰਟੀਕਲਸ ਵੀ ਡਿਸਕਸ ਕਰਦੇ ਰਹੇ। ਅੱਛਾ, ਉਹਨਾਂ ਨੂੰ ਕਿਵੇਂ ਫਸਾਇਆ ਗਿਆ ਜਾਂ ਕਸ਼ਮੀਰੀਅਤ ਨੂੰ ਜਦੋਂ ਤੁਸੀਂ ਇੱਕ ਫੇਕ ਆਈਡੀ ਨੈਟਵਰਕ ਰਾਹੀਂ ਔਰ ਆਪਣੇ ਆਪ ਨੂੰ ਕੋਈ ਉਸੇ ਕਿਸਮ ਦਾ ਟੈਗ ਨਿਊਟਰਲ ਲਾ ਕੇ ਕੋਈ ਖਬਰ ਛਾਪਦੇ ਹੋ ਤੇ ਉਹਦਾ ਆਧਾਰ ਉਹਦੇ ਨਾਲ ਜਾ ਕੇ ਜੋੜਦੇ ਹੋ, ਸਾਰੇ ਇਹ ਕੋਡ ਤੁਹਾਡੇ ਕੋਲ ਨੇ, ਡਿਜੀਟਲ ਵਰਲਡ ਨੂੰ ਤੁਸੀਂ ਕੰਟਰੋਲ ਕਰ ਰਹੇ ਹੋ। ਔਰ ਫੇਸਬੁੱਕ ਜਿਸ ਦਾ ਹੁਣ ਦਾ ਨਾਮ ਮੈਟਾ ਹੈ, ਲੇਕਿਨ ਇਸ ਦੀ ਮਲਕੀਅਤ ਉਹੀ ਜ਼ਰਕਸਬਰਗ ਔਰ ਉਹਨਾਂ ਦੇ ਨਾਲ ਜਿਹੜਾ WhatsApp, Instagram, ਇਹ ਉਹਨਾਂ ਦੀਆਂ ਹੀ ਅੱਗੋਂ ਜਿਹੜੀਆਂ ਨੇ ਸਬਸਿਡਰੀ ਔਰ ਦੂਜੀਆਂ, ਔਰ ਇੰਡੀਆ ਦੀ ਭਾਈਵਾਲੀ ਨਾਲ ਇਹਨਾਂ ਦੇ ਉਹੀ ਜੁੜੇ ਹੋਏ। ਸੋ ਇਸ ਸਾਰੇ ਨੂੰ ਕਿਵੇਂ ਵਰਤਿਆ ਔਰ ਕਿਵੇਂ, ਕਿਉਂਕਿ ਜੇ 500 ਮਿਲੀਅਨ ਲੋਕਾਂ ਦਾ ਤੁਹਾਡਾ WhatsApp ਔਰ ਦੂਸਰੇ ਦੇ ਥੱਲੇ ਇੱਕ ਡਾਟਾਬੇਸ ਹੈ ਤੁਹਾਡੇ ਕੋਲ ਔਰ ਯੂਜ਼ਰ ਬੇਸ ਹੈ, ਤੇ ਫਿਰ ਜਿਹੜੇ ਇੱਥੇ ਬੈਠੇ ਹੋਏ ਸਿਲੀਕਨ ਵੈਲੀ ਜਾਂ ਦੂਜੇ ਝੋਨਾ 'ਚ ਵੀ ਹਿੰਦੂ ਤਾਂ ਵੀ ਬੈਠੇ ਨੇ, ਪਰ ਜੇ ਕੋਈ ਓਬਜੈਕਟਿਵਲੀ ਉਸ ਸਾਰੇ ਨੂੰ ਦੇਖ ਕੇ ਰੋਕਣਾ ਚਾਹੁੰਦਾ ਤੇ ਉੱਥੇ ਜਿਹੜੇ ਬੈਠੇ ਹੋਏ ਨੇ ਉਹ ਕਹਿੰਦੇ ਨੇ ਜੀ ਦਿਸ ਵਿਲ ਅਨੋਏ ਦਾ ਗਵਰਨਮੈਂਟ, ਇਹ ਸੋਵਰਨ ਗਵਰਨਮੈਂਟ ਹੈ, ਸਾਡੀ ਬਿਜ਼ਨਸ। ਔਰ ਇਹ ਗੱਲ ਈਵਨ ਐਲਨ ਮਸਕ ਵਰਗਾ ਬੰਦਾ ਜਿਹੜਾ ਹੁਣ
ਟਵਿੱਟਰ ਤੋਂ ਐਕਸ ਦੇ ਉੱਤੇ ਆ ਗਿਆ ਨਵਾਂ, ਉਹਨੇ ਕਿਹਾ ਜੀ ਅਸੀਂ ਬੰਦਿਆਂ ਨੂੰ ਜੇਲ੍ਹ ਥੋੜੀ ਭੇਜਣਾ, ਸਾਡੀ ਮਾਰਕੀਟ ਹੈ, ਅਸੀਂ ਕਰਾਂਗੇ। ਹੁਣ ਪਹਿਲਾਂ ਤਾਂ ਆਰਮੀ ਦੇ ਵਿੱਚ ਕਿਵੇਂ ਚਿਨਾਰ ਕਾਰਪਸ ਦੇ ਥੱਲੇ ਇਹਨਾਂ ਨੇ ਮਿਸ ਇਨਫੋਰਮੇਸ਼ਨ ਕੈਂਪੇਨ ਬਣਾਇਆ। ਦਾ ਹਿੰਦੂ ਅਖਬਾਰ ਦੀਆਂ ਹੀ ਦੋਨੋਂ ਸਟੋਰੀਜ਼ ਅਸੀਂ ਕੀਤੀਆਂ ਨੇ, ਉਹਨਾਂ ਨੇ ਵਾਸ਼ਿੰਗਟਨ ਪੋਸਟ ਨੂੰ ਹੀ ਆਧਾਰ ਬਣਾਇਆ। ਅੱਛਾ, ਮੈਟਾ's ਇੰਡੀਆ ਟੀਮ ਡਿਲੇਡ ਐਕਸ਼ਨ ਅਗੇਂਸਟ ਆਰਮੀ ਲੈਡ ਮਿਸ ਇਨਫੋਰਮੇਸ਼ਨ ਆਪਰੇਸ਼ਨ ਇਨ ਕਸ਼ਮੀਰ, ਵਾਸ਼ਿੰਗਟਨ ਪੋਸਟ, ਕਿਉਂਕਿ ਉਹਦੇ ਤੇ ਬੇਸ ਸਟੋਰੀ ਹੈ। ਅਕੋਰਡਿੰਗ ਟੂ ਵਾਸ਼ਿੰਗਟਨ ਪੋਸਟ, ਮੈਟਾ's ਇੰਡੀਆ ਸਟਾਫ warned against antagonizing the government of sovereign nation over actions in territory it controls। ਉਹਨਾਂ ਨੇ ਕਿਹਾ ਜੀ ਜੇ ਅਸੀਂ ਇਹਨਾਂ ਦੀਆਂ ਪੋਸਟ ਰੋਕੀਆਂ ਜਾਂ ਉਸ ਨੂੰ ਡਾਊਨ ਕੀਤਾ ਪੋਸਟਾਂ ਨੂੰ, ਤੇ ਇਹ ਜਿਹੜਾ ਅਸੀਂ ਇਹਨਾਂ ਨੂੰ ਨਾਰਾਜ਼ ਕਰ ਲਾਂਗੇ, ਇਸ ਲਈ ਕੋਈ ਵੀ ਐਕਸ਼ਨ ਉਹਦੇ ਤੇ ਨਹੀਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਵੀ ਫੇਸਬੁੱਕ ਦਾ ਪੇਰੈਂਟ ਮੈਟਾ ਇੰਡੀਅਨ ਟੀਮ ਨੇ ਆਰਗੇਨਾਈਜ਼ਡ ਪ੍ਰੋਪੇਗੈਂਡਾ ਐਂਡ ਮਿਸ ਇਨਫੋਰਮੇਸ਼ਨ ਆਪਰੇਸ਼ਨ led by Indian Army's Chinar Corps in Jammu and Kashmir for a year। ਇੱਕ ਸਾਲ ਉਹਨਾਂ ਨੇ ਇਸ ਚਿਨਾਰ ਕਾਰਪਸ ਦੇ ਥੱਲੇ ਮਿਸ ਇਨਫੋਰਮੇਸ਼ਨ ਕੈਂਪੇਨ ਲੀਡ ਕੀਤਾ। ਔਰ ਇਹ ਜਿਹੜੇ ਨੇ ਜਿਹੜਾ ਵਾਸ਼ਿੰਗਟਨ ਪੋਸਟ ਨੇ ਤੇ ਜਿਹੜੇ ਸਾਬਕਾ EMPLOYee ਰਹੇ ਨੇ, ਉਹਨਾਂ ਦੇ ਇੰਟਰਵਿਊਜ਼ ਤੇ ਬੇਸਡ ਸਟੋਰੀ ਕੀਤੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਆਰਮੀ ਆਫੀਸ਼ੀਅਲਸ ਔਰ ਟਵਿੱਟਰ, ਫੇਸਬੁੱਕ ਔਰ ਦੂਸਰਿਆਂ ਦੇ ਰਿਪਰੈਜ਼ੈਂਟੇਟਿਵਸ ਨੂੰ ਮਿਲੇ ਐਂਡ ਡਿਫੈਂਡਡ ਦ ਆਪਰੇਸ਼ਨਸ ਐਜ਼ ਏ ਕਾਊਂਟਰ ਅਗੇਂਸਟ ਪਾਕਿਸਤਾਨੀ ਮਿਸ ਇਨਫੋਰਮੇਸ਼ਨ ਨੈਟਵਰਕ। ਉਹਨਾਂ ਨੇ ਕਿਹਾ ਜੀ ਪਾਕਿਸਤਾਨ ਵੀ ਕਰਦਾ ਮਿਸ ਇਨਫੋਰਮੇਸ਼ਨ, ਸੋ ਉਹਨੂੰ ਕਰਨ ਦੇ ਲਈ ਅਸੀਂ ਬੇਸ਼ੱਕ ਕਸ਼ਮੀਰੀ ਟੈਗ ਮੁਸਲਮਾਨਾਂ ਦੇ ਨਾਂ ਦੂਸਰੇ ਇਸਤੇਮਾਲ ਕਰ ਰਹੇ ਹਾਂ, ਪਰ ਇਹ ਅਸੀਂ ਜਿਹੜਾ ਕਰਾਂਗੇ ਹੀ ਕਰਾਂਗੇ। ਔਰ ਉਹਨਾਂ ਨੇ ਕਿਹਾ ਵੀ ਮੈਂਬਰ ਜਿਹੜੇ ਮੈਟਾ ਕੋਆਰਡੀਨੇਟਡ ਇਨ ਆਥੈਂਟਿਕ ਬਿਹੇਵੀਅਰ ਟੀਮ ਦੇ ਸੀ, ਉਹਨਾਂ ਨੇ ਇਹ ਕਿਹਾ ਹੂਜ਼ ਬਰੀਫ ਵਾਸ ਟੂ ਫਲੈਗ ਫੇਕ ਪ੍ਰੋਫਾਈਲਸ ਐਂਡ ਨੈਟਵਰਕਸ ਆਫ ਅਕਾਊਂਟਸ, ਕਿ ਕਿਵੇਂ ਫੇਕ ਪ੍ਰੋਫਾਈਲ ਨੇ, ਕਿਵੇਂ ਉਹਨਾਂ ਦਾ ਹੈ that artificially amplified messages on socially network around the world, ਕਿਉਂਕਿ ਉਸ ਕਿਸਮ ਦਾ ਸੌਫਟਵੇਅਰ ਹੈ, ਤੁਸੀਂ ਉਹ ਮਿਸ ਇਨਫੋਰਮੇਸ਼ਨ ਪਾਇਆ ਨਾਲ ਉਹ ਸੌਫਟਵੇਅਰ ਹੈ ਉਹਨੂੰ ਐਂਪਲੀਫਾਈ ਕਰਦਾ ਜਾ ਰਹੇ ਹੋ। ਜਿਹੜੀ ਅਮਿਤ ਸ਼ਾਹ ਨੇ ਕਹੀ ਸੀ ਕਿ ਇਤਨੇ ਕਰੋੜ ਲੋगों के सामने गलत या ठीक जो भी खबर है वो परोसी जाती है, ये एग्जैक्टली ਇਹਨੂੰ ਕਹਿ ਰਹੇ ਆ। ਔਰ ਉਹਨਾਂ ਨੇ ਮੈਟਾ ਸਟਾਫ ਨੇ ਜਿਹੜੇ ਨੇ ਉਹਨਾਂ ਨੇ ਰਿਪੋਰਟ ਵੀ ਕੀਤਾ ਕਿ ਬਈ ਉਹਨਾਂ ਨੂੰ ਜਦੋਂ ਕਿਹਾ ਗਿਆ, ਉਹਨਾਂ ਨੇ ਕਿਹਾ ਜੀ ਨਹੀਂ ਇਹਦੇ ਨਾਲ ਗਵਰਨਮੈਂਟ ਨਾਰਾਜ਼ ਹੋ ਜਾਏਗੀ। ਔਰ ਦੂਸਰਾ ਫਿਰ ਉਹਨਾਂ ਨੇ ਕਿਹਾ ਵੀ ਇਹ ਅਜੇ ਤੱਕ ਇਹ ਤਾਂ ਅਨਕਲੀਅਰ ਹੈ ਕਿ ਚਿਨਾਰ ਕਾਰਪਸ ਦੀਆਂ ਜਿਹੜੀਆਂ ਨੇ ਕੀ ਉਹ ਪੋਸਟ ਕਰ ਰਹੇ ਸੀ, ਲੇਕਿਨ ਰਿਪੋਰਟ ਤੋਂ ਇਹ ਨਿਕਲਦਾ ਹੈ ਕਿ ਦੈਟ ਵਾਸ ਡਿਸਇਨਫੋਰਮੇਸ਼ਨ ਦੈਟ ਪੁੱਟ ਕਸ਼ਮੀਰੀ ਜਰਨਲਿਸਟ ਇਨ ਡੇਂਜਰ। ਔਰ ਉਹਨਾਂ ਨੇ ਫਿਰ ਉਹਨਾਂ ਨੇ ਕਸ਼ਮੀਰੀਅਤ ਔਰ ਉਹਦੇ ਐਡੀਟਰ ਕਾਜ਼ੀ ਸ਼ਿਬਲੀ ਦਾ ਜ਼ਿਕਰ ਕੀਤਾ। ਔਰ ਉਹਨੇ ਹਿੰਦੂ ਅਖਬਾਰ ਨੇ ਕਿਹਾ ਵੀ ਅਸੀਂ ਆਰਮੀ ਰਿਪਰੈਜ਼ੈਂਟੇਟਿਵਸ ਨੂੰ ਪਹੁੰਚ ਕੀਤੀ ਤੇ ਉਹਨਾਂ ਨੇ ਕਿਹਾ ਜੀ ਅਸੀਂ ਬਹੁਤ ਕੰਪਲੈਕਸ ਇਨਵਾਇਰਨਮੈਂਟ 'ਚ ਕੰਮ ਕਰਦੇ ਹਾਂ, ਅਸੀਂ ਲੋਕਾਂ ਨੂੰ ਸੇਫ ਰੱਖਣਾ ਚਾਹੁੰਦੇ ਹਾਂ, ਆਪਣੀਆਂ ਅਸੀਂ ਸਰਵਿਸਿਜ਼ ਉਸ ਸੇਫਟੀ ਲਈ ਯੂਜ਼ ਕਰਦੇ ਹਾਂ। ਔਰ ਇਹ ਸਾਡਾ ਜਿਹੜਾ ਹੈ ਉਹ ਪਾਕਿਸਤਾਨ ਦੇ ਉਸ ਮਿਸ ਇਨਫੋਰਮੇਸ਼ਨ ਨੂੰ ਕਾਊਂਟਰ ਕਰਨ ਦੇ ਲਈ ਹੈ। ਔਰ ਫਿਰ ਇਹ ਵਾਸ਼ਿੰਗਟਨ ਪੋਸਟ ਨੇ ਕਿਹਾ ਕਿ 2020 ਦੇ ਵਿੱਚ ਵਾਲ ਸਟਰੀਟ ਜਰਨਲ ਨੇ ਰਿਪੋਰਟ ਕੀਤਾ ਸੀ ਕਿ ਕਿਵੇਂ ਤੇਲੰਗਾਨਾ ਦੇ ਬੀਜੇਪੀ MLA ਰਾਜਾ ਸਿੰਘ ਨੇ ਜਦੋਂ ਰੋਹਿੰਗਿਆ ਮੁਸਲਮਾਨਾਂ ਦੇ ਖਿਲਾਫ ਜਿਹੜੇ ਵਿਚਾਰੇ ਬਰਮਾ ਤੋਂ ਨਿਕਲ ਕੇ ਆਏ ਵਾਇਲੈਂਸ ਦੀ ਗੱਲ ਕੀਤੀ। ਅਤੇ ਇਹ ਜਿਹੜੀ ਹੈ ਇਹਦੇ ਬਾਵਜੂਦ ਕਿ ਮੈਟਾ ਸਟਾਫ ਨੂੰ US ਵਾਲਿਆਂ ਨੇ ਕਿਹਾ ਵੀ ਇਹਨੂੰ ਕੱਢੋ ਇਸ ਨੂੰ, ਲੇਕਿਨ ਜਿਹੜਾ ਅਣਖੀ ਦਾਸ ਜਿਹੜਾ ਠਕਰਾਲ ਦਾ ਪ੍ਰੀਡੈਸੈਸਰ ਸੀ ਉਸ ਨੇ ਉਸ ਨੂੰ ਪੁਸ਼ ਬੈਕ ਕਰਕੇ ਉਸ ਤੋਂ ਹਟਾਉਣ ਤੋਂ ਰੋਕ ਦਿੱਤਾ ਸੀ। ਸੋ ਪਹਿਲੀ ਸਟੋਰੀ ਤਾਂ ਜਿਹੜੀ ਹੈ ਇਸ ਦੇ ਨਾਲ ਕਲੀਅਰ ਕਰ ਦਿੰਦੀ ਹੈ ਕਿ ਵੀ ਕੱਲਾ ਇਹ ਨਹੀਂ ਹੈ ਕਿ ਇਹਨਾਂ ਦੇ IT ਸੈੱਲ ਦੇ ਬੰਦੇ ਜਿਹੜੇ ਨੇ ਪੇਰੋਲ ਦੇ ਉੱਤੇ ਸਿਵਲੀਅਨ ਫੌਜ ਚਿਨਾਰ ਕਾਰਪਸ ਨਾ ਹੈ ਕਿ ਵੀ ਫੌਜ ਪੂਰੇ ਦਾ ਪੂਰਾ ਨੈਟਵਰਕ ਜਿਹੜਾ ਉਹਨੂੰ ਰਨ ਕਰ ਰਹੀ ਹੈ। ਔਰ ਦੂਸਰੀ ਜਿਹੜੀ ਬਹੁਤ ਡੀਟੇਲਡ ਰਿਪੋਰਟ ਹੈ ਉਹ ਫੁੱਲ ਫਲੈਜਡ ਤਾਂ ਮੈਂ ਕੀ ਡਿਸਕਸ ਕਰ ਸਕਾਂਗਾ ਇਸ ਪੀਰੀਅਡ 'ਚ, 15 ਸਫੇ ਪ੍ਰਿੰਟ ਆਊਟ ਤਾਂ ਮੇਰੇ ਕੋਲ ਹੈ, ਇਹਨੂੰ ਮੈਂ ਪੜ੍ਹਿਆ ਵੀ ਹੈ, ਪਰ ਉਹਦੀ ਮੈਂ ਕੁਛ ਨਾ ਕੁਛ ਸ਼ੇਅਰਿੰਗ ਜ਼ਰੂਰ ਕਰਦਾ ਹਾਂ। ਉਹਦੀ ਹੈਡਲਾਈਨ ਇਹ ਹੈ, ਇਨਸਾਈਡ ਦਾ ਵਾਸਟ ਡਿਜੀਟਲ ਕੈਂਪੇਨ ਬਾਈ ਹਿੰਦੂ ਨੈਸ਼ਨਲਿਸਟ ਟੂ ਇਨਫਲੇਮ ਇੰਡੀਆ, ਕਿ ਹਿੰਦੂ ਰਾਸ਼ਟਰਵਾਦੀਆਂ ਨੇ ਜਿਵੇਂ ਭਾਰਤ ਨੂੰ ਅੱਗ ਲਾਉਣ ਦੇ ਲਈ ਜਿਹੜਾ ਡਿਜੀਟਲ ਕੈਂਪੇਨ ਵਾਸਟ ਕੀਤਾ ਉਸ ਦੀ ਝਲਕ। ਔਰ ਇਹ ਉਹਨਾਂ ਨੇ ਕਿਹਾ ਕਿ ਵੀ at first the WhatsApp messages touted roads paved, schools built, free food distribution to the poor, all the usual pitches
from a government during election season, but as May drew closer, the message is turned darker. ਕਿਉਂਕਿ ਇਹ ਜਿਹੜੀ ਇਨਵੈਸਟੀਗੇਸ਼ਨ ਆ ਉਸ ਪੀਰੀਅਡ ਦੀ ਹੈ ਕਿ ਕਰਨਾਟਕਾ ਦੇ ਵਿੱਚ ਇਲੈਕਸ਼ਨ ਤੋਂ ਪਹਿਲੇ ਉਹਨਾਂ ਨੇ ਕਿਵੇਂ ਪਹਿਲਾਂ ਤਾਂ ਜੀ ਸਰਕਾਰ ਦੀਆਂ ਪ੍ਰਾਪਤੀਆਂ, ਸੜਕਾਂ ਬਣਾਤੀਆਂ, ਸਕੂਲ ਬਣਾਤਾ, ਮੋਦੀ ਜੀ ਨੇ ਕੋਵਿਡ ਦੀ ਵੈਕਸੀਨ ਸਾਰੀ ਦੁਨੀਆ 'ਚ ਮੁਫਤ ਭੇਜ ਦਿੱਤੀ। ਐਸ ਜੈਸ਼ੰਕਰ UN 'ਚ ਵੀ ਕਹਿ ਰਿਹਾ ਸੀ ਕਿ ਜੀ ਇਹ ਜਿਹੜੀ ਹੈ ਉਹ ਕੀ ਲਫ਼ਜ਼ ਉਹਨੇ ਕਿਹਾ, ਵੈਕਸੀਨ ਅਪਾਰਥਾਈਡ ਨਾ ਹੋਏ ਕਿ ਜੀ ਦੇਖੋ ਜਦੋਂ ਕੋਵਿਡ ਆਇਆ ਅਸੀਂ ਵੰਡੀ, ਅਪਾਰਥਾਈਡ ਹੋਇਆ। ਉਹ ਤੁਸੀਂ, ਤੁਹਾਡਾ ਜਨਮ ਹੀ ਅਪਾਰਥਾਈਡ 'ਚ ਹੋਇਆ। ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦ, ਤੁਹਾਡੇ ਦਿਮਾਗਾਂ ਦੇ ਵਿੱਚ ਜਿਹੜਾ ਹੈ ਉਹ ਅਪਾਰਥਾਈਡ ਔਰ ਜ਼ਾਤ ਪਾਤ ਔਰ ਭਿੰਨ ਭੇਦ ਵੜਿਆ ਹੋਇਆ। ਔਰ ਫਿਰ ਇਸ ਦੇ ਉੱਤੇ ਉਹਨਾਂ ਨੇ ਉਹ ਪੂਰੀ ਸਟੋਰੀ ਦਿੱਤੀ ਹੈ ਕਿ ਕਿਵੇਂ ਪਹਿਲਾਂ ਉਹਨਾਂ ਨੇ ਇੱਕ ਖਬਰ ਪਲਾਂਟ ਕੀਤੀ, ਉਹ ਵਨ ਵਾਇਰਲ ਪੋਸਟ ਦੈਟ ਲੈਂਡਡ ਇਨ ਸਚਨ ਪਾਟਲ, ਉਸ ਦੇ ਨਾਲ ਜੁੜੀ ਹੋਈ ਸਟੋਰੀ ਹੈ। ਉਹਦੇ 'ਚ ਇਹ ਸੀ ਕਿ 24 ਲੋਕਲ ਹਿੰਦੂ ਮੈਨ ਇਟ ਸੈਡ ਵਰ ਮਰਡਰਡ ਬਾਈ ਮੁਸਲਿਮਸ। ਇਹ ਖਬਰ ਤੁਸੀਂ ਲਾਤੀ ਕਿ ਜੀ 24 ਮੁਸਲਮਾਨ ਜਿਹੜੇ ਨੇ ਨਾ 24 ਲੋਕਲ ਹਿੰਦੂਆਂ ਨੂੰ ਮੁਸਲਮਾਨਾਂ ਨੇ ਕਤਲ ਕਰ ਦਿੱਤਾ ਹੈ। ਫਿਰ ਇੱਕ ਹੋਰ ਮੈਸੇਜ, ਵਾਰਨਡ ਆਫ ਹਿੰਦੂ ਗਰਲਸ ਬੀਇੰਗ ਗਰੂਮਡ ਬਾਈ ਮੁਸਲਿਮ ਮੈਨ ਟੂ ਜੁਆਇਨ ਦਾ ਇਸਲਾਮਿਕ ਸਟੇਟ। ਹੁਣ ਜਿਹੜਾ ਜੇ ਕੇਰਲਾ ਸਟੋਰੀ ਆਈ ਜਾਂ ਕਸ਼ਮੀਰ ਫਾਈਲਸ ਆਇਆ ਜਾਂ ਗਦਰ 2 ਆਈ, ਇਹ ਤਾਂ ਓਪਨ ਦੇ ਵਿੱਚ ਹੈ ਕਿ ਵੀ ਇਹ ਗਦਰ 2 ਵੀ ਸਾਰੀ ਫਾਈਨੈਂਸ RSS ਨੇ ਕੀਤੀ। ਔਰ ਇਸੇ ਤਰ੍ਹਾਂ ਕਸ਼ਮੀਰ ਫਾਈਲਸ, ਵਿਵੇਕ ਅਗਨੀਹੋਤਰੀ ਹਿੰਦੂ ਤੋਂ ਵੀ, ਕੇਰਲਾ ਫਾਈਲਸ ਉਹਦੀ ਪ੍ਰਮੋਸ਼ਨ ਮੋਦੀ ਔਰ ਅਮਿਤ ਸ਼ਾਹ ਕਰ ਰਹੇ ਨੇ। ਸੋ ਇਹ ਉਹ ਤਾਂ ਓਪਨ ਫਿਲਮੀ ਦੁਨੀਆ 'ਚ ਹੈ ਹੀ ਹੈ। ਉਹਨਾਂ ਨੇ ਕਿਹਾ ਵੀ ਇੱਕ ਮੈਸੇਜ ਇਹ ਕਿ ਜੀ 24 ਹਿੰਦੂ ਮਾਰਤੇ ਮੁਸਲਮਾਨਾਂ ਨੇ। ਫਿਰ ਇਹ ਹੈ ਕਿ ਹਿੰਦੂ ਕੁੜੀਆਂ ਨੂੰ ਮੁਸਲਮਾਨ ਫਸਾ ਰਹੇ ਨੇ, ਉਹਨਾਂ ਨੂੰ ਇਸਲਾਮ 'ਚ ਲਿਜਾ ਰਹੇ ਨੇ। Yet another viral post that reached Patil made an urgent appeal to vote. If the BJP is here, your children will be safe, Hindus will be safe. ਇਹ ਹੁਣ ਇੱਕ ਜਿਹੜਾ ਪਾਟਲ ਹੈ ਉਹ ਇਹ ਕਹਿ ਰਿਹਾ ਵੀ ਮੈਨੂੰ ਇਸ ਕਿਸਮ ਦੇ ਮੈਸੇਜ ਸ਼ੁਰੂ ਹੋਏ, ਸਟੋਰੀ ਕੰਟੀਨਿਊਜ਼ ਬਿਲੋ ਐਡਵਰਟਾਈਜ਼ਮੈਂਟ। ਔਰ ਇਹ ਚਲੀ ਜਿਹੜੀ ਹੈ ਇਹਨਾਂ ਨੇ ਕਿਹਾ ਅਖਬਾਰ ਨੇ ਵੀ ਸਟੋਰੀ ਚੱਲ ਰਹੀ ਹੈ। ਫਿਰ ਉਹ ਕਹਿੰਦਾ ਵੀ ਬਾਈ ਦਾ ਟਾਈਮ ਇਲੈਕਸ਼ਨ ਡੇ ਅਰਾਈਵਡ ਹੀਅਰ ਇਨ ਸਾਊਥ ਇੰਡੀਆਜ਼ ਕਰਨਾਟਕਾ ਸਟੇਟ, Patil, a 25-year-old bank teller in a sleepy village outside Mangaluru, said he was receiving 120 political messages a day in 6 WhatsApp groups. ਹੁਣ ਉਹ 6 ਗਰੁੱਪਾਂ 'ਚ ਆ। ਉਹ ਕਹਿੰਦਾ ਵੀ ਰੋਜ਼ਾਨਾ ਮੈਨੂੰ 120 ਸਿਆਸੀ ਮੈਸੇਜ ਮਿਲ ਰਹੇ ਨੇ। ਉਹ ਬਾਰ-ਬਾਰ ਸਾਨੂੰ ਰਿਮਾਈਂਡ ਕਰਾ ਰਹੇ ਸੀ ਕਿ ਹਿੰਦੂ ਨੈਸ਼ਨਲਿਸਟ ਪਾਰਟੀ ਨੂੰ ਵੋਟ ਕਰੋ। ਫਿਰ ਇਹ ਸਟੋਰੀ ਕੰਟੀਨਿਊ ਹੁੰਦੀ ਹੈ ਕਿ ਕਿਵੇਂ ਰਾਈਜ਼ ਆਫ ਮੋਦੀ ਐਂਡ ਹਿਜ਼ ਹਿੰਦੂ ਫਸਟ ਸਟੇਟ। ਔਰ ਇਸ ਸਾਰੇ ਦੇ ਥੱਲੇ ਅਸੀਂ ਰਿਕਮੈਂਡ ਵੀ ਕਰਾਂਗੇ, ਜਿਹੜੇ ਇੰਟਰਸਟਿਡ ਨੇ ਵਾਸ਼ਿੰਗਟਨ ਪੋਸਟ ਵੀ ਜਾ ਸਕਦੇ ਨੇ। ਹਿੰਦੂ ਦੀ ਤਾਂ ਸਬਸਕ੍ਰਿਪਸ਼ਨ ਹੁੰਦੀ ਹੈ, ਸ਼ਾਇਦ ਵਾਸ਼ਿੰਗਟਨ ਪੋਸਟ ਦੀ ਸਬਸਕ੍ਰਿਪਸ਼ਨ ਨਹੀਂ ਹੈ। ਅਦਰਵਾਈਜ਼ ਉਹਦੇ ਜਿਹੜੇ ਬਹੁਤ ਸਾਰੇ ਉਸ ਦੇ ਹਿੱਸੇ ਨੇ, ਉਹ ਬਹੁਤ ਸਾਰੇ ਮੀਡੀਆ ਨੇ ਹੋਰ ਵੀ ਦੱਸੇ ਨੇ। ਹੁਣ ਇਹਨਾਂ ਦੇ ਅਗੇਂਸਟ ਅਸੀਂ ਲੜ ਰਹੇ। ਹੁਣ ਜੇ ਕੋਈ ਉੱਠ ਕੇ ਕਹੇ ਕਿ ਜੀ TV 84 ਕੋਈ ਨਹੀਂ, ਡਾਕਟਰ ਸਾਹਿਬ ਆਪਣਾ ਕੈਮਰਾ ਰੱਖ ਕੇ ਵੈਸੇ ਹੀ ਕਰ ਲਿਆ ਕਰਨ, ਇੰਨਾ ਖਰਚਾ ਕਰਨ ਦੀ ਕੀ ਲੋੜ ਹੈ। ਇਹਨਾਂ ਨੂੰ ਇਹ ਰਿਅਲਾਈਜੇਸ਼ਨ ਹੀ ਨਹੀਂ ਹੈ ਕਿ ਉਹ ਕਿਸ ਹੱਦ ਤੱਕ ਦੁਸ਼ਮਣ ਜਿਹੜਾ ਕੰਮ ਕਰਨਾਟਕਾ 'ਚ ਚੋਣਾਂ ਜਿੱਤਣ ਲਈ ਕੀਤਾ, ਕਸ਼ਮੀਰੀਆਂ 'ਚ ਮੁਸਲਮਾਨਾਂ ਨੂੰ ਬਦਨਾਮ ਕਰਨ ਲਈ ਕੀਤਾ। 18 ਸਤੰਬਰ ਤੋਂ ਬਾਅਦ ਦੇਖ ਲਓ ਕੀ ਚੱਲ ਰਿਹਾ ਸਾਰਾ। ਕੱਲਾ ਇਹੀ ਨਹੀਂ ਕਿ ਵਿਜ਼ੀਬਲ ਮੀਡੀਆ 'ਚ ਤੁਸੀਂ WhatsApp ਗਰੁੱਪਾਂ 'ਚ ਕੀ ਡਿਸਕਸ਼ਨ ਹੋ ਰਹੀ ਹੈ, ਉਹੀ ਸਾਰਾ ਹੋ ਰਿਹਾ ਕਿ ਭਾਈ ਇਹਨਾਂ ਨੂੰ ਸਬਕ ਸਿਖਾਓ, ਇਹਨਾਂ ਨੂੰ ਨਵੰਬਰ 84 ਭੁੱਲ ਗਿਆ। ਇਹ ਸਾਬਤ ਕਰਨ ਕਿ ਦੇਸ਼ ਭਗਤ ਨੇ। ਤੇ ਇਹ ਸਭ ਦੇ ਇਹ ਠੀਕ ਹੈ ਵੀ ਇਹ ਤਾਂ ਕਿਉਂਕਿ ਅੱਪਰ ਲੈਵਲ ਦੇ ਉੱਤੇ ਹੀ ਜਿਹੜੇ ਨੇ ਉਹ ਮਾਲਕ ਇਹਨਾਂ ਦੇ ਨਾਲ ਰਲੇ ਹੋਏ ਨੇ। ਲੇਕਿਨ ਘੱਟੋ ਘੱਟ ਅਸੀਂ ਇਸ ਨੂੰ ਕਾਊਂਟਰ ਤਾਂ ਕਰ ਸਕਦੇ ਹਾਂ ਕਿ ਆਪਣੇ ਲੋਕਾਂ ਨੂੰ ਗਲਤ ਜਾਣਕਾਰੀ ਤੋਂ ਬਚਾ ਕੇ ਰੱਖੀਏ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀਤਾ ਪੱਗ ਨੇ ਹੈ ਉੱਚਾ ਸਾਡਾ ਮਾਣ ਜੱਗ ਤੇ। ਆਉਣ ਵਾਲੀ 30
सितंबर दिन शनिवार ਨੂੰ ਰਿਚਮੈਂਡ ਹਿੱਲ ਨਿਊਯਾਰਕ ਦੇ 골ਡਨ ਟੈਰੇਸ ਹਾਲ ਵਿਖੇ ਦਸਤਾਰ ਪ੍ਰਾਈਡ 8th ਐਨੂਅਲ ਈਸਟ ਕੋਸਟ ਟਰਬਨਟਾਈਨ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ 9 ਤੋਂ 11, 12 ਤੋਂ 14, 15 ਤੋਂ 18, 19 ਤੋਂ 22 ਅਤੇ 23 ਤੋਂ 30 ਸਾਲ ਦੇ ਨੌਜਵਾਨਾਂ ਦੇ ਦਸਤਾਰ ਮੁਕਾਬਲੇ ਹੋਣਗੇ। ਤੁਸੀਂ 23 ਸਤੰਬਰ ਤੱਕ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। 9 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਕੰਪੀਟੀਸ਼ਨ ਸਵੇਰੇ 9 ਵਜੇ ਹੋਵੇਗਾ ਸ਼ੁਰੂ ਤੇ ਫਿਰ ਹੋਵੇਗਾ ਮੈਜਿਕ ਸ਼ੋ। ਕੰਪੀਟੀਸ਼ਨ ਦੌਰਾਨ ਜੇਤੂਆਂ ਦੇ ਨਾਲ ਪਾਰਟਿਸਿਪੇਟਰੀ ਪ੍ਰਾਈਜ਼ ਵੀ ਦਿੱਤੇ ਜਾਣਗੇ। ਸੋ ਰਜਿਸਟ੍ਰੇਸ਼ਨ ਕਰਵਾਉਣ ਲਈ ਜਲਦ ਸਰਚ ਕਰੋ www.dastarpride.com/register। ਵਿਦੇਸ਼ਾਂ 'ਚ ਦਸਤਾਰ ਦੀ ਸ਼ਾਨ ਲਈ ਅਜਿਹੇ ਸ਼ੋ ਹੋਣੇ ਵਧੇਰੇ ਲਾਜ਼ਮੀ ਨੇ, ਸੋ ਪਰਿਵਾਰਾਂ ਸਮੇਤ ਇਹਨਾਂ ਪ੍ਰੋਗਰਾਮਾਂ ਦਾ ਹਿੱਸਾ ਜ਼ਰੂਰ ਬਣੋ ਜੀ। ਪੱਗ ਬੰਨਣੀ ਨਾ ਜਾਇਓ ਭੁੱਲੋ ਏ ਪੰਜਾਬੀਓ, ਪੱਗ ਬੰਨਣੀ ਨਾ ਜਾਇਓ ਭੁੱਲੋ ਏ ਪੰਜਾਬੀਓ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਦੁਨੀਆ ਦੀ ਪ੍ਰਸਿੱਧ ਅਖਬਾਰ ਦਾ ਗਾਰਡੀਅਨ ਵੱਲੋਂ ਛਾਪੇ ਇੱਕ ਆਰਟੀਕਲ ਰਾਹੀਂ ਇਹ ਸਾਹਮਣੇ ਆਇਆ ਕਿ ਕਿਵੇਂ ਅਮਰੀਕਾ ਵਿੱਚ ਖਾਲਿਸਤਾਨੀ ਆਗੂਆਂ ਨੂੰ ਭਾਰਤੀ ਏਜੰਸੀਆਂ ਵੱਲੋਂ ਨਿਸ਼ਾਨਾ ਬਣਾਉਣ ਦੀ ਅਮਰੀਕੀ ਖੁਫੀਆ ਏਜੰਸੀ FBI ਨੇ ਅਗਾਊਂ ਜਾਣਕਾਰੀ ਦਿੱਤੀ, ਜਿਸ ਵਿੱਚ ਸਾਡਾ ਨਾਮ ਹੀ ਸ਼ਾਮਲ ਸੀ। ਇਸ ਤੋਂ ਬਾਅਦ ਸਾਡੇ ਬਹੁਤ ਸਾਰੇ ਜਿਹੜੇ ਵਿਊਅਰ ਦੀਆਂ ਜਿਹੜੀਆਂ ਲਿਖਤਾਂ ਰਾਹੀਂ ਉਹਨਾਂ ਨੇ ਸਾਡੇ ਲਈ ਅਰਦਾਸ ਤੇ ਦੁਆ ਵੀ ਕੀਤੀ ਹੈ ਤੇ ਫਿਕਰ ਦਾ ਇਜ਼ਹਾਰ ਵੀ ਕੀਤਾ। ਸੋ ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਨਾਲ ਹੀ ਆਪਾਂ ਜਿਹੜੇ ਤੁਹਾਡੇ ਮੈਸੇਜ ਨੇ, ਜਿਹੜੇ ਲਾਈਵ ਨੇ, ਉਹ ਵੀ ਆਪਾਂ ਲੈਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਨ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਬੇਸ਼ੱਕ 3 ਮਹੀਨੇ ਬਿਲਕੁਲ ਖਾਮੋਸ਼ੀ ਰੱਖੀ। ਅੱਛਾ। ਕਿਉਂਕਿ ਸਾਡੇ ਮਨ 'ਚ ਇਹ ਵੀ ਸੀ ਕਿ ਇੱਕ ਖਾਮਖਾਹ ਦਾ ਡਰ ਦਾ ਫੈਕਟਰ ਵੀ ਲੋਕਾਂ 'ਚ ਜਾਂਦਾ ਹੈ। ਲੇਕਿਨ ਜਦੋਂ 18 ਸਤੰਬਰ ਨੂੰ ਜਸਟਿਨ ਟਰੂਡੋ ਨੇ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਦੇ ਮਰਡਰ ਲਈ ਸਿੱਧਾ ਇੰਡੀਅਨ ਸਟੇਟ ਨੂੰ ਦੋਸ਼ੀ ਦੱਸਿਆ, ਤੇ ਫਿਰ ਇਹ ਸਟੋਰੀ ਜਿਹੜੇ ਹੋਰ ਵੀ ਸਿੱਖ ਐਕਟਿਵਿਸਟ ਜਿਨ੍ਹਾਂ ਨੂੰ ਇੱਥੋਂ ਦੀ ਏਜੰਸੀ ਖੁਫੀਆ ਏਜੰਸੀ FBI ਨੇ ਵਾਰਨ ਕੀਤਾ ਸੀ ਕਿ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਖਤਰੇ 'ਚ ਹੈ ਔਰ ਸੇਫਟੀ ਦੇ ਲਈ ਉਹਨਾਂ ਨੇ ਹਦਾਇਤਾਂ ਕੀਤੀਆਂ ਸੀ। ਉਹਨਾਂ ਦੀ ਸਟੋਰੀ ਜਦੋਂ ਛਪੀ ਤਾਂ ਫਿਰ ਜ਼ਾਹਰ ਹੈ ਕਿ ਮੀਡੀਆ ਦੀ ਦਿਲਚਸਪੀ ਹੋਈ ਔਰ ਪਿਛਲੇ ਕੱਲ੍ਹ ਦਾ ਗਾਰਡੀਅਨ UK ਦੀ ਬਿਊਰੋ ਚੀਫ ਜਿਹੜੀ DC 'ਚ ਹੈ ਉਹਨੇ ਜਿਹੜੀ ਸਟੋਰੀ ਕੀਤੀ, ਉਹਦੇ 'ਚ ਉਹਨਾਂ ਨੇ ਸਾਨੂੰ ਵੀ ਇੰਟਰਵਿਊ ਕੀਤਾ, ਕਿਉਂਕਿ ਜਿਨ੍ਹਾਂ ਰਾਹੀਂ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਉਹਨਾਂ ਨੂੰ ਪਤਾ ਸੀ ਕਿ ਅਸੀਂ ਵੀ ਉਸ ਲਿਸਟ ਸ਼ਾਮਲ ਸੀ ਜਿਨ੍ਹਾਂ ਨੂੰ FBI ਨੇ ਵਾਰਨ ਕੀਤਾ। ਔਰ ਅਸੀਂ ਈਵਨ ਉਸ ਤੋਂ ਪ੍ਰੀਵੀਅਸ ਈਵਨਿੰਗ ਇਹ ਕਿਹਾ ਸੀ ਕਿ ਵੀ ਜਿਸ ਦਿਨ ਅਸੀਂ 22 ਜੂਨ ਨੂੰ ਜਦੋਂ ਕਿ ਮੋਦੀ ਔਰ ਬਾਈਡਨ ਵਾਈਟ ਹਾਊਸ 'ਚ ਮਿਲ ਰਹੇ ਸੀ, ਪ੍ਰੋਟੈਸਟ ਕੀਤਾ। ਪ੍ਰੋਟੈਸਟ ਤੋਂ ਬਾਅਦ ਅਸੀਂ ਜਦੋਂ ਬਾਹਰ ਨਿਕਲੇ ਔਰ ਡਰਾਈਵ ਕਰਕੇ ਵਾਪਸ ਆ ਰਹੇ ਸੀ, ਔਰ ਰਾਹ ਦੇ ਵਿੱਚ ਸਾਨੂੰ FBI ਸਟੇਸ਼ਨ ਹੈਡ ਦੀ ਕਾਲ ਆਈ ਔਰ ਉਸਨੇ ਕਿਹਾ 4 ਦਿਨ ਬਾਅਦ ਦੀ ਗੱਲ ਹੈ, 18 ਜੂਨ ਤੋਂ, ਕਿ ਵੀ ਤੁਹਾਡੀ ਵੀ ਜਾਨ ਨੂੰ ਖਤਰਾ ਹੈ ਔਰ ਤੁਸੀਂ ਜਿਹੜਾ ਸੇਫਟੀ ਮੇਸ਼ਰਸ ਲਾਓ ਔਰ ਦੂਜਾ। ਸੋ ਉਸ ਤੋਂ ਬਾਅਦ ਅਸੀਂ ਆ ਕੇ ਵਾਪਸ ਨਿਊਯਾਰਕ ਕੁਝ ਹਫ਼ਤੇ ਬਾਅਦ ਉਹਨਾਂ ਦੇ ਹਾਇਰ ਆਫੀਸ਼ੀਅਲਸ ਨਾਲ, ਜਿਹਦੇ ਵਿੱਚ 3 ਉਹਨਾਂ ਦੇ ਟੌਪ ਜਿਹੜੇ ਨੇ ਉਹ ਸਨ ਆਫੀਸਰ, ਉਹਨਾਂ ਨਾਲ ਲਗਭਗ 2 ਘੰਟੇ ਦੀ ਮੁਲਾਕਾਤ ਹੋਈ। ਸਾਰੇ ਇਸ਼ੂ ਦੇ ਉੱਤੇ ਡਿਟੇਲ 'ਚ ਗੱਲਬਾਤ ਹੋਈ, ਲੇਕਿਨ ਅਸੀਂ ਇਹ ਜ਼ਰੂਰੀ ਨਹੀਂ ਸੀ ਸਮਝਿਆ ਵੀ ਇਸ ਨੂੰ ਕੋਈ ਸਾਂਝਾ ਕਰਨ ਦੀ ਜਾਂ ਦੂਸਰੀ ਲੋੜ ਹੈ। ਹੁਣ ਜਦੋਂ ਇਹ ਗਾਰਡੀਅਨ ਦੇ ਵਿੱਚ ਵੀ ਛਪ ਗਿਆ ਔਰ ਅਸੀਂ ਵੀ ਪਾਸਿੰਗ ਰੈਫਰੈਂਸ 'ਚ 2 ਦਿਨ ਪਹਿਲਾਂ ਦੇ ਪ੍ਰੋਗਰਾਮ 'ਚ ਜਿੱਦਣ ਮੈਨੂੰ ਸੀ ਕਿ ਵੀ ਗੱਲਬਾਤ ਹੋਣੀ ਹੈ ਕਿਹਾ, ਤੇ ਫਿਰ ਸਾਡੇ ਪਿਆਰਿਆਂ ਦੀ ਹਮਦਰਦਾਂ ਦੀਆਂ ਲਿਖਤਾਂ ਦੀ ਵਾੜ ਆ ਗਈ ਔਰ ਪਿਆਰ ਔਰ ਹਮਦਰਦੀ ਔਰ ਅਰਦਾਸ ਅਸੀਂ ਸਭ ਦਾ ਕਲੈਕਟਿਵ ਸ਼ੁਕਰੀਆ ਅਦਾ ਕਰਦੇ ਹਾਂ। ਔਰ ਸਾਡੇ ਬਹੁਤ ਹੀ ਪਿਆਰੇ ਜਿਹੜੇ ਵਿਊਅਰ ਵੀ ਨੇ ਔਰ ਲਿਖਦੇ ਨੇ, ਮੁਹੰਮਦ ਰਾਸ਼ਿਦ ਇਕਬਾਲ ਮੀਆਂ, ਉਹਨਾਂ ਨੇ ਫੌਰਨ ਜਿਹੜੀ ਹੈ ਲਿਖਤ ਲਿਖੀ। 26 ਸਤੰਬਰ ਦੀ ਉਹਨਾਂ ਦੀ ਲਿਖਤ ਹੈ, ਮੈਂ ਉਹ ਥੋੜਾ ਜਿਹਾ ਜ਼ਰੂਰ ਸਾਂਝੀ ਕਰਾਂਗਾ। ਔਰ ਉਹਦੇ 'ਚ ਉਹਨਾਂ ਨੇ ਟਾਈਟਲ ਇਹ ਦਿੱਤਾ, ਮੇ ਅੱਲਾ ਐਲਮਾਈਟੀ ਕੀਪ ਬੋਥ ਆਫ ਯੂ
and all Sikh community in his shelter. Ameen Ya Rabbul Alamin. अच्छा बहुत बहुत शुक्रिया बहुत राशिद शुक्रिया। साहब उन्होंने मैनू और तुहानू एड्रेस करके अस्सलाम वालेकुम किया। अच्छा Ever since Justin Trudeau talked about Indian terrorism, I have been concerned for both of you. And from what you told about your meeting with the FBI, I came to know that my worries were not baseless. The problem is that you may not be able to read the Shahmukhi script of Punjabi language, and I cannot write in the Gurmukhi script. The reason for which my feelings are for both of you, I cannot explain in English language. I am sure you can imagine my helplessness to express my heart before you. I wish I could open my chest and show to you. Wow. May Allah Ta'ala keep you both and the rest of Sikh community safe. Ameen Ya Rabbul Alamin. Okay. Dr. Sahib, we Pakistanis have been presenting this disgusting face of the Indian government to the world for a long time. Many dossiers were presented to the United Nations and other world powers. The biggest evidence is in the form of Kulbhushan Yadav in Pakistani prison. However, economic interests with India have not caught the ears of any Western power, but thanks be to Allah that martyrdom of Hardeep Singh became a means to bring the real face of India before the world. I believe in my Lord that the martyrdom of Hardeep Singh will breathe new life into the struggle of Khalistan, and not only Khalistan but also Kashmir will be free, inshallah. और उन्होंने थले फिर सलाम लिखी है। so nice राशिद इकबाल मियाँ जी, कोई अल्फाज नहीं ने मेरे कोल, मैं ਤੁਹਾਡੀਆਂ ਭਾਵਨਾਵਾਂ ਤੁਹਾਡੇ ਜਜ਼ਬਾਤ ਜਿਹੜੇ ਡੁੱਲ ਡੁੱਲ ਕੇ ਪੈਂਦੇ ਨੇ ਉਹ ਤੁਸੀਂ ਭਾਵੇਂ ਗੁਰਮੁਖ ਚ ਨਾ ਐਕਸਪ੍ਰੈਸ ਕਰ ਸਕੋ, But we ਉਹ can ਜਿਹੜੀ understand. ਪਿਆਰ ਦੀ ਜ਼ਬਾਨ ਹੁੰਦੀ ਹੈ ਉਸ ਦੀ ਤਾਂ ਕੋਈ ਜ਼ਬਾਨ ਹੀ ਨਹੀਂ ਹੁੰਦੀ, ਜ਼ੁਬਾਨ ਉਹ ਹੀ ਤਾਂ ਨਹੀਂ ਤੁਸੀਂ ਹਵਾ ਦੇ ਵਿੱਚ ਵੀ ਜਿਹੜੇ ਹੈ ਉਹ ਤੁਹਾਡੇ ਜਜ਼ਬਾਤ ਤੁਹਾਡੇ ਤੱਕ ਪਹੁੰਚ ਜਾਂਦੇ ਨੇ। ਬਹੁਤ ਜੀ। ਬਹੁਤ ਸ਼ੁਕਰੀਆ। ਸ਼ੁਕਰੀਆ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੇ ਖਾਲਿਸਤਾਨ ਦੀ ਸਟਰਗਲ ਦੇ ਵਿੱਚ ਵੀ ਇੱਕ ਨਵੀਂ ਰੂਹ ਫੂਕੀ ਹੈ, ਔਰ ਸਾਡੇ ਕਸ਼ਮੀਰੀ ਭੈਣਾਂ ਭਰਾਵਾਂ ਨੇ ਵੀ, ਔਰ ਜਿਨ੍ਹਾਂ ਨੇ ਕੱਲ ਦੇ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਕੀਤੀ ਔਰ ਦੇਖਿਆ, ਉਹ ਸਮਝ ਸਕਦੇ ਨੇ ਕਿ ਕਿਵੇਂ, ਕਿਉਂਕਿ ਕਸ਼ਮੀਰੀ ਭੈਣਾਂ ਭਰਾਵਾਂ ਨੂੰ ਵੀ ਲੱਗਣ ਲੱਗ ਗਿਆ ਸੀ ਕਿ ਉਹਨਾਂ ਨੇ ਤਾਂ ਕਸ਼ਮੀਰ ਦਾ ਵਜੂਦ ਸੂਬੇ ਦਾ ਵੀ ਮਿਟਾ ਦਿੱਤਾ ਹੈ, ਔਰ ਪਾਕਿਸਤਾਨ ਦੀ ਹਕੂਮਤ ਜਾਂ ਦੂਸਰੇ ਆਪਣੇ ਕ੍ਰਾਈਸਿਸ ਚੋਂ ਨਿਕਲ ਰਹੇ ਨੇ ਐਜ਼ ਇਫ ਸਾਡਾ ਕੁਛ ਨਹੀਂ। ਔਰ ਸਿੱਖਾਂ ਨੂੰ ਵੀ ਇਹ ਲੱਗਦਾ ਸੀ ਵੀ ਪੰਜਾਬ 'ਚ ਤਾਂ ਇਹਨਾਂ ਨੇ ਕੋਈ ਯੂਆਪਾ ਲਾਤਾ ਹੈ, ਕੋਈ NSA ਲਾਤਾ ਹੈ, ਕੋਈ ਅਦਰਵਾਈਜ਼ ਡਰੱਗਸ ਲਿਆਂਦੀਆਂ ਹੋਈਆਂ ਨੇ, ਕਦੇ ਫਲੱਡ ਲਿਆ ਰਹੇ ਨੇ, ਸਾਡਾ ਕੀ। ਲੇਕਿਨ ਅੱਲਾਹ ਤਾਲਾ ਨਿਰੰਕਾਰ ਰੱਬ ਰਬੁਲ ਆਲਮੀਨ ਉਸ ਦੇ ਆਪਣੇ ਰੰਗ ਨੇ। ਇੱਕ ਸ਼ਹਾਦਤ ਨੇ, ਸ਼ਹਾਦਤਾਂ ਤਾਂ ਲਗਾਤਾਰਤਾ ਨਾਲ ਹੋ ਰਹੀਆਂ ਨੇ, ਉਸ ਨੂੰ ਵਰਲਡ ਸਟੇਜ ਦੇ ਉੱਤੇ ਲੈ ਆਂਦਾ, ਔਰ ਇੰਡੀਆ ਦਾ ਜਿਹੜਾ ਗੰਦਾ ਚਿਹਰਾ ਹੈ ਰੋਗ ਸਟੇਟ ਦਾ ਉਹ ਅਨਮਾਸਕ ਹੋਇਆ, ਉਹ ਬੇਨਕਾਬ ਹੋਇਆ। ਪਰ ਇਸੇ ਤਰ੍ਹਾਂ ਸਾਨੂੰ ਬਹੁਤ ਸਾਰੇ ਵੀਰਾਂ ਭੈਣਾਂ ਦੇ ਮੈਸੇजेस ਨੇ। ਸਾਡੇ ਭੈਣ ਜੀ ਮਨਮੰਥਨ ਕੌਰ, ਉਹਨਾਂ ਦੀ ਬੇਟੀ ਨੇ ਜਦੋਂ ਖਬਰ ਗਾਰਡੀਅਨ ਦੀ ਦੇਖੀ ਤੇ ਉਹਨਾਂ ਨੇ ਸ਼ਬਦ ਤਾਤੀ ਵਾਹ ਨਾ ਲੱਗ ਗਈ ਪਾਰ ਸ਼ਰਨ ਆਈ, ਉਹਨਾਂ ਨੇ ਲਿਖਿਆ ਕਿ ਵੀ ਮੇਰੀ ਬੇਟੀ ਨੇ ਕਿਹਾ ਵੀ ਇਹ ਡਾਕਟਰ ਸਾਹਿਬ ਨੂੰ ਦਿਓ। ਸੋ ਅਸੀਂ ਦੇਖੋ ਇਹ ਜਿਹੜੀ ਅਰਦਾਸ ਦੁਆ ਹੁੰਦੀ ਹੈ ਅਲਟੀਮੇਟਲੀ ਰੱਬ ਦੀ ਦਰਗਾਹ ਦੇ ਵਿੱਚ ਇਹੀ ਕਬੂਲ ਹੁੰਦੀ ਹੈ। ਹਾਲਾਂ ਸਾਨੂੰ ਇਹ ਨਹੀਂ ਹੈ ਵੀ ਅਸੀਂ ਜਦੋਂ ਇਸ ਰਸਤੇ ਨੂੰ ਚੁਣਿਆ ਸੀ, ਇਸ ਰਸਤੇ ਤੇ ਤੁਰਨ ਦਾ ਫੈਸਲਾ ਕੀਤਾ ਸੀ, ਤੇ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਜਿਹੜਾ ਉਹ ਬਾਰ-ਬਾਰ ਸਾਡੀ ਅਗਵਾਈ ਕਰਦਾ ਰਿਹਾ, ਅੱਜ ਵੀ ਕਰਦਾ ਹੈ ਕਿ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਲੇਕਿਨ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਦੁਸ਼ਮਣ ਜੋ ਮਰਜ਼ੀ ਚਾਹੇ, ਜਿਸ ਕਿਸਮ ਦੇ ਮਰਜ਼ੀ ਉਹਨਾਂ ਦੇ ਨਾਪਾਕ ਇਰਾਦੇ ਹੋਣ, ਅਲਟੀਮੇਟਲੀ ਜੋ ਵੀ ਹੁੰਦਾ ਰੱਬ ਦੇ ਹੁਕਮ ਦੇ ਵਿੱਚ ਹੁੰਦਾ। ਔਰ ਅਸੀਂ ਸਾਰੇ ਹੀ ਆਪਣੇ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਕਈ ਜਿਹੜੇ ਮੈਸੇजेस ਔਰ ਟੈਕਸਟ ਔਰ ਜਿਹੜਾ ਵੌਇਸ ਮੈਸੇਜ ਔਰ ਈਮੇਲ ਔਰ ਕਮੈਂਟਸ ਸਾਰਿਆਂ ਦਾ ਹੀ ਅਸੀਂ ਸ਼ੁਕਰੀਆ ਅਦਾ ਕਰਦੇ ਜੀ। ਹੁਣ ਆਪਾਂ ਆਪਣੇ ਮੈਸੇਜ ਲੈਣੇ ਆਪਣੇ ਵਿਊਅਰਸ ਦੇ, ਕਾਫੀ ਸਾਰੇ ਮੈਸੇਜ ਨੇ, ਸਭ ਦਾ ਬਹੁਤ ਬਹੁਤ ਸ਼ੁਕਰੀਆ ਔਰ ਸਾਂਝੀ ਫਤਿਹ ਸਭ ਨੂੰ। ਔਰ ਰਾਣਾ ਆਬਿਦ ਜੀ ਕਹਿੰਦੇ ਨੇ ਕਿ ਜੈ ਸ਼ੰਕਰ ਰਿਪਲਾਈ ਟੂ ਅਮਰੀਕਨ ਮੀਡੀਆ, ਆਮ ਨਾਟ ਦਾ ਮੈਂਬਰ ਆਫ ਫਾਈਵ ਆਈਜ਼, ਆਮ ਨਾਟ ਇਨ FBI, ਲੱਖ ਲਾਨਤ ਕਹਿੰਦੇ ਨੇ ਤੇ ਬਿਲਕੁਲ। ਹਾਂਜੀ।
ਫਿਰ ਇਸੇ ਤਰ੍ਹਾਂ ਉਹਨਾਂ ਦਾ ਮੈਸੇਜ ਹੈ, ਡਾਕਟਰ ਸਾਹਿਬ ਇੰਡੀਅਨ ਮਿਲਟਰੀ ਦੇ ਫੇਸਬੁੱਕ ਵਾਲੀ ਸਟੋਰੀ ਵੀ ਦੁਨੀਆ ਨੂੰ ਦੱਸੋ ਅਬਾਊਟ ਆਕੂਪਾਈਡ ਉਹ ਅਸੀਂ ਆਲਰੇਡੀ, ਕਿਉਂਕਿ ਉਹਨਾਂ ਨੇ ਮੈਸੇਜ ਪਹਿਲਾਂ ਲਿਖਿਆ ਸੀ, ਅਸੀਂ ਹਾਂਜੀ ਆਲਰੇਡੀ ਇੱਕ ਸੈਗਮੈਂਟ ਇਸ ਜਾਕੂਬਰਾਂ ਦੇ ਕਾਫੀ ਸਾਰੇ ਮੈਸੇਜ ਨੇ ਆਪਸ ਵਿੱਚ ਮੇਰੇ ਖਿਆਲ ਚੈਟ ਕਰ ਰਹੇ ਨੇ ਰਾਣਾ ਜੀ ਹਰਾਂ ਨਾਲ, ਸੋ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਔਰ ਇਸੇ ਤਰ੍ਹਾਂ ਮੈਸੇਜ ਹੈ ਸਾਡੇ ਕੋਲ ਹਾਂਜੀ ਨਾਜ਼ੀਰ ਖਾਨ ਜੀ ਹਰਾਂ ਦਾ, ਕਹਿੰਦੇ no matter how much they bark, fish is slipped out of their hands. Khalistan is about to become a reality and the birth place is going to be a Canada or America. ਔਰ ਇਸੇ ਤਰ੍ਹਾਂ ਤੇਜ ਸਿੰਘ ਕਹਿੰਦੇ ਨੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਤੇ ਕੌਮੀ ਘਾਟ ਦੀ ਪ੍ਰਾਪਤੀ ਸਿਰ ਜੋੜ ਕੇ ਬੈਠਣ ਨਾਲ ਹੀ ਹੋਣੀ ਹੈ। ਕੌਮੀ ਪ੍ਰਾਪਤੀ ਦੇ ਸੰਘਰਸ਼ ਲਈ ਜੂਝਦੇ ਹਰ ਸੰਘਰਸ਼ੀ ਯੋਧੇ ਲਈ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ। ਸੋ ਇਸੇ ਤਰ੍ਹਾਂ ਮੈਸੇਜ ਨਾਜ਼ੀਰ ਖਾਨ ਜੀ ਦਾ ਕਹਿੰਦਾ ਡਾਕਟਰ ਸਾਹਿਬ ਯੂ ਨੀਡ ਟੂ ਟੇਕ ਮਿਨਿਸਟਰੀ ਆਫ ਰਿਲੀਜੀਅਸ ਅਫੇਅਰਸ ਐਂਡ ਮਿਨਿਸਟਰੀ ਆਫ ਇਨਫੋਰਮੇਸ਼ਨ। ਅਸੀਂ ਪੰਥ ਦੇ ਸੇਵਕ ਹੈ, ਸਾਨੂੰ ਸੇਵਾਦਾਰ ਹੀ ਰਹਿਣ ਦਿਓ, ਖਿਦਮਤਗਾਰ ਹੀ ਰਹਿਣ ਦਿਓ ਜੀ। ਔਰ ਇਸੇ ਤਰ੍ਹਾਂ ਚੀਮਾ ਜੀ ਕਹਿੰਦੇ ਨੇ ਆਮ ਵੈਰੀ ਥੈਂਕਫੁਲ ਫॉर ਯੂਅਰ ਹਾਰਡ ਵਰਕ ਐਂਡ ਡੈਲੀਗੇਸ਼ਨ ਡਾਕਟਰ ਸਾਹਿਬ, ਖਾਲਸਾ ਜ਼ਿੰਦਾਬਾਦ। ਬਹੁਤ ਸ਼ੁਕਰੀਆ ਚੀਮਾ ਸਾਹਿਬ, ਜ਼ਿੰਦਾਬਾਦ ਜ਼ਿੰਦਾਬਾਦ ਜੀ। ਔਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆਏਗਾ ਇਹ ਮੈਨੂੰ ਦੇਖ ਲੈਣ ਦਿਓ, ਰਾਣਾ ਆਬਿਦ ਜੀ ਕਹਿੰਦੇ ਡਾਕਟਰ ਸਾਹਿਬ ਕਾਈਂਡਲੀ ਅਪਡੇਟ ਪੀਪਲਸ ਅਬਾਊਟ ਵਾਸ਼ਿੰਗਟਨ ਪੋਸਟ ਸਟੋਰੀ ਔਰ ਹਾਂਜੀ। ਮਨਜੀਤ ਸਿੰਘ ਮਠਾਰੂ ਜੀ ਵੀ ਆਏ ਨੇ, ਕਹਿੰਦੇ ਡਾਕਟਰ ਸਾਹਿਬ ਅਮਰਜੀਤ ਸਿੰਘ ਜੀ ਇਜ਼ ਰਾਈਟ ਵਰਡਸ ਟੂ ਫੋਲੋ ਦਾ sorry about that, a discipline of statements carefully with no emotions but balance of tongue। ਜੋ ਵੀ ਬਿਆਨਬਾਜ਼ੀ ਦੂਸਰੀ ਹੈ ਉਹ ਬੜੀ ਸੋਚ ਸਮਝ ਕੇ ਕਰੋ, ਬਿਲਕੁਲ ਉਹਦੇ ਚ ਕੋਈ ਜਜ਼ਬਾਤੀ ਤੱਤ ਦੇ ਥੱਲੇ ਨਹੀਂ ਹੈ ਵੀ ਜੋ ਮੂੰਹ ਚ ਆਇਆ ਉਹ ਕਹਿ ਦਿੱਤਾ ਹੈ। ਅੱਛਾ। ਤਜਿੰਦਰ ਸਿੰਘ ਕਹਿੰਦੇ ਨੇ ਟੂ defeat the powerful enemy of a sick nation its time comes together to fight against a clever enemy. So is there a war is living in New York needs to be prosecuted for insulting the Canadian PM. So is there a Deepika Vohra used to work in Doordarshan many years back and HS Brajer लिखा जी। So इसी तरह मैसेज आएगा साढ़े कोल ਹਾਂਜੀ। ਅਵਤਾਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਜੀ ਐਂਡ TV 84 ਦੀ ਟੀਮ ਨੂੰ ਵਾਹਿਗੁਰੂ ਜੀ ਦਿਨ ਦੁਗਣੀ ਰਾਤ ਚੌਗਣੀ ਕਾਮਯਾਬੀ ਬਖਸ਼ਣ। ਉਹਨਾਂ ਨੇ ਕਿਹਾ ਸਿੱਖ ਕੌਮ ਦਾ ਆਪਣਾ TV 84 ਹੈ। ਸੋ ਇਸੇ ਤਰ੍ਹਾਂ ਮੈਸੇਜ ਹੈਗਾ ਇਹ ਹਾਂਜੀ। ਇਮਰਾਨ ਸਲੀਮ ਜੀ ਹੋਰਾਂ ਦਾ ਕਹਿੰਦੇ ਟੂਡੇ ਲੁੱਕ ਐਟ ਦਾ ਵਾਸ਼ਿੰਗਟਨ ਪੋਸਟ, ਆਪਾਂ ਕਰਦਾ ਹੈ ਵਾਸ਼ਿੰਗਟਨ ਪੋਸਟ ਦਾ ਪ੍ਰੋਪੇਗੈਂਡਾ ਡਨ ਐਟ ਜੰਮੂ ਐਂਡ ਕਸ਼ਮੀਰ ਇਜ਼ ਡਨ ਬਾਈ ਇੰਡੀਆ ਚਨਾਰ ਜੁਨੇਟ ਉਹਨਾਂ ਲਿਖਿਆ। ਹਾਂਜੀ ਮੈਂ ਆਮ ਡਨ। ਅੱਛਾ ਹਾਂਜੀ। ਅਸੀਂ ਫੇਸਬੁੱਕ ਤੇ ਆਂਦੇ ਹਾਂ ਜੀ। ਬੌਬ ਸਿੰਘ ਜੀ ਖਰੇ ਟਰੈਵਲ ਕਰ ਰਹੇ ਨੇ ਪਰ ਉਹਨਾਂ ਨੇ ਧੰਨਵਾਦ ਲਿਖਿਆ। ਹਰਿੰਦਰ ਮਾਇਲ, ਲਖਬੀਰ ਰੰਗੜ, ਕੁਲਦੀਪ ਕੌਰ, ਟੋਨੀ ਢੀਂਡਸਾ ਇਹਨਾਂ ਨੇ ਫਤਿਹ ਔਰ ਸੋਹਣ ਸਿੰਘ ਮਾਇਲ ਉਹ ਸਾਡੇ ਪਹਿਲੇ ਵਿਊਅਰਸ ਚੋਂ ਹੁੰਦੇ ਨੇ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਰਾਜਵਿੰਦਰ ਸਿੰਘ ਉਹਨਾਂ ਨੇ ਵੀ ਫਤਿਹ ਬੁਲਾਈ ਹੈ। ਪ੍ਰਭਦਿਆਲ ਸਿੰਘ ਉਹਨਾਂ ਨੇ ਵੀ ਫਤਿਹ। ਕਮਲ ਸਿੰਘ ਕਹਿੰਦੇ ਨੇ ਇਹ ਤੱਤ ਗੋਰਿਆਂ ਨੇ ਕੱਢਿਆ ਹੋਇਆ ਹੈ ਕਿ ਇਹ ਜਾਂ ਤਾਂ ਪੈਰਾਂ ਵਿੱਚ ਜਾਂ ਫਿਰ ਗਲ ਨੂੰ ਪੈਣਗੇ, ਈਦਰ ਐਟ ਯੂਰ ਥਰੋਟ ਔਰ ਐਟ ਯੂਰ ਫੀਟ। ਹੁਣ ਇਹਨਾਂ ਨੇ ਦੇਖ ਲਿਆ ਸੀ ਕਿ ਗਲ ਤੱਕ ਆਉਣ ਲੱਗ ਪਿਆ ਤਾਂ ਉਹਨਾਂ ਨੇ ਇਹਨਾਂ ਦੀ ਔਕਾਤ ਦਿਖਾਈ ਹੈ। ਹੁਣ ਇਹ ਮੈਲਟ ਡਾਊਨ ਨਹੀਂ ਹੋ ਰਹੇ ਬਲਕਿ ਪੈਰਾਂ ਵੱਲ ਝੁਕਣਾ ਸ਼ੁਰੂ ਕਰ ਦਿੱਤਾ ਹੈ। ਜਦੋਂ ਪੂਰੀ ਤਰ੍ਹਾਂ ਪੈਰੀ ਪੈ ਗਏ ਫਿਰ ਇਹਨਾਂ ਵੱਡੇ ਦੁਕਾਨਦਾਰਾਂ ਨੂੰ ਵੀ ਮਾਨਵ ਅਧਿਕਾਰ ਭੁੱਲਣੇ ਸ਼ੁਰੂ ਹੋ ਜਾਣੇ ਨੇ। ਇਹ ਬਿਲਕੁਲ ਠੀਕ ਐਨਾਲਿਸਿਸ ਹੈ ਕਿ ਔਰ ਅੱਜ ਵੀ ਮੈਂ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਕਿਹਾ ਸੀ ਕਿ ਵੀ ਬਹੁਤ ਜ਼ਿਆਦਾ ਹੋਪ ਦੇ ਉੱਤੇ ਵੀ ਨਹੀਂ ਖਲੋਣਾ ਚਾਹੀਦਾ ਕਿਉਂਕਿ ਇਹ ਵੀ ਹੈ ਕਿ ਵੀ ਜੇ ਇਹਨਾਂ ਨੇ ਇਹ ਤਾਂ ਹੈ ਕਿ ਵੀ ਉਹਨਾਂ ਨੂੰ ਧੌਣ ਤੋਂ ਫੜ ਲਿਆ ਇੰਡੀਆ ਨੂੰ, ਸੋ ਉਹਦੇ ਥੱਲੇ ਜਦੋਂ ਉਹਨਾਂ ਦੇ ਸੀਮਤ ਇੰਟਰਸਟ ਪੂਰੇ ਹੋ ਗਏ ਤਾਂ ਫਿਰ ਹੋ ਸਕਦਾ ਹੈ ਕਿ ਵੀ ਬੈਕ ਟੂ ਦਾ ਪੈਵਿਲੀਅਨ ਵਾਂਗ ਜੋ ਇਹਨਾਂ ਦਾ ਜਿਸ ਕਿਸਮ ਦਾ ਚੱਲ ਰਿਹਾ ਸੀ ਉਸ ਕਿਸਮ ਦੀ ਸ਼ੁਰੂਆਤ ਫਿਰ ਹੋਏ। ਲੇਕਿਨ ਸ਼ਾਇਦ ਇੰਨਾ ਹੁਣ ਸੌਖਾ ਨਹੀਂ ਹੋਏਗਾ। ਜਗਰਾਜ ਸਿੰਘ ਸਿੱਧੂ ਉਹਨਾਂ ਨੇ ਫਤਿਹ ਬੁਲਾਈ ਹੈ। ਜਗਤਾਰ ਸਿੰਘ ਜੌਲ ਉਹ ਕਹਿੰਦੇ ਨੇ ਕਿ ਵੀ ਮੈਂ ਡਾਕਟਰ ਸਾਹਿਬ ਹਰਪ੍ਰੀਤ ਸਿੰਘ ਜੀ ਕਹਿੰਦੇ ਨੇ ਕਿ ਹੋਰ ਗੋਸ਼ਟੀਆਂ ਕਰਨਗੇ 47 ਤੋਂ 23 ਤੱਕ
ਇਹਨਾਂ ਨੂੰ ਪਤਾ ਨਹੀਂ ਸਾਡੇ ਨਾਲ ਕੀ ਹੋਇਆ। ਜੇ ਪਿੱਛੇ ਨਹੀਂ ਦੇਖਣਾ ਤਾਂ ਅੱਜ ਬੀਜੇਪੀ MP ਬਦੂਰੀ ਨੂੰ ਦੇਖ ਲੈਣ, ਜੋ ਦਾਨਿਸ਼ ਅਲੀ ਨੂੰ ਕੀ ਕੁਝ ਕਹਿ ਰਿਹਾ ਹੈ, ਇਹੋ ਕੁਝ ਸਿੱਖਾਂ ਨਾਲ ਹੋਣਾ ਹੈ। ਪਰ ਬੇਸ਼ਰਮ ਬਿੱਟੂ ਸਿਰਸਾ ਵਰਗੇ ਕਹਿੰਦੇ ਚੱਲ ਯਾਰ ਭੁੰਜੇ ਬੈਠ ਕੇ, ਉਹਨਾਂ ਨੇ ਕੁਛ ਕਿਉਂਕਿ ਰੋਮਨ ਜਦੋਂ ਹੁੰਦਾ ਫਿਰ ਚੱਲ ਯਾਰ ਭੁੰਜੇ ਬੈਠ ਕੇ ਖਾ ਲਾਂਗੇ। ਹਾਂ ਮਤਲਬ ਇਹ ਹੈ ਕਿ ਵੀ ਇਹ ਤਾਂ ਚਲੋ ਇਹਨਾਂ ਦੇ ਵਿਕੇ ਹੋਏ ਨੇ। ਔਰ ਦੂਸਰੇ ਮੈਂ ਸਮਝਦਾ ਵੀ ਈਵਨ ਇਸ ਸਟੇਜ ਤੇ ਜਦੋਂ ਚਾਰੇ ਪਾਸੇ ਚੁੱਪੀ ਪਸਰੀ ਹੋਈ ਹੈ, ਜਿਹੜਾ ਉੱਥੇ ਐਫਰਟ ਵੀ ਕਰਦਾ ਹੈ ਵੀ ਲੋਕਾਂ ਨਾਲ ਗੱਲ ਤਾਂ ਕਰੋ ਕਿ ਵੀ ਤੁਸੀਂ ਪ੍ਰਾਪਰਟੀਆਂ ਕਨਫਿਸਕੇਟ ਕਰ ਰਹੇ ਹੋ, ਤੁਸੀਂ 6 ਸੂਬਿਆਂ ਦੇ ਵਿੱਚ ਛਾਪੇ ਮਾਰ ਕੇ ਕਿੰਨੇ ਸਿੱਖ ਨੌਜਵਾਨ ਚੁੱਕੇ ਨੇ, ਉਹ ਸਾਰੇ ਸਿੱਖਾਂ ਦੇ ਘਰਾਂ ਤੇ ਛਾਪੇ ਨੇ। ਔਰ ਇਸ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ। ਔਰ ਇੱਕ ਅੱਛਾ ਉਦਮ ਹੈ ਜਿਹੜਾ ਉਹਨਾਂ ਨੇ ਕੀਤਾ ਹੈ। ਮੀਰ ਫਵਾਦ ਸਾਹਿਬ अस्सलाम वालेकुम, सत श्री अकाल सर। Both Kashmiris and Sikhs are suffering due to oppressive tactics of this government। बिल्कुल ਇਹਦੇ 'ਚ कोई दो रावा नहीं ने। एक उर्दू पोइटिक लाइन है, किताब सदा रहेगी कब तक, कभी तो आगाज़े बाब होगा, जिन्होंने बस्ती उजाड़ डाली कभी तो उनका हिसाब होगा। ये बिल्कुल अकाउंटेबिलिटी आंसरेबिलिटी रब दी दरगाह च भी इंसाफ हुंदा है। इवें ये अनअकाउंटेड नहीं रहणगे, लेकिन लोकां नूं खलोना पैंदा अपने हक लैण दे लई। सर आई वांट टू नो अबाउट द हिस्टरी एंड स्ट्रगल बिहाइंड खालिस्तान मूवमेंट। कैन यू रिकमेंड मी ए बुक। मीर फवाद साहब जे तुसीं इमीडिएट जिवें आउट ऑफ द बॉक्स मैं जे सोच सकदा तां तुसीं एक किताब जिहड़ी ਮਿਲੀਟੈਂਸੀ ਦੇ ਪੀਰੀਅਡ ਦੇ ਵਿੱਚ ਯੂਨੀਵਰਸਿਟੀ ਆਫ ਮੇਨ ਦੀ ਅਸਿਸਟੈਂਟ ਪ੍ਰੋਫੈਸਰ ਐਂਥਰੋਪੋਲੋਜੀ ਸੀ, ਡਾਕਟਰ ਸਿੰਥੀਆ ਕੈਪਲੇ ਮਹਿਮੂਦ, ਉਹਨਾਂ ਦੀ ਲਿਖੀ ਹੋਈ ਹੈ, ਐਮਾਜ਼ੋਨ ਤੋਂ ਤੁਹਾਨੂੰ ਮਿਲ ਜਾਏਗੀ। ਉਸ ਦਾ ਟਾਈਟਲ ਹੈ ਫਾਈਟਿੰਗ ਫॉर ਫੇਥ ਐਂਡ ਨੇਸ਼ਨ, ਡਾਇਲੌਗਸ ਵਿਦ ਸਿੱਖ ਮਿਲੀਟੈਂਟਸ। ਸੋ ਇਹ ਤੁਹਾਨੂੰ ਬੇਸਿਕ ਆਈਡੀਆ ਦੇਗਾ। ਫਿਰ ਉਸ ਤੋਂ ਬਾਅਦ ਹੁਣ ਤਾਂ ਆਲਮੋਸਟ 100 ਕਿਤਾਬਾਂ ਘੱਟੋ ਘੱਟ ਅੱਡ ਕੋਈ ਰਾਹ ਚੀਫ ਨੇ ਲਿਖੀ, ਕੋਈ IB ਵਾਲੇ ਨੇ ਲਿਖੀ, ਲੇਕਿਨ ਇਹ ਜਿਹੜਾ ਅਕਾਊਂਟ ਸੀ ਜਿਹਦੇ 'ਚ ਮੈਂ ਵੀ 4-5 ਸਾਲ ਉਹਨਾਂ ਨੂੰ ਅਸਿਸਟ ਕੀਤਾ, ਇਹ ਡਾਇਰੈਕਟਲੀ ਕਮਿੰਗ ਫਰਮ ਦਾ ਹਾਰਸ ਮਾਊਥ, ਜਿਹੜੇ ਸਟਰਗਲ ਦੇ ਵਿੱਚ ਸੀ, ਜਿਨ੍ਹਾਂ 'ਚੋਂ ਕੁਝ ਸਰਵਾਈਵ ਕੀਤੇ, ਕੁਝ ਟੌਰਚਰ 'ਚੋਂ ਗੁਜ਼ਰੇ। ਸੋ ਉਹਨਾਂ ਨੇ ਆਪਣੇ ਐਕਸਪੀਰੀਅੰਸ ਔਰ ਉਹਦੇ ਨਾਲ ਹੀ ਫਿਰ ਇਹ ਇੱਕ ਇੰਪਾਰਸ਼ਲ ਕੰਮ ਹੈ। ਆਥਰ ਦਾ ਆਪਣਾ ਇਹਦੇ 'ਚ ਕੋਈ ਵਿਊ ਨਹੀਂ ਹੈ। ਔਰ ਇਹਦਾ ਅਗੇਨ ਟਾਈਟਲ, ਔਰ ਇਹਨੂੰ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਪ੍ਰੈਸ ਨੇ ਛਾਪਿਆ, ਜਿਹੜੀ ਐਕੈਡੈਮਿਕ ਹਲਕਿਆਂ 'ਚ ਜਿਵੇਂ ਆਕਸਫੋਰਡ ਕੈਂਬਰਿਜ ਮੰਨੀਆਂ ਜਾਂਦੀਆਂ ਨੇ, ਕ੍ਰੈਡੀਬਲ ਹੈ। ਔਰ ਅਗੇਨ ਇਹਦਾ ਨਾਂ ਫਾਈਟਿੰਗ ਫॉर ਫੇਥ ਐਂਡ ਨੇਸ਼ਨ, ਡਾਇਲੌਗਸ ਵਿਦ ਸਿੱਖ ਮਿਲੀਟੈਂਟਸ, ਔਰ ਆਥਰ ਨੇ ਡਾਕਟਰ ਸਿੰਥੀਆ ਕੈਪਲੇ ਮਹਿਮੂਦ। ਮੀਰ ਫਵਾਦ ਸਾਹਿਬ ਦਾ ਫਿਰ ਉਹੀ ਮੈਸੇਜ ਉਹਨਾਂ ਨੇ ਸ਼ਾਇਦ ਦੁਬਾਰਾ ਪੋਸਟ ਕੀਤਾ। ਔਰ ਦੀਪ ਸਿੰਘ ਉਹਨਾਂ ਨੇ ਕਿਹਾ ਕਿ ਮੂਤ ਪੀਣਿਆਂ ਦੀ ਭਾਰਤ ਮਾਤਾ ਬੁੱਢੀ ਤੇ ਬਿਮਾਰ ਹੋ ਚੁੱਕੀ ਹੈ, ਬਸ ਥੋੜੇ ਦਿਨਾਂ ਦੀ ਪ੍ਰਾਹੁਣੀ ਹੈ। ਹੁਣ ਇਹ ਦੇਖ ਲਓ ਵੀ ਕਿਤੇ ਚਵਨਪ੍ਰਾਸ਼ ਖਵਾ ਕੇ ਉਹਨੂੰ ਵਾਪਸ ਲਿਆ ਕੇ ਨਾ ਖੜਾ ਕਰ ਦੇਣ। ਔਰ ਜਸਬੀਰ ਸਿੰਘ ਬਲੱਡ ਸਕਰ ਇੰਡੀਆ ਆਊਟ ਆਫ ਕਸ਼ਮੀਰ ਐਂਡ ਖਾਲਿਸਤਾਨ। ਔਰ ਅਖੀਰਲਾ ਮੈਸੇਜ MS ਖਾਲਸਾ, ਸਾਡੇ ਮੇਘਰਾਜ ਸਿੰਘ, ਉਹ ਸਾਡੇ ਤੋਂ ਹਿੰਦੀ ਹੁਣ ਬੁਲਵਾਉਂਦੇ ਨੇ, ਕੀ ਕਰੀਏ। और अरबों खरबों रुपया खर्च करके सिखों और जस्टिस ट्रूडो के खिलाफ इंडिया की मीडिया ने झूठ फैलाया। 3.5 फुट एंकरों ने 6 फुट उछल करके चीका मारियां, फिर भी उनका चीकना काम ना आया। झूठ, बेईमान, छल कपट, चालाकी, इन सभी अवगुणों ने मिलकर सच के आगे सिर झुकाया। अपनी नासमझी इसी के कारण नासमझ लोगों ने अपना सब्र और स्वाभिमान गवाया। तो उन्होंने पोइट्री लिखी है, तो मैं ताई कहा भी विच स्पेस छड्या होया है। तो बहुत बहुत शुक्रिया मेघराज सिंह जी। राज साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਅਸੀਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁਕਤਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਨਾਸ ਲਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।